ਮੇਰੇ ਅੱਬੂ ਦੀ ਦੂਰ ਦੀ ਭੈਣ ਉਹ ਹਲਕੀ ਜਿਹੀ ਡਿੰਗੀ ਆ, ਉਹਨੇ ਕਿਤੇ ਮਾਰਾ ਰੇ ਮਾਰਾ। ਉਹਨੂੰ ਮੈਂ ਕਿਹਾ ਯਾਰ ਫਰੀਦ ਭਾਈ ਸੈਲੈਬ੍ਰਿਟੀ ਇਹਦਾ ਨਾ ਕਲੋਜ਼ ਸ਼ਾਟ ਕਰਦਾ। ਅੱਜ ਸਲਾਮੀ ਪਾ ਕੇ ਤੇ ਘੇਟੇ ਬਾਅਦ ਉਹਨਾਂ ਨੂੰ ਕਹਿੰਦਾ ਭਾਜੀ ਉਹ 250 ਲੈ ਦੋ, ਗੱਡੀ ਦੀ ਟੂਬ ਪਾਟ ਗਈ ਬਾਅਦ। ਉਹਨੂੰ ਬਸ ਕਿਸੇ ਨੇ ਨਾ ਆਸਰਾ ਕਰਾਉਣਾ ਵੀ ਚੱਲ ਤੂੰ ਵੀ ਨੱਚ। ਮੈਂ ਮੇਰੇ ਕੋਲ ਨੇ ਕਿਹਾ ਓਏ ਓਏ ਆ ਤੇਰੇ ਭਰਾ ਦਾ ਵਿਆਹ ਵਾ ਤੂੰ। अस्सलाम वालेकुम नाज़रीन, सुबह सुबह के टी टाइम में खुश आमदीद। आज टी टाइम है सुबह सुबह का। आए राती वलीमा सी, असी वलीमे ते गए। आबद साहब MS आबद साहब ते बेटे की शादी सी, असी उहदे वलीमे ते गए सारे राती। उत्ते सारे साडे दोस्त, वो वाले दोस्त जिहड़े मसरूफीयत की वजह तो इक्को शहर च रह के भी कई साल नहीं मिलते, जिन्होंने मिलिया जाता। वो अपने कामों च मसरूफ सी, अपने नहीं विछड़े नहीं, मतलब वो इत्थे नहीं मसरूफ हाँ। तो वो सारे बैठे सी उत्थे, बहुत टाइम हो गया। तो खैर अच्छा निज़ाम सी। शुक्र लगना शुक्र ऐसा शुक्र मेहंदी सी नहीं वलीमा, और इस किस्म का मटन चक्रवर्ती सी उत्थे। ओहो ਉਹਦਾ ਹੀ ਸਰੂਰ ਨਹੀਂ ਜਾ ਰਿਹਾ ਤੈਨੂੰ ਇਹ ਮਟਨ ਭੁੱਲ ਜਾਣਾ ਸੀ। ਟਿੱਚ ਮਟਨ ਵੀ ਸੀਗਾ ਹੈ ਟਿੱਚ ਮਟਨ। ਮੈਂ ਤੇ ਮਾਹੀ ਜਿਵੇਂ ਟਿੱਚ ਮਟਨਾਂ ਦੀ ਜੋੜੀ। ਜਿੰਨੀ ਦੇਰ ਬਾਅਦ ਆਇਆ ਸੀ ਮਟਨ ਹੀ ਆਉਣਾ ਸੀ ਜੀ। 50 ਘੰਟੇ ਨਹੀਂ ਜਿੰਨੀ ਦੇਰ ਬਾਅਦ ਨਹੀਂ ਆਇਆ, ਅਸੀਂ ਬਹੁਤ ਛੇਤੀ ਚਲੇ ਗਏ। 7 ਵਜੇ ਚਲੇ ਗਏ ਅਸੀਂ। ਪੈਸੇ ਤੁਹਾਨੂੰ 7 ਵਜੇ ਚਲੇ ਗਏ। ਆਪਣੀ ਕਦਰ ਘਟੀ ਆ ਉਦੋਂ। ਮੈਂ ਬੈਠਾ ਤੇ ਸਾਡੇ ਤੋਂ 35 ਮਿੰਟ ਬਾਅਦ ਵੇਟਰ ਆਏ ਆ। ਯਕੀਨ ਕਰ ਏਦਾਂ ਹੀ ਹੋਇਆ ਯਾਰ। ਉਹ ਆਪਣੇ ਜਰਮਨ ਕੱਪੜਿਆਂ 'ਚ ਅਸਲਾਮ ਅਲੈਕੁਮ ਜੀ ਭਾਜੀ। ਮੈਂ ਕਿਹਾ ਜੀ ਬਿਸਮਿਲ੍ਲਾ। ਕਿਹਦੇ ਲੋ ਤੁਸੀਂ? ਕਹਿੰਦੇ ਕਿਸੇ ਲਈ ਨਹੀਂ, ਅਸੀਂ ਵੇਟਰ ਆ। ਪਹਿਲੇ ਹੀ ਕਈ ਸੋਫੇ ਉਹਨਾਂ ਨੇ ਸਾਡੇ ਹੁੰਦਿਆਂ ਲਾਏ ਆ ਕੇ ਕੰਮ। ਹਾਂਜੀ ਲਾਈਟਾਂ ਠੀਕ ਹੋ ਰਹੀਆਂ ਹਾਲੇ ਉਹ ਜਿੰਨਾ 'ਚ ਜਿਹੜਾ ਮੁਰਗਾ ਪੱਕਣਾ ਸੀ ਉਹ ਵੈਸੇ ਹੀ ਤੁਰੇ ਫਿਰਦੇ ਸੀ ਚੱਲੇ ਜ਼ਿੰਦਾ ਹੀ ਸੀ ਹਲੇ। ਆਹੋ SM ਬਾਬਾ ਸਾਹਿਬ ਅੰਦਰ ਹਲੇ ਮਾਰ ਕੇ ਕਰਾਉਣ ਆਏ ਸੀਗੇ ਬੁੱਕ, ਪਹਿਲੇ ਚਲ ਗਏ। ਬਲਕਿ ਮੈਨੂੰ ਲੱਗਦਾ ਸੀ ਉਹ ਪਹਿਲੇ ਜਦੋਂ ਅਸੀਂ ਗਏ ਉਦੋਂ ਸਿਨੇਮਾ ਸੀ, ਉਹ ਬਾਅਦ ਚ ਮਾਰ ਕੀ ਬਣੀ ਸਾਡੇ ਬੈਠੇ ਹੀਰੋ ਫਿਲਮ ਨਾ ਇਹਦਾ ਬਹਿਸ ਚੱਲਣ ਦੀ ਕੀ ਪਾਉਣਾ ਉਹਦੇ ਨਾਲ। ਹਾਂ ਲੈ ਹਿਸਾਬ ਸੀ ਇੰਨਾ ਪਹਿਲੇ ਚਲੇ ਗਏ ਅਸੀਂ। ਇੱਕ ਪਾਸੇ ਮਾਰਕੀ ਦਾ ਇੰਟਰਵਿਊ ਹੋ ਰਿਹਾ, ਦੂਸਰੇ ਪਾਸੇ ਤੁਸੀਂ ਫਿਰ। ਹਾਂਜੀ ਮੈਂ ਸਹੀ ਕਹਿ ਰਿਹਾ। ਬੱਚਾ ਹੈ ਸਕੂਲੋਂ ਆਇਆ ਸੀਗਾ ਜਿਹਦਾ ਵਿਆਹ ਸੀ। ਪਰ ਲੋ ਬਹੁਤ ਉਹ ਭੈਣ ਪਤਾ ਕੀ ਗੱਲ ਆ, ਇਹ ਨਹੀਂ ਸੀ ਰੌਲਾ ਹੈਗਾ ਕਿ ਰੋਟੀ ਲੇਟ ਆਈ ਹੈ। ਇਹ ਦਿਮਾਗੀ ਸੈਟਅਪ ਹੁੰਦਾ ਨਾ। ਅਸੀਂ ਹੁਣ ਟੇਬਲ ਤੇ ਬੈਠੇ ਆ ਕਿ ਖਾਲੀ ਪਲੇਟਾਂ ਪਈਆਂ ਜਾਂ ਟੇਬਲ ਤੇ ਬੈਠੇ ਆ, ਉਹ ਜਿਹੜੀ ਉਹ ਬਣ ਗਿਆ ਨਾ ਮਾਹੌਲ ਕਿ ਹੁਣ ਇੱਥੇ ਰੋਟੀ ਆਉਣੀ ਆ, ਉਹਦੀ ਵਜ੍ਹਾ ਨਾਲ ਟੈਨਸ਼ਨ ਸੀ। ਉਹਦੇ ਨਾਲੋਂ ਤੁਸੀਂ ਬਾਹਰ ਕਿਤੇ ਫਿਰਦੇ ਭਾਵੇਂ ਤੁਸੀਂ 8 ਘੰਟੇ ਨਾਲ ਹੋਰ ਖਾਂਦੇ, ਬਿਜ਼ੀ ਰਹਿੰਦੇ ਕਿਤੇ ਹੋਰ, ਉਹਦਾ ਬਹਿ ਜਾਂਦੇ ਨਾ ਤੁਸੀਂ ਵੇਟ 'ਚ, ਉਹ ਜਿਹੜਾ ਟਾਈਮ ਜ਼ਿਆਦਾ ਲੱਗਦਾ। ਹਾਂ ਪਹਿਲੇ ਤਾਂ ਸਾਰੇ ਚੁੱਪ ਕੀਤੇ ਰਹੇ, ਜਦੋਂ ਫਿਰ ਰਹਿ ਗਏ ਨਾ ਐਂਡ ਤੇ 20 ਮਿੰਟ, ਉਦੋਂ ਫਿਰ ਲੋਕਾਂ ਨੇ ਇਜ਼ਹਾਰੇ ਭੁੱਖ ਸ਼ੁਰੂ ਕਰਤੀ। ਔਰ ਮੈਂ ਸਾਜੀ ਬਿਲਕੁਲ ਲਾਈਟ ਚੈੱਕ ਲੰਗਰ ਕੀਤਾ। ਇਹਨੇ ਬਿਲਕੁਲ ਭਾਜੀ ਲਾਈਟ ਜੇ ਮਤਲਬ ਉੱਥੇ ਲਾਈਟ ਨਹੀਂ ਹੈ ਹੀ ਨਹੀਂ ਸੀ ਤੇ ਨਜ਼ਰ ਨਾ ਆਵੇ। ਨਹੀਂ ਸਾਜੀ ਮੈਂ ਬਾਕੀ ਸਾਰੇ ਲਾਈਟ 'ਚ ਸੀ, ਇਹਨੇ ਬਸ ਹਲਕੀ ਜੀ ਲਾਈਟ ਜੇ ਇਹਦੇ ਵਿੱਚ ਨਾ ਇਹਨੇ ਗੇਮ ਪਾਈ ਆ। ਸਾਜਨ ਨੇ ਲਾਈਟ ਜਿਹਾ ਹੀ ਖਾਧਾ। ਔਰ ਕੈਸਾ ਬਗਾਰਤ ਆਦਮੀ ਹੈ ਵੀ ਤੂੰ YouTube ਪਰ ਆ, ਤੇਰਾ ਆਪਣਾ ਚੈਨਲ ਆ ਫਰੀਦ ਸਾਬਰੀ ਆ। ਸਾਜੀ ਨੇ ਇਸ ਕਿਸਮ ਦੇ ਉਹ ਨਿੱਕੇ ਜਿਹੇ ਚੌਲ ਛਾਪਰ 'ਚ ਪਾ ਕੇ ਲਕੋਏ ਕੋਟ 'ਚ, ਔਰ ਕੋਟ ਇਹਨੇ ਪਾਇਆ ਕੋਟ ਦੀ ਅੰਦਰ ਦੀ ਜੇਬ 'ਚ, ਔਰ ਇੱਧਰ ਮਟਨ। ਹਾਏ ਹਾਏ ਉਹ ਨਾ ਆਪ ਕਿਹਾ ਸੀ, ਕਹਿੰਦੇ ਜੇ ਚਾਹੀਦੇ ਜ਼ਿਆਦਾ, ਉਹ ਕਹਿੰਦੇ ਅਸੀਂ ਵੀ ਖਰਾਬ ਕਰਨੇ ਤੇ ਪਏ ਰਹਿਣੇ ਤੇ ਥੋੜੇ ਥੋੜੇ। ਔਰ ਦੂਸਰਾ ਯਕੀਨ ਕਰੋ ਸਾਜੀ ਯਾਰ ਨਾ ਯਾਰ ਫਰੀਦ ਤੇਰਾ ਨਾਮਵਰ ਸ਼ਖਸ, ਨਾਮਵਰ ਲੋਕਾਂ ਨਾਲ ਬੰਨਾ ਯਾਰ ਤੂੰ। ਅੱਛਾ ਉਹ ਨਾ ਜਦੋਂ ਮੈਂ ਕਹਿੰਦਾ ਨਾ ਆਪਾਂ ਮਿੱਠੇ ਚੌਲਾਂ ਤੇ ਦੇਗ ਵਾਲਾ ਸਾਲਣ ਪਾ ਕੇ ਲੋਕੀ ਖਾਂਦੇ ਨੇ ਅੱਜ ਦੇ ਦੌਰ 'ਚ, ਪਹਿਲੇ ਇੱਕ ਦੌਰ ਸੀ ਜਦੋਂ ਲੋਕੀ ਉਹਨੂੰ ਬੁਰਾ ਸਮਝਦੇ ਸੀ। ਯਾਰ ਤੇ ਮਾੜੀ ਗੱਲ ਐਂਡ ਤੇ ਨਹੀਂ ਹੁੰਦੀ ਫਿਰ ਨਹੀਂ। ਹਾਂ ਉਹ ਯੂ ਕਸਟਰਡ ਉਹ ਨਹੀਂ ਲੱਗਦਾ। ਇਹ ਬੁਰਤਲਾਈ ਸੀ ਉਹ ਭਾਈ ਉਹਨਾਂ ਨੇ ਜਿਹਦੇ ਨਾਲ ਖਾਧਾ ਮੈਂ ਤਾਂ ਦੱਸ ਨਹੀਂ ਸਕਦਾ। ਜਾਂ ਸਾਜੀ ਉਹ ਸਾਰਿਆਂ ਦਾ ਆਪਣਾ ਆਪਣਾ ਟੇਸਟ। ਇਹ ਪਿਆ ਦੋ ਬੀਬੀ। ਅੱਛਾ ਮੈਂ ਕਹਿ ਰਿਹਾ ਕਿ ਯਾਰ ਇਹ ਕੀ ਕਰ ਉਹ ਖਾ ਰਹੇ ਪਰ ਕਬਾਬ ਪਏ ਨੇ, ਪਤਾ ਨਹੀਂ ਤੇ ਕੀ ਦੇ ਜਿਆਦਾ ਕਬਾਬ ਫੜਿਆ ਸੋਹਣਾ ਉਹਦੇ ਅੰਦਰ ਲਵੇਟਿਆ ਕਸਟਰਡ ਦੇ ਤੇ ਖਾ ਰਿਹਾ। ਤੇ ਮੈਂ ਕਿਹਾ ਫਰੀਦ, ਤੇ ਕਹਿੰਦਾ ਉਸਤਾਦ ਜੀ ਮੈਂ ਦੇਖੇ ਕੀ ਇਹਦਾ ਹੋਊਗਾ ਕੀ ਇਹਦਾ। ਮੈਂ ਵੀ ਉਹਦੇ ਖਾਪਾਤੀ ਭਾਈ ਆਪਣੇ ਮੈਂ ਤੇ ਖਾਪਾਤੀ। ਮੈਂ ਕਿਹਾ ਫਰੀਦ ਦਾ ਕੰਮ ਚੈੱਕ ਕਰੋ ਯਾਰ ਉੱਥੇ ਆਪਣੇ ਆਪਣੇ ਸਭ। ਮੈਨੂੰ ਜ਼ਾਇਕਾ ਉਹਦਾ ਟੇਸਟ ਬਹੁਤ ਯਾਰ। ਇਹਨੇ ਸਾਫਾ ਬੰਨ ਕੇ ਨਾ ਖੜੇ ਹੋ ਕੇ ਤੇ ਕਬਾਬ ਪਸਾਏ ਤੇ ਜੰਗਲੀ ਬਣਿਆ।
ਉਹ ਕਰਦਾ ਪਿਆ ਤੇ ਅੱਜ ਬਾਹਰ ਜਾਵੇ ਤਾਂ ਵਾਪਸੀ ਤੇ ਕਬਾਬ ਗੈਪ ਤੇ ਕੱਲਾ ਚਾਪਾ ਉਹ ਵੀ ਵਿੱਚ ਦੇ ਲਓ ਇਹਨੇ ਬਹੁਤ ਐਡ ਪਏ ਨੇ ਇਸ ਕਿਸਮ ਦੀ ਰੋਟੀ ਚੋਰੀ ਕੀਤੀ ਹੈ ਸਾਡੀਆਂ ਉਂਗਲਾਂ ਤੇ ਕਬਾਬ ਪਾ ਕੇ ਤੇ ਬਾਹਰ ਜਾ ਕੇ ਭਰਾਵਾਂ ਨੂੰ ਸਲਾਮ ਲੈ ਕੇ ਕਬਾਬ ਉਹਨੂੰ ਫੜਾ ਉਂਗਲਾਂ 'ਚ ਕਬਾਬ ਨੇ ਭਰਾਵਾਂ ਨੂੰ ਸਲਾਮ ਲੈਂਦਾ ਸੀ ਤੇ ਉਹ ਸਲਾਮ ਆ ਕਰੀ ਦਰ ਇੰਜ ਉਹ ਇੰਜ ਨਹੀਂ ਸੀ ਲੈਂਦੇ ਇੰਜ ਕਰੀ ਸਲਾਮ ਉਹ ਇੱਥੋਂ ਐ ਫੜਦੇ ਸੀ ਉਹ ਇੱਥੋਂ ਇੰਜ ਫੜ ਕੇ ਐ ਲੈ ਜਾਂਦੇ ਸੀ ਕਬਾਬ ਮੈਂ ਇਹਦੇ ਨਾਲ ਉੱਠ ਕੇ ਜੱਫੀ ਪਾਈ ਮੇਰੀ ਸਾਰਾ ਸੀਨਾ ਸੜ ਗਿਆ ਢਿੱਡ ਸੜ ਗਿਆ ਮੇਰਾ ਕਿਉਂ ਜੀ ਇਹਨੇ ਤੋਂ ਸਾਰੇ ਕਬਾਬ ਲਾਏ ਸੀ ਅੰਦਰ ਉਹ ਯਾਰ ਨਹੀਂ ਉਹ 2-3 ਕਬਾਬ ਉਸਤਾਦ ਜੀ ਹੁਣ ਗੱਲਾਂ ਬਣਾਉਣ ਦੇ ਨੇ ਚਾਵਲ ਇੰਨੇ ਗਲੇ ਉਹਦੇ ਚ ਭਲਾ 10 ਵੀ ਚਲੋ ਬੱਚੇ ਖਾ ਲੈਣ ਉਹ ਸੁੱਟ ਦੇਣੇ ਹੁੰਦੇ ਨੇ ਯਾਰ ਐ ਕੈਸੀ ਗੱਲ ਆ ਇਹਦੇ ਕਸਟਰਡ 'ਚ ਸਬੂਤੇ ਸੇਬ ਆਉਂਦੇ ਸੀ ਤਾਂ ਜੀ ਇਕੱਠੇ ਨਹੀਂ ਪੂਰੇ ਤੇ ਨਹੀਂ ਇਹਨੂੰ ਇਹ ਤਾਂ ਨਾ ਲੈ ਭਾਜੀ ਨਹੀਂ ਕੌਣ ਹੈ ਇਹ ਬਾਹਰ ਆਇਆ ਸੀ ਕਹਿੰਦਾ ਮੈਂ ਵੀ ਬੈਠਾ ਮੈਂ ਤੇ ਤੁਸੀਂ ਦੱਸੋ ਸੀ ਤੁਸੀਂ ਮੇਲ ਨਹੀਂ ਸੀ ਕੀਤੀ ਕਿ ਇੱਕ ਮੁੰਡਾ ਆਇਆ ਕਰ ਜੁਗਤਾ ਕਰਦਾ अच्छा ਉਹ ਲੜਕਾ ये वो लड़का है ਇਹ ਜਿਹੜਾ ਉਹ ਨਹੀਂ ਕਹਿੰਦਾ ਇਹ ਉਹ ਮੈਂ ਹੂੰ ਇਹ ਉਹ ਇਹਦੇ ਸਿਰ ਤੋਂ ਹਲਕਾ ਜਿਹਾ ਟੋਪੀ ਤੋਂ ਛਾਪਰ ਪਾ ਰਿਹਾ ਮੈਂ ਟੋਪੀ ਲਾ ਕੇ ਦੇਖੀ ਤੇ ਨਾਨ ਲੁਕੋਏ ਰੋਬ ਨਹੀਂ ਆਹੋ ਉਹ ਯਾਰ ਉਹ ਤਾਂ ਨਹੀਂ ਬਾਹਰ ਲੈ ਕੇ ਸ਼ੁਗਰ ਮਿਲਣਾ ਲੇਕਿਨ ਜੈਨੂਇਨ ਗੱਲ ਹੈ ਕਿ ਬਈ ਇਹਨੇ ਆਈਟਮਾਂ ਕੀਤੀਆਂ ਨੇ ਖਾਣ ਪੀਣ ਵਾਲੀਆਂ ਲੈਦਾ ਹੀ ਤਜਰਬੇ ਕਸਟਰਡ ਦੇ ਵਿੱਚ ਮੈਨੂੰ ਕਿਹਾ ਮੈਂ ਕਿਹਾ ਫਰੀਦਗੜ੍ਹ ਤੈਨੂੰ ਮੈਂ 500 ਰੁਪਏ ਦਊਂਗਾ ਤੈਨੂੰ ਮੈਂ ਕਬਾਬ ਤੇ ਨਾ ਕਬਾਬ ਦੇ ਅੰਦਰ ਚਮਚੀ ਨਾਲ ਪੂਰਾ ਕਸਟਰਡ ਭਰ ਦਿੰਦਾ ਜਿਵੇਂ ਉਹ ਚੀਜ਼ ਨਹੀਂ ਭਰੀ ਦੀ ਹਾਂ ਕਰੀਮ ਟੈਪ ਕਰੀਮ ਟੈਪ ਮੈਂ ਕਹਾਂ ਮੈਂ ਭਰ ਦਿੰਦਾ ਮੈਂ ਤੂੰ ਐ ਖਾਣਾ ਤੈਨੂੰ 500 ਦਊਂਗਾ ਨਹੀਂ ਮੰਨਿਆ ਉਦੋਂ ਨਹੀਂ ਮੰਨਿਆ ਉਹ ਸਾਰਿਆਂ ਦੇ ਸਾਹਮਣੇ ਕਹਿਣ ਦੇ ਸਾਈਡ ਤੇ ਕਹਿੰਦੇ ਮੈਂ 500 300 ਚ ਮੰਨ ਜਾ ਇੱਕ ਸੀਰੀਅਸ ਗੱਲ ਦੱਸਾਂ ਕਾਲੂ ਨਾਲ ਬੈਠਾ ਉਹਨੂੰ ਇਹ ਨਹੀਂ ਪਤਾ ਸਾਨੂੰ ਰੈਕ ਨੂੰ ਵੀ ਕਸਟਰਡ ਹਲੇ ਆਉਣਾ ਉਹ ਰੈਕ ਜਿਹੜਾ ਕਾਲੂ ਨੂੰ ਡੋਂਗੇ ਲਿਆ ਦੇ ਰਿਹਾ ਸੀ ਨਾ ਉਹ ਪਾਗਲ ਹੋ ਗਿਆ ਆਹੋ ਫਰੀ ਸੀਰੀਅਸਲੀ ਉਹ ਇੱਕ ਵੇਟਰ ਸਿਰਫ ਕਾਲੂ ਤੇ ਸੀ ਏ ਉਹ ਕਾ ਮਿੰਟ ਬਾਅਦ ਮੈਂ ਕਿਹਾ ਕਾਲੂ ਕੀ ਹੋ ਗਿਆ ਤੈਨੂੰ ਕਹਿੰਦਾ ਸਾਜੀ ਸਵੇਰ ਦਾ ਕੁਝ ਨਹੀਂ ਖਾਦਾ ਦਿਮਾਗ ਖਰਾਬ ਹੋ ਗਿਆ ਕਹਿੰਦਾ ਉਸਤਾਦ ਜੀ ਮੇਰੇ ਨਾਲ ਇੱਕ ਬੰਦਾ ਬੈਠਾ ਸੀ ਇੰਜ ਕਰਦਾ ਸੀ ਇਹੀ ਹੈ ਤੂੰ ਨੇ ਇੰਜ ਕਰਕੇ ਨਵਾਂ ਸਿਕਲ ਲਾਇਆ ਨਿਕਲ ਕੇ ਲਾਇਆ ਲਾ ਕੇ ਬੈਠਾ ਮੈਂ ਕਿਹਾ ਰੋਟੀ ਖੋਲ ਕੇ ਤੇ ਨਾਲ ਵੀ ਹੱਥ ਕਰ ਓਏ ਵੱਡਾ ਪੂਰਾ ਆਓ ਮੈਂ ਕਿਹਾ ਇਹਨੂੰ ਕੀ ਆਇਆ ਯਾਰ ਮੈਨੂੰ ਤਾਂ ਆਇਆ ਕੋਰੇ ਵਜਾਤਾ ਯਾਰ ਮੈਂ ਸਿਗਰਟ ਵਜਾਇਆ ਥੋੜੀ ਦੇਰ ਬਾਅਦ ਮੈਂ ਨਾਰਮਲ ਬੈਠਾ ਤੇ ਮੈਂ ਦੇਖਿਆ ਪੂਰਾ ਲੱਗਾ ਸਿਗਰਟ ਜੈਨੂਇਨ ਹਾਲੇ ਮਤਲਬ ਇੰਜ ਲੱਗਦਾ ਸੀ ਪਹਿਲਾਂ ਹੀ ਕਸ਼ ਤੇ ਉਹ ਬੁਝਾ ਰਿਹਾ ਤੇ ਮੈਂ ਹੈਰਾਨ ਆ ਮੈਂ ਕਿਹਾ ਇਹਨੂੰ ਕੀ ਹੋਇਆ ਇਹ ਕਿਉਂ ਬੁਝਾ ਰਿਹਾ ਭਾਈ ਤੇ ਮੈਨੂੰ ਨਹੀਂ ਪਤਾ ਆ ਗੱਲ ਹੋਈ ਹੈ ਮੈਂ ਕਿ ਰੋਟੀ ਖੋਲ ਕੇ ਯਾਰ ਕਾਲੂ ਨੂੰ ਜਿਹਨੇ ਰੋਟੀ ਖਵਾਈ ਨਾ ਉਸਤਾਦ ਜੀ ਬਾਅਦ ਚ ਕਾਲੂ ਨੇ ਜਾ ਕੇ ਬਾਹਰ ਉਹਦਾ ਲਤਾੜਾ ਕੀਤਾ ਇਹਨਾਂ ਬਹੁਤ ਰੋਟੀ ਖਾਦੀ ਵੀ ਕਾਲੂ ਉਹ ਪੇਟਰ ਸਤਾਜ ਜੀ ਸਿਰਫ ਨਾ ਹੁਣ ਕਾਲੂ ਪਾਵੇ ਖਾ ਲਵੇ ਤੇ ਸਿਰੀ ਖਾ ਲਵੇ ਬੱਕਰਾ ਪੂਰਾ ਬੱਕਰਾ ਰਹਿੰਦਾ ਉਹਨੇ ਨਿੱਕੇ ਨਿੱਕੇ ਗੁਰਦੇ ਦੀ ਬੋਟੀਆਂ ਵੀ ਖਾਧੀਆਂ 6-7 ਖਾ ਗਿਆ ਬੋਟੀ ਹਾਂਜੀ ਯਾਰ ਪੇਟਰ ਉਹਦੇ ਆਲਾ ਨਾਲੇ ਫੇਰਾ ਲੈ ਕੇ ਜਾ ਰਿਹਾ ਨਾਲੇ ਬਾਅਦ ਚੋਂ ਜਾ ਕੇ ਆਪਣੀਆਂ ਪਿੰਡੀਆਂ ਹਾਂ ਨਹੀਂ ਉਹ ਬਹੁਤ ਖਾਦਾ ਨਹੀਂ ਉਸਤਾਦ ਜੀ ਤੁਹਾਡੇ ਨਾਲ ਸੈਲਫੀਆਂ ਵੀ ਬੜੀਆਂ ਪਿਆਰ ਨਾਲ ਇੱਕ ਮੁੰਡਾ ਆਇਆ ਉਸਤਾਦ ਜੀ ਭਾਈਜਾਨ ਐ ਬੈਠਾ ਨਾ ਤੇ ਉਹਦਾ ਮੂੰਹ ਐ ਨਹੀਂ ਮੈਂ ਦੱਸਦਾ ਭਾਈ ਉਹ ਇੰਗਲਿਸ਼ ਫਿਲਮ ਵਾਲੇ ਸੀਨ ਨਹੀਂ ਹੁੰਦੇ ਕਈ ਵਿੱਚ ਜਿਹੜੇ ਆਪਾਂ ਅੱਗੇ ਕਰ ਦਈਦੇ ਆ ਉਹ ਟੈਪ ਆਇਆ ਉਹ ਮੈਂ ਇੰਜ ਕੁਛ ਨਹੀਂ ਬੇਟਾ ਤੇ ਇਧਰੋਂ ਆਇਆ ਤੇ ਇੱਥੇ ਆ ਕੇ ਨਾ ਉਹਨੇ ਮੈਨੂੰ ਇੰਜ ਫੜ ਕੇ ਨਾ ਇੰਜ ਕਰਕੇ ਸਿਰ ਇੰਜ ਕਰਕੇ ਤੇ ਪੂਰਾ ਇੱਕ ਐਂਗਲ ਬਣਾ ਲਿਆ ਨਿਜ਼ਾਮ ਵਾਲਾ ਜਿਹੜਾ ਤੇ ਮੈਨੂੰ ਕਹਿੰਦਾ ਸੈਲਫੀ ਚਾਹੀਦੀ ਮੈਂ ਪਿੱਛੋਂ ਗਿਆ ਇਹ ਹਾਸ ਦੂਰ ਹੋ ਗਏ ਜੀ ਤੁਹਾਡਾ ਕੋਈ ਕਰੈਕਟਰ ਉਹ ਵੀ ਆ ਸੀਗਾ ਮੈਂ ਕਿਹਾ ਆਜੋ ਮੈਂ ਕਿਹਾ ਭਾਜੀ ਨੂੰ ਲੱਗਦਾ ਫ੍ਰੈਂਚ ਸੈਲਫੀ ਚਾਹੀਦੀ ਤੁਹਾਨੂੰ ਯਾਦ ਤੁਹਾਡੇ ਕੋਈ ਮੌਲਵੀ ਵੀ ਆਇਆ ਸੀਗਾ ਗਾਨੀ ਸਾਹਿਬ ਅਗਰ ਸੈਲਫੀ ਦਿਓ ਬੱਚੇ ਨੂੰ ਆਹੋ ਅਤੇ ਉਹ ਲਾੜੇ ਦਾ ਦੋਸਤ ਆ ਤੇ ਉਹ ਆਹੋ ਅੱਛਾ ਕਈ ਆਉਂਦੇ ਨੇ ਸੈਲਫੀ ਲੈਣ ਮੈਂ ਪਹਿਲੀ ਵਾਰੀ ਮਿਲਿਆ ਹੁੰਦਾ ਉਹਨਾਂ ਨੂੰ ਲੇਕਿਨ ਉਹ ਆਪਣੇ ਪੁੱਤਰ ਨੂੰ ਸਮਝਾਉਣ ਦੇ ਵਿੱਚ ਨਾ ਮੈਨੂੰ ਬਿਸਤ ਕਰ ਦਿੰਦੇ ਨੇ ਉਹ ਹੋ ਜਾ ਨਾਲ ਉਹਨੇ ਕੀ ਕਹਿਣਾ ਤਾਂ ਨਾਲ ਹੋ ਜਾ ਓਏ ਇਹ ਕੀ ਚੱਕਰ ਆ ਮਤਲਬ ਯਾਰ ਤੂੰ ਨਹੀਂ ਨਾਲ ਹੋ ਰਿਹਾ ਮੇਰਾ ਕੀ ਕਸੂਰ ਆ ਅੱਛਾ ਹਾਂ ਉਹ ਨਾਲ ਹੋ ਬਾ ਐ ਕਰ ਉਹ ਕੁਛ ਨਹੀਂ ਕਹਿੰਦਾ ਐ ਕਰ ਉਹਨੂੰ ਕੁਝ ਵੀ ਨਹੀਂ ਸਮਝ ਮੈਨੂੰ ਪਤਾ ਹੀ ਨਹੀਂ ਮੈਂ ਖੜਾ ਰਹਾ ਉਹ ਕੁਛ ਨਹੀਂ ਕਹਿੰਦਾ ਤੈਨੂੰ ਐ ਕਰ ਹੱਥ ਪਾ ਤੇਰਾ ਹਲਾਬਾ ਆ ਫੜ ਉਹ ਯਾਰ ਜਾਨੀ ਆਪ ਫੜ ਯਾਰ ਜੋ ਟੇਬਲ ਤੇ ਜਾ ਕੇ ਬੈਠੇ ਆ ਉਸਤਾਦ ਜੀ ਹੁਣ ਗਲੀ ਲੈ ਕੇ ਤੇ ਨਾਲ ਇੱਕ ਮੌਲਵੀ ਸੀਰੀਅਸ ਜਾ ਕੇ ਜਿਹਨੂੰ ਪਤਾ ਵੀ ਨਹੀਂ ਉਹ ਦੂਜਾ ਵੱਡਾ ਕੈਮਰਾ ਲਗਾਇਆ ਹੈ ਉਸਤਾਦ ਜੀ ਕਹਿੰਦੇ ਹਾਂਜੀ ਭਾਜੀ ਤਸਵੀਰ ਅੱਛਾ ਬੇਟੀ ਉਹਨੂੰ ਪਤਾ ਹੀ ਨਹੀਂ ਇੱਕ ਮੌਲਵੀ ਨੇ ਸਾਜੀ ਸੈਲਫੀ ਲਈ ਹੈ ਤੇ ਇਹ ਇੱਥੋਂ ਮੇਰੇ ਹੱਥ ਪਾਇਆ ਆਹੋ ਮੈਂ ਕਿਹਾ ਭਾਜੀ ਅਰਬੀ ਸੈਲਫੀ ਇਸਕੇ ਅੱਛਾ ਉਹ ਜਿਹੜਾ ਭਾਈ ਸੀ ਜਿਹੜਾ ਪੂਰਾ ਕਿ ਉਹਨੇ ਟ੍ਰਾਈਪੋਡ ਲਿਆ ਫਰੇਮ ਲਿਆ ਉਹ ਯਾਰ ਮੈਂ ਤਾਂ ਦੱਸਦਾ ਵਾਂ ਯਾਰ ਉਹ ਵਿੱਚ ਮਾੜੇ ਬੰਦੇ ਵੀ ਹੁੰਦੇ ਚਾਰ ਸਤਾਰ ਨਾਜ਼ਰੀਨ ਬਾਦਸ਼ਾਹ ਯਾਰ ਤਾਂ ਕਰੇ ਯਾਰ ਨਹੀਂ ਉਹ ਪਤਾ ਕੀ ਜ਼ਿਆਦਤੀ ਉਹ ਵਿਚਾਰਾ ਗਿਆ ਸੀ ਉਹਨੂੰ ਉਹਦਾ ਸ਼ੌਕ ਸੀ ਲੇਕਿਨ ਉਹ ਮਹਿੰਗਾ ਮੋਬਾਈਲ ਨਹੀਂ ਲੈ ਸਕਦਾ ਹੁਣ ਗੱਲ ਇਹ ਹੈ ਕਿ ਉਹਨੇ
ਜਿਹੜਾ ਫਰੇਮ ਹੁੰਦਾ ਜਿਹਦੇ ਵਿੱਚ ਮੋਬਾਈਲ ਲਾ ਕੇ ਤੁਸੀਂ ਇੰਜ ਫੜਿਆ ਹੁੰਦਾ, ਉਹ ਹੁੰਦਾ ਵਾ ਮਤਲਬ 1000-1200 ਦਾ। ਚਲੋ ਉਹਨੇ ਲੈ ਲਿਆ 2000 ਦਾ 2000 ਦਾ, ਉਹਨੇ ਉਹ ਲੈ ਲਿਆ। ਉਹਦੇ ਉੱਤੇ ਲਾਈਟ ਆਉਂਦੀ ਹੈ 1500-2000 ਦੀ ਬੇਬੀ ਲਾਈਟ। ਨਹੀਂ ਉਸਤਾਦ ਜੀ 8-9 ਹਜ਼ਾਰ ਦੀ ਲਾਈਟ ਸੀ ਬੇਬੀ 8000 ਲਾਈਟ ਦੀ ਹੋ ਗਈ ਆ, ਹੈ 8000 ਦੀ ਹੋ ਗਈ। ਚਲੋ 8000 ਦੀ ਹੋ ਗਈ। ਹੁਣ 8000 ਦੀ ਉੱਤੇ ਉਹਨੇ ਲਾਈਟ ਵੀ ਲੈ ਲਈ ਹੈ। ਉਹ ਲਾਈਟ ਉੱਤੇ ਲੱਗੀ, ਥੱਲੇ ਫੜਿਆ, ਥੱਲੇ ਟਰਾਈਪੋਡ ਵੀ ਸੀ। ਆਪਣੇ ਨਾਲ ਸੀ ਭਾਰਾ ਟਰੈਕ। ਆਹੋ ਟਰਾਈਪੋਡ ਵੀ ਪੂਰਾ ਸੀ। ਫਿਰ ਸਾਈਡ ਤੇ ਇੱਧਰਲੀ ਸਾਈਡ ਤੇ ਕੋਈ ਹੋਰ ਚੀਜ਼ ਵੀ ਲੱਗੀ, ਯਾਨੀ ਉਹ ਜਿਹੜੀ ਇੰਜ ਕਰਕੇ ਫਰੇਮ ਹੁੰਦਾ ਨਾ ਫੋਨ ਵਾਲਾ, ਉਹਦੇ 'ਚ ਉਹ ਬੜੇ ਹੁੰਦੇ ਨੇ, ਉਹਦੇ 'ਚ 4-5 ਚੀਜ਼ਾਂ ਤੁਸੀਂ ਲਾ ਸਕਦੇ। ਮਾਈਕ ਲਾ ਲਓ, ਮਾਈਕ ਵੀ ਲੱਗਾ ਜੀ। ਉਹ ਪੂਰਾ ਇੱਕ ਇੰਜ ਲੱਗਦਾ ਸੀ ਕਿ ਜੈਨੂਅਨ ਕੋਈ ਅਸੈਸਰੀ ਲੈ ਕੇ ਪੂਰੀ ਕੈਮਰਾਮੈਨ ਕੋ ਫਿਰ ਰਿਹਾ, ਤੇ ਵਿੱਚ ਟੈਕਨੋ ਦਾ ਫੋਨ, ਟੈਕਨੋ ਦਾ ਫੋਨ ਵਿੱਚ ਲਾਇਆ ਉਹਨੇ, ਪੁਰਾਣਾ ਜਿਹਾ। ਤੇ ਉਹਦੀ ਤਬੀਅਤ ਇੰਜ ਸੀ ਜਿਵੇਂ ਬੰਦਾ ਪੂਰਾ ਨਹੀਂ, ਯਾਨੀ ਪੂਰਾ ਮਤਲਬ ਨਾ ਉਹ ਕੋਈ ਬਰੇਵ ਸ਼ੂਟ ਕਰ ਰਿਹਾ ਫਿਲਮ। 15 ਮਿੰਟ ਫਰੰਟ ਕੈਮਰੇ ਕੋਲ। ਅੱਛਾ ਜੈਨੂਅਨ ਗੱਲ ਆ। ਉਹ ਕਹਿੰਦਾ ਕਰਦਾ ਰਿਹਾ, ਤੇ ਇਹਨੇ ਫੋਨ ਲਾਇਆ, ਉਹਨੂੰ ਲੱਗਾ ਕੋਈ ਮਸਲਾ ਫੋਨ 'ਚ। ਉਹਨੇ ਫੋਨ ਲਾਇਆ ਤੇ ਮੈਨੂੰ ਕਿਸੇ ਨੂੰ ਉਹਨੇ ਫੋਨ ਫੜਾਇਆ, ਤੇ ਉਹਨੇ ਦੇਖ ਕੇ ਤੇ ਮੈਨੂੰ ਫੜਾ ਦਿੱਤਾ, ਕਹਿੰਦਾ ਜਾਨੀ ਭਾਈ ਆ ਦੇਖਣਾ ਤੇਰਾ ਕੈਮਰਾਮੈਨ। ਉਦਾਂ ਹੀ ਮੈਂ ਫੋਨ ਫੜਿਆ ਤੇ ਮੈਂ ਆ ਰਿਹਾ ਫਰੰਟ ਕੈਮਰਾ, ਤੇ ਫਰੰਟ ਕੈਮਰਾ ਵਾ ਉਹਦਾ। ਤੇ ਉਹਨੂੰ ਕਿਤੇ ਨੂੰ ਕਹਿ ਰਿਹਾ ਯਾਰ ਦੇਖੀ ਅੱਗੇ ਤੇ ਇੰਨੇ ਬੰਦੇ ਬੈਠੇ, ਇਹਦੇ 'ਚ ਮੈਨੂੰ ਇੱਕੋ ਹੀ ਨਜ਼ਰ ਆ ਰਿਹਾ ਸੀ। ਉਹਨੂੰ ਆਪਣੀ ਸ਼ਕਲ ਵੀ ਪਤਾ ਨਹੀਂ ਵੇਖਿਆ ਕਿੰਨੀ ਦੇਰ ਹੋ ਗਈ ਸੀ, ਉਹਨੂੰ ਪਤਾ ਨਹੀਂ ਸੀ ਮੈਂ ਵਾਂ। ਉਹਨੂੰ ਮੈਂ ਕਿਹਾ ਯਾਰ ਫਰੀਦ ਭਾਈ ਸੈਲੀਬ੍ਰਿਟੀ ਇਹਦਾ ਨਾ ਕਲੋਜ਼ ਸ਼ਾਟ ਕਰਦਾ। ਮਿੱਠਾ ਨੂੰ ਮਾਰ ਕੇ ਅਦਰਾ ਕੁੱਤੇ ਪਾਉਂਦੇ ਹੋ। ਮੈਂ ਕਿਹਾ ਤਾਂ ਪਾਉਂਦੇ ਰੁਕ। ਮੈਂ ਕਿਹਾ ਮਿੱਠੇ ਪਾਉਂਦੇ ਕਿਹੜੇ? ਅੱਛਾ ਮੌਲਵੀ ਸਾਹਿਬ ਸੀ। ਇੱਕ ਹੋਰ ਉਹਦੀ ਜਿਹੜੀ ਸੀ ਨਾ, ਹੁਣ ਆਹ ਟਰਾਈਪੋਡ ਹੈ ਨਾ ਪੂਰਾ ਥੱਲੇ ਵਾਲਾ ਸਟੈਂਡ ਜਿਹੜਾ ਹੁੰਦਾ, ਜਿੱਥੇ ਇੰਜ ਕਰਕੇ ਹੁਣ ਇੱਥੇ ਕੈਮਰਾ ਲੱਗਾ, ਇੱਥੋਂ ਲੱਤਾਂ ਦੀਆਂ 3 ਖੋਲੇ ਦੀਆਂ ਇੱਕ। ਹੁਣ ਤੂੰ ਫਿਰ ਕੇ ਕਰ ਰਿਹਾ, ਕਿਤੇ ਉਹਨੇ ਰੱਖਣਾ ਨਹੀਂ, ਜਿਹੜੀ ਇੰਜ ਨੇ ਫੜਿਆ ਨਾ, ਤੂੰ ਫਿਰ ਕੇ ਕਰ ਰਿਹਾ ਸਟਿਲ ਨਹੀਂ, ਤੇ ਇਹਨੂੰ ਨਾਲ ਜੋੜਿਆ ਵਾ, ਇਹਨੂੰ ਨਾਲ ਚੁੱਕੀ ਫਿਰ ਰਿਹਾ, ਯਾਨੀ ਇੰਜ ਨੂੰ ਚੁੱਕਿਆ ਵਾ ਤੇ ਥੱਲੇ ਆ ਵੀ ਪੂਰਾ ਨਾਲ ਲੱਗਾ। ਉਹ ਮੈਂ ਕਿਹਾ ਯਾਰ ਤੂੰ ਇਹਨੂੰ ਤਾਂ ਖੋਲ ਲਾ, ਤੂੰ ਕੱਲਾ ਉਹ ਫੜਨਾ ਨਾ, ਇੰਜ ਨਹੀਂ ਕਰ ਰਿਹਾ, ਤੇ ਇਹਨੂੰ ਨਾਲ ਏਡੀ ਲੱਤ, 3 ਲੱਤਾਂ ਪੂਰਾ ਵੱਡਾ, ਇਹਨੂੰ ਕਾ ਤੂੰ ਚੁੱਕੀ ਫਿਰਦਾ ਨਾਲ। ਨਹੀਂ ਉਹ ਕਹਿੰਦਾ ਖਿਲਾਰਨਾ ਪੈ ਜਾਂਦਾ। ਉਹਨੂੰ ਮੈਂ ਕਿਹਾ ਜਰਾ ਸੈਲਡ ਚੱਲਦਾ, ਉਹਨੇ ਫੱਟੇ ਤੋਂ ਇੰਜ ਚੁੱਕੇ। ਇਹ ਹੁਣ ਉਹਦੇ ਨਾਲ ਚੇਲਾ ਸ਼ੁਰੂ ਕਰਤਾ ਨਾਜ਼ਰੀਨ ਇਹਨਾਂ ਨੇ ਉੱਤੇ। ਐਡ ਨੇ ਜਦ ਰੋਟੀ ਸ਼ੁਰੂ ਕੀਤੀ ਨਾ, ਉਹਨੂੰ ਕਿਸੇ ਨੇ 2 ਮਾਰ ਫੜਾਤੇ, ਤੇ ਉਹਦਾ ਧਿਆਨ ਨਹੀਂ ਆਇਆ ਲੱਗਾ। ਆਹੋ 2 ਆਈਫੋਨ ਫੜਾਤੇ, 2 ਫੜਿਆ। ਆਹੋ ਇਹ ਨਹੀਂ ਰਿਹਾ। ਨਹੀਂ ਉਸਤਾਦ ਜੀ ਨੇ ਇੱਕ ਮੌਲਵੀ ਸਾਹਿਬ ਆ ਕੇ ਕਹਿੰਦੇ ਬੱਚੇ ਨਾਲ ਤੇਰਾ ਤਸਵੀਰ ਖਿਚਾ ਲੈਣਾ, ਬੜਾ ਫੈਨ ਹੈ ਤੁਹਾਡਾ। ਨਾ ਵੈਸੇ ਵੀ ਆਬਦ ਸਾਹਿਬ ਦਾ ਭਾਂਜਾ ਵਾ। ਮੈਂ ਵੈਸੇ ਅੱਛਾ ਇੱਕ ਵਾਰੀ ਆਏ ਫਿਰ ਛੋਟਾ ਉਹਦੇ ਤੋਂ ਬੱਚਾ, ਇਹ ਵੀ ਬੱਚਾ ਤੁਹਾਡਾ ਬੜਾ ਫੈਨ, ਲੈ ਵੈਸੇ ਵੀ ਆਬਦ ਸਾਹਿਬ ਦਾ ਭਾਂਜਾ। ਮੈਂ ਇੱਕ ਉਹ ਵੀ ਆਇਆ ਐਂਡ ਤੇ 2 ਆਖਰੀ ਜਿਹੜੇ 2 ਸੀ, ਹਾਂ ਉਹ ਵੀ ਮੈਂ ਤਸਵੀਰ ਖਿਚਾਉਣ ਲੱਗਿਆ, ਕਹਿੰਦਾ ਖਿਚਾ ਲਈ ਤਸਵੀਰ, ਆਬਦ ਸਾਹਿਬ ਦੇ ਭਾਂਜੇ ਨੇ। ਹਾਂਜੀ ਰਾਤੀ ਜਿਹੜਾ ਟਿਕਟੋਕਰ ਆਇਆ ਨਾ, ਬਗੈਰ ਤੁਹਾਨੂੰ ਮਿਲਿਆ, ਉਹਨੂੰ ਸਲਾਮ ਦਾ ਲੈ ਕੇ ਕਹਿੰਦਾ ਭਾਜੀ ਮੈਨੂੰ ਜਾਣਦੇ ਹੋ? ਕਹਿੰਦਾ ਨਹੀਂ। ਕਹਿੰਦਾ ਮੈਂ ਵੀ ਤੁਹਾਨੂੰ ਨਹੀਂ ਜਾਣਦਾ। ਉਸਤਾਦ ਜੀ ਟੇਬਲ ਰੋਟੀ ਦੇ ਕੋਲ ਹੋਣਾ ਜਿਹੜਾ ਨਾ, ਉਹ ਵੀ ਜ਼ਰੂਰੀ ਆ। ਬਹੁਤ ਸਾਰਾ ਰੌਲਾ ਵਾ। ਅਸਲ 'ਚ ਅਸੀਂ ਇੱਕ ਨਾਜ਼ਰੀਨ, ਮੈਂ ਤੁਹਾਨੂੰ ਦੱਸਦਾ, ਜ਼ਿੰਦਗੀ 'ਚ ਕਦੀ ਤੁਸੀਂ ਹਰਕਤ ਨਹੀਂ ਕਰਨੀ। ਅਸੀਂ ਟੇਬਲ ਇੰਨਾ ਵੱਡਾ ਕਰ ਲਿਆ, ਇੱਕੋ ਹੀ ਟੇਬਲ, ਬਹੁਤ ਲੰਮਾ। ਇੱਕ ਪਹਿਲੇ ਟੇਬਲ ਇੱਕ ਲੰਮਾ ਸੀ, ਸਾਡੇ ਹੋਰ ਦੋਸਤ ਆ ਗਏ, ਉਹਦੇ ਨਾਲ ਇੱਕ ਹੋਰ ਲਾ ਲਿਆ, ਉਹਦੇ ਨਾਲ ਹੋਰ। ਉਹ ਦੂਰੋਂ ਐ ਲੱਗੇ ਕਿ ਪਤਾ ਨਹੀਂ ਇਸ ਟੇਬਲ ਵਾਲਿਆਂ ਦਾ ਲੈਦਾ ਕੱਲੇ ਦਾ ਵਲੀਮਾ ਵਾ, ਬਾਕੀਆਂ ਦਾ ਲੈਦਾ ਵਲੀਮਾ। ਆਹੋ ਉਹ ਦੋ ਪਾਰਟੀਆਂ ਨੇ, ਉਹ 11 ਟੇਬਲ ਉਹਨੇ ਜੋੜਦੇ। ਉਹ ਹੁਣ ਜਿਹੜੇ ਰੋਟੀ ਖੁੱਲੀ, ਉਹ ਇਧਰ ਟੇਬਲ ਵੇਖ ਕੇ ਵੈਸੇ ਉਹ ਪਰੇ ਉਹਨਾਂ ਨੂੰ ਪੁਰ ਕਰਾ, ਉਧਰ ਦਿਓ ਨਿੱਕੇ ਨਿੱਕੇ, ਉਹ ਵੇਟਰ ਵੀ ਨਾ ਆਉਣ ਉਧਰ, ਕਿ ਵੀ ਇੱਧਰ ਤੇ ਸਾਡੇ ਖੱਲੀਆਂ ਪੈ ਜਾਣੀਆਂ। ਨਹੀਂ ਫਨਕਾਰ ਐਸੋਸੀਏਸ਼ਨ ਸਾਰੇ ਇੱਕ ਜਗ੍ਹਾ ਕਰਦੇ। ਹਾਂ। ਫਨਕਾਰ ਸਾਰੇ ਇੱਕ ਜਗ੍ਹਾ। ਮਿੱਠਾ 2.25 ਘੰਟੇ ਨਹੀਂ ਬੋਲਿਆ ਭੁੱਖਣਾ, ਐਂਡ ਤੇ ਲਾੜਾ ਆਇਆ, ਫੁੱਲ ਭੁੱਖ ਰੂਜ ਤੇ ਸਾਰਿਆਂ ਦੀ, ਤੇ ਲਾੜਾ ਸਾਹਿਬ ਆ ਕੇ, ਜਿਹੜੇ ਆ ਕੇ ਲਾੜਾ ਕੱਲੇ ਕਰਨ ਨੂੰ ਮਿਲਦਾ, ਅਸਲਾਮ ਵਾਲੇਕੁਮ, ਉਹ ਮਿਲ ਰਿਹਾ, ਤੇ ਮਿੱਠੇ ਨੂੰ ਫੁੱਲ ਭੁੱਖ ਲੱਗੀ, ਮਿੱਠੇ ਨੂੰ ਕੋਈ ਭਾਰ ਨਹੀਂ ਵੀ ਤੇ ਕਿਹੜਾ, ਤੇ ਉਸ ਮਿੱਠੇ ਦੇ ਕੋਲ ਆ, ਤੇ ਮਿੱਠਾ ਨੂੰ ਕਹਿੰਦਾ, ਉਹ ਕਹਿੰਦਾ ਅਸਲਾਮ ਵਾਲੇਕੁਮ, ਹੱਥ ਕਰੀ ਕੇ ਮਿਲਿਆ, ਤੇ ਮਿੱਠਾ ਕਹਿੰਦਾ ਹੋਰ ਵੀ ਦੋਸਤ ਆ। ਮਿੱਠੇ ਲਈ ਇੱਕ ਨਾਰਮਲ ਆਦਮੀ ਸੀ ਉਹ, ਕੁਛ ਨਹੀਂ ਸੀ ਉਹ। ਯਾਰ ਦੇਖੋ ਕਿਹੜਾ ਦੀ ਕਿਹੜਾ ਇਹਨੂੰ ਪਾਣੀ ਪਲਾਈ ਪੀ ਲੂਗਾ, ਮੈਂ ਕਿਹਾ ਚੱਲ ਜਾ। ਮੈਂ ਕਿਹਾ ਸੀ, ਉਹ ਜਦੋਂ ਉਹਨੇ ਇਹਨੇ ਕਿਹਾ ਸ਼ਾਰਟ ਉਹਨਾਂ ਦਾ ਪੌਦਿਆਂ ਦਾ ਹੋਣਾ ਚਾਹੀਦਾ, ਉਹ ਐਂ ਕਰਕੇ ਉਸਤਾਦ ਜੀ ਪੂਰਾ ਘੁੰਮ ਕੇ ਉੱਤੋਂ ਆਇਆ, ਤੇ ਉਹ ਥੱਕ ਗਿਆ। ਮੈਂ ਕਿਹਾ ਇਹਨੂੰ ਬਿਠਾ ਕੇ ਪਾਣੀ ਦਿਓ, ਕਹਿੰਦਾ ਰਹਿਣ ਦੇ ਆਪੇ ਪੀ ਲੂਗਾ। ਅਸੀਂ ਟੁੱਟਣ ਨੇ ਡਿਗਣ ਨੇ ਬਹੁਤ ਯਾਰ ਉੱਥੇ ਕੰਮ। 2 ਫਨਕਾਰ ਘੱਟ ਬੁਲਾ ਲੈਂਦੇ, ਐਸਐਮ ਆਬਦ ਸਾਹਿਬ ਤੇ MS
ਉਹੀ ਐਮ ਸਾਬਤ ਸਾਹਿਬ 2 ਫਨਕਾਰ ਘੱਟ ਬੁਲਾਉਂਦੇ ਅੱਛਾ ਐਮਏ ਸਾਬਤ ਸਾਹਿਬ ਜਿਹੜੇ ਸਾਡੇ ਆਬਦ ਸਾਹਿਬ ਸ਼ਾਇਰ ਨੇ, ਹਾਂਜੀ ਉਹ ਲਾੜੇ ਦਾ ਪਿਓ ਹੋ ਕੇ ਯਾਰ ਉਹਦੀ ਕੋਈ ਦੁਕਾਨ ਤੇ ਕੋਈ ਇੱਕ ਵਾਰੀ ਟਾਇਰ ਵੀ ਬੰਦਾ ਲੈਣ ਆਇਆ ਨਾ ਤੇ ਉਹਦਾ ਨੰਬਰ ਉਹਦੇ ਕੋਲ ਸੇਵਾ ਤੇ ਉਹਨੂੰ ਵੀ ਮੈਸੇਜ ਕਰੀ ਜਾ ਰਿਹਾ ਕਿਦੋਂ ਆਉਣਾ ਤੂੰ। ਇੰਨਾ ਵਿਹਲਾ ਨਹੀਂ ਯਾਰ ਜਾਂ ਵਿਹਲਾ ਤੇ ਜਾਂ ਫਿਰ ਉਹ ਯਾਰਾਂ ਦੋਸਤਾਂ ਦੇ ਨਾਲ ਬਹੁਤ ਪਿਆਰ 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 ਨਾਲ। ਕਰਦੇ ਆ ਪਿਆਰ ਕਰਦੇ ਮੈਂ ਉਹਨੂੰ ਕਿਹਾ ਯਾਰ ਮੇਰੀ ਗੱਲ ਸੁਣ ਆਬਦ ਬਾਦਸ਼ਾਹ, ਮੈਂ ਕਿਹਾ ਮਤਲਬ ਯਾਰ ਤੂੰ ਲਾੜੇ ਦਾ ਪਿਓ ਹੋ ਕੇ ਤੇ ਜਿਹੜਾ ਕੱਖ ਵੀ ਨਹੀਂ ਬੰਦਾ ਹੈਗਾ ਉਹਨੂੰ ਵੀ ਫੋਨ ਕਰਕੇ ਜਿਹਨਾਂ ਤੂੰ ਪਹੁੰਚਿਆ ਨਹੀਂ, ਹਾਏ ਹਾਏ ਹਾਂ ਯਾਨੀ ਉਹਦੇ ਲਈ ਉਹ ਮੈਂ ਵੀ ਤੂੰ ਵੀ ਨਾਰਮਲ ਵੀ ਦੁਕਾਨ ਤੇ ਕੰਮ ਕਰੋ ਸਭ ਇੱਕ ਬਰਾਬਰ ਬਰਾਬਰ ਹੈ। ਸੀਗੇ ਸਾਰਿਆਂ ਨੂੰ ਤੇ ਕਹਿ ਰਿਹਾ ਉਹ ਕਿਆ ਬਾਤ ਆ। ਮੈਨੂੰ ਇਹ ਬੜੀ ਖੁਸ਼ੀ ਉਸਤਾਦ ਜੀ ਭਾਈ ਨਦੀਮ ਨੇ ਆਪਣੇ ਨਦੀਮ ਬਾਸ ਲੂਣੇ ਵਾਲੇ ਹਾਂ। ਉਹਨਾਂ ਨੇ ਜੱਫੀ ਘੁੱਟੇ ਘੁੱਟੇ ਪਾਈ ਕਹਿੰਦੇ ਮਿੱਠੇ ਯਾਰ ਲਵ ਯੂ ਯਾਰ ਅਲੀ ਤੇ ਬਾਸ ਉਹ ਬੜੇ ਪਿਆਰ ਵਾਲੇ ਬੜੀ ਜੀ। ਮੁਹੱਬਤ ਕਰਦੇ ਬੜੀ ਪਿਆਰ ਕਰਦੇ ਅਲੀ ਬਾਸ ਨੇ ਕਿਦਾਂ ਉਹਨੇ ਜਿਹੜਾ ਲਤੀਫ ਦਾ ਭਾਈ ਉਹਦਾ ਭਾਈ ਨਜ਼ਾਕਤ ਅਲੀ ਸਾਹਿਬ ਕਿਆ ਬਾਤ। ਅੱਲਾ ਬਖਸ਼ੇ ਉਹਨਾਂ ਨੂੰ ਹੈ, ਕਮਾਲ ਆਦਮੀ ਸੀ। ਮੈਂ ਰਾਤੀ ਫਿਰ ਉੱਥੇ ਉਹੀ ਗੱਲ ਕੀਤੀ, ਮੈਂ ਕਿਹਾ ਯਾਰ ਉਹ ਸਿੰਗਰ ਜਾਂ ਗਾਣਾ ਠੀਕ ਹੈ, ਜਿਹੜੀ ਏਡੀ ਅੱਛੀ ਗੱਲ ਉਹਨਾਂ ਨੇ ਕੀਤੀ ਹੈ ਜਿਹੜੀ ਹਸਾਉਣ ਵਾਲੀ, ਉਹਦਾ ਵੀ ਕੋਈ ਕਿਤੇ ਮਜਮੂਆ ਹੋਣਾ ਚਾਹੀਦਾ। ਸਹੀ ਗੱਲ। ਫਿਰ ਉਹ ਫਰੀਦ ਖਾਨ ਮੈਂ ਸੋਚਿਆ ਕਿ ਬਾਇਨ ਫੈਸਲਾਬਾਦ ਦੇ ਜਿਹੜੇ ਕੋਈ ਅੱਛੇ ਐਸੇ ਬੰਦੇ ਨੇ ਨਾ ਜਿਨ੍ਹਾਂ ਨੂੰ ਬਹੁਤ ਸਾਰੀਆਂ ਗੱਲਾਂ ਯਾਦ ਨੇ, ਹਾਂ ਯਾਨੀ ਗੱਲਾਂ ਤੋਂ ਮੁਰਾਦ ਹੈ ਕਾਮੇਡੀ ਗੱਲਾਂ, ਜੁਗਤਾਂ ਕਹਿ ਲਓ ਜਾਂ ਗੱਲ ਚੋਂ ਗੱਲ ਕੱਢਣੀ ਕਹਿ ਲਓ, ਜੋ ਵੀ ਜਿਹਨਾਂ ਨੂੰ ਜੈਨੂਇਨ ਯਾਦ ਨੇ ਕਿ ਇਹ ਗੱਲ ਭਾਈ ਜਾਜ਼ ਨੇ ਕੀਤੀ ਸੀ, ਇਹ ਗੱਲ ਭਾਈ ਨਜ਼ਾਕਰ ਨੇ ਕੀਤੀ ਸੀ, ਇਹ ਗੱਲ ਭਾਈ ਸਾਦਕ ਨੇ ਕੀਤੀ ਸੀ, ਇਹ ਗੱਲ ਉਹਨਾਂ ਨੇ ਕੀਤੀ, ਉਹ ਜਿਹਨਾਂ ਨੂੰ ਯਾਦ ਹੋਣ ਨਾ ਪਰ ਕਨਫਰਮ ਕਿਹਾ ਵਾਕਈ ਆ ਉਹਦੀ ਗੱਲ ਆ, ਉਹਨਾਂ ਨੂੰ ਬਿਠਾਈਏ, ਉਹਨਾਂ ਨੂੰ ਕਹੀਏ ਜੀ ਸਾਰਿਆਂ ਦੀਆਂ ਜਿੰਨੀਆਂ ਗੱਲਾਂ ਨੇ ਨਾ ਯਾਦ ਉਹ ਸੁਣਾਓ। ਹਾਂ ਉਹ ਤੁਹਾਡਾ ਫਿਰ ਇੱਕ ਸ਼ੋਅ ਜਿਹੜਾ ਨਾ ਇੱਕ ਉਹਨਾਂ ਦਾ ਮਜਮੂਆ ਉਹਨਾਂ ਦੀ ਸਾਰੀਆਂ ਦੀਆਂ ਗੱਲਾਂ ਦਾ ਤੁਹਾਡਾ ਸੇਵ ਪਿਆ ਰਹੇਗਾ। ਹਾਂ ਕਿ ਅਗਰ ਕਿਸੇ ਨੇ ਵੀ ਦੇਖਣਾ, ਸਾਡੇ ਆਉਣ ਤੋਂ ਬਾਅਦ ਵੀ ਕਿਸੇ ਨੇ ਦੇਖਣਾ ਨਾ ਕਿ ਫੈਸਲਾਬਾਦ ਦੀ ਧਰਤੀ ਤੇ ਮਤਲਬ ਕਿਹੜੇ ਲੋਕ ਸੀ ਜਿਨ੍ਹਾਂ ਦੀਆਂ ਇੰਨੀਆਂ ਮਸ਼ਹੂਰ ਮਜ਼ਾਈਆ ਫਨੀ ਗੱਲਾਂ ਸੀ, ਜਾਂ ਜਿਨ੍ਹਾਂ ਦਾ ਮਤਲਬ IQ ਲੈਵਲ ਔਰ ਸੈਂਸ ਆਫ ਹਿਊਮਰ ਇੰਨਾ ਉੱਤੇ ਸੀ ਕਿ ਉਹ ਇੱਕ ਮਾੜੀ ਜੀ ਗੁੱਸੇ 'ਚ ਗੱਲ ਕਰਦੇ ਸੀ ਤੇ ਉਹਨੂੰ ਉਲਟਾ ਕੇ ਵੱਖੀਆਂ ਤੋੜ ਦਿੰਦੇ ਸੀ। ਉਹ ਇਸ ਸ਼ੋਅ 'ਚ ਵੇਖੋ ਸਾਰੇ ਡਿਸਕਸ ਹੋਏ ਨੇ। ਹਾਂ ਔਰ ਸਾਜੀ ਵੈਸੇ ਇਹਦੇ ਨਾਲ ਇਹ ਵੀ ਹੈ ਨਾ, ਅਸੀਂ ਵੀਡੀਓ ਵੀ ਇੱਕ ਕਰ ਸਕਦੇ ਨਾ, ਜਿਹੜਾ ਰਿਕਾਰਡ ਰਹੇਗਾ ਜਿਹੜਾ ਉਹਨਾਂ ਨੂੰ ਬਿਠਾ ਕੇ। ਮੈਂ ਕੀ ਕਹਿ ਰਿਹਾ, ਤੁਸੀਂ ਮੈਂ ਕੀ ਕਿਹਾ ਕਹਿ ਰਿਹਾ, ਕਿਤਾਬ ਇਹੀ ਕਿਹਾ ਬਿਲਕੁਲ ਕਿਤਾਬ? ਉਹਨਾਂ ਨੇ ਕਿਹਾ ਸ਼ੋ ਖਿਤਾਬ ਮੈਂ ਕਿੱਥੋਂ ਗਿਆ ਤੈਨੂੰ? ਤੁਸੀਂ ਰਾਤੀ ਕਿਹਾ ਸੀ ਕਿਤਾਬ ਲਿਖੀ। ਕਿਤਾਬ ਨਹੀਂ, ਵੀਡੀਓ ਉਦੋਂ ਫਿਰ ਕਿਹਾ ਤੂੰ ਉੱਠ ਕੇ ਪਰੇ ਚਲਾ ਗਿਆ ਸੀ। ਅੱਛਾ ਕਿਤਾਬ ਫਿਰ ਮੈਂ ਉੱਥੇ ਬੰਦ ਕਰਤੀ ਸੀ। ਅੱਛਾ ਉਸਤਾਦ ਜੀ ਆਨ ਵਾਲੀ ਸੌਰੀ ਉਸਤਾਦ ਜੀ ਉਹ ਤੁਸੀਂ ਇਹ ਜਿਹੜੀ ਆ ਵੀਡੀਓ ਬਣਾਓਗੇ ਨਾ ਉਹਦੇ ਚ ਚਮਚੀ ਵਾਲੀ ਜੁਗਤ ਪਾਣਾ ਨਾ ਭੁੱਲਣਾ। ਉਹ ਤਾਂ ਜ਼ਾਹਰ ਆ। ਤੈਨੂੰ ਪਤਾ ਕਿ ਸਦੀ ਦੀ ਜੁਗਤ ਆ ਉਸਤਾਦ ਜੀ। नहीं तो मैं स्टार्ट तो लिखना वा, इसको दूसरी दफा कोई सालर नहीं देता, ये मजमुआ है उसका। ਆਹ ਇਹ ਕਿਤਾਬ ਦਾ ਨਾਮ ਹੀ ਰੱਖ हाँ ਖੋਤਾ ਆਪ ਕਹਿ ते रहा एंड ते लिखना खोता खुद कह रहा है। ਯਾਰ। ਉਸਤਾਦ ਜੀ ਆਨ ਵਾਲੀ ਨਹੀਂ ਆਨ ਭਾਈ ਉਹਨਾਂ ਨੂੰ ਬੁਲਾਓ ऑन नु फोन करें यार, ਤੇ ਭਾਈ ਅਲੀ ਬਾਸ ਨੂੰ उनका ਬੁਲਾਓ जदों ऑन नु दिल करे। ਯਾਰ हाँ ਤੇ ਭਾਈ ਅਲੀ ਬਾਸ ਨੂੰ ਬੁਲਾਓ, ਇਹਨਾਂ ਨੂੰ ਬਹੁਤ ਵਾਕਿਆ ਯਾਦ ਨੇ, ਬਸ ਬਹੁਤ ਠੀਕ। ਗੱਲਾਂ ਯਾਦ ਨੇ ਉਹਨਾਂ ਦੀਆਂ। बस ठीक है। ਤੇ ਨਾਲ ਦੋ ਜਣੇ ਕੋਈ ਹੋਰ ਜਿਹੜੇ ਭਾਵੇਂ ਨਾ ਮਤਲਬ ਹੁਣ ਫੇਮਸ, ਲੇਕਿਨ ਉਹ ਇਹ ਕਿ ਉਹਨਾਂ ਦੇ ਨਾਲ ਬਹਿਣ ਉੱਠਣ ਵਾਲੇ ਬਹੁਤ ਹੈ। ਗੈਦਰਿੰਗ ਵਾਲੇ ਹੁੰਦੇ ਨੇ। ਨਹੀਂ ਉਹ ਭਾਈ ਬਾਬਰ ਹੋਰਾਂ ਨੂੰ ਬਹੁਤ ਗੱਲਾਂ ਨੇ ਯਾਦ ਨੇ, ਉਹਨਾਂ ਨੂੰ। ਕੋਈ ਐਸਾ ਬੰਦਾ ਜਿਹੜਾ ਭਾਈ ਸਾਦਕ ਹਰਿਆਣੀਆਂ ਦੇ ਹਾਂ ਇਰਦ ਗਿਰਦ ਹੋਵੇ ਕੋਈ, ਹਾਂਜੀ। ਹਨਾ? ਬਾਬੇ ਦੁਲਾਰੇ ਖਾਨ ਸਾਹਿਬ ਨੂੰ ਉਸਤਾਦ ਜੀ ਦੇ ਹਾਂ ਦੁਲਾਰੇ ਖਾਨ ਨੂੰ ਬਾਬੇ ਗੁੱਗੂ ਨੂੰ ਬੁਲਾ ਲਿਓ। ਰਾਤੀ ਉਹ ਗੱਲ ਚ ਨਹੀਂ ਕਹਿੰਦਾ, ਮੈਂ ਅਲੀ ਬਾਸ ਭਾਈ ਕਹਿ ਰਿਹਾ, ਕਹਿੰਦੇ ਮੈਂ ਨਾ ਭਾਈ ਨਜ਼ਾਕਤ ਦੇ ਨਾਲ ਕਿਤੇ ਸ਼ੋਅ ਤੇ ਗਿਆ ਤੇ ਉੱਥੇ ਸ਼ਾਦੀ ਦੇ ਸ਼ੋਅ ਸੀ ਤੇ ਭਾਈ ਨਜ਼ਾਕਤ ਗਾ ਰਹੇ ਤੇ ਮੈਨੂੰ ਬਾਰ-ਬਾਰ ਕਰ ਰਹੇ ਉਹ ਦੁਲਹਨ ਨੂੰ ਬੁਲਾ ਕੇ ਲਿਆ ਤੇ ਕਹਿੰਦੇ ਮੈਂ ਗਿਆ ਵਾਂ ਤੇ ਉਹ ਅੱਗੋਂ ਬਿਜ਼ੀ ਸੀ ਕਿਤੇ ਤੇ ਮੈਂ ਆ ਗਿਆ ਤੇ ਮੈਂ ਨਹੀਂ ਬੁਲਾਇਆ 2-3 ਵਾਰੀ ਦੁਲਹਨ ਨੂੰ, ਤੇ ਕਹਿੰਦਾ ਉਹਨੂੰ ਕਹ ਦੁਲਹਨ ਨੂੰ ਬੁਲਾ ਕੇ, ਤੇ ਹੁਣ ਭਾਈ ਨਜ਼ਾਕਤ ਦੀ ਭਾਈ ਮਤਲਬ ਗਾ ਲਿਆ ਤੇ ਭਾਈ ਅਲੀ ਬਾਸ ਗਾ ਰਿਹਾ ਤੇ ਬੈਨੇ ਕਹਿੰਦਾ ਜੀ ਮੈਂ ਤੁਹਾਨੂੰ ਬੁੱਲੇ ਸ਼ਾਹ ਦਾ ਕਲਾਮ ਸੁਣਾਵਾਂਗਾ, ਤੇ ਉੱਠ ਕੇ ਕਹਿੰਦੇ ਪਹਿਲੇ ਦੁੱਲੇ ਸ਼ਾਹ ਨੂੰ ਤੇ ਬੁਲਾ ਲਿਆ। ਕਹਿੰਦੇ ਪਹਿਲੇ ਦੁੱਲੇ ਸ਼ਾਹ ਨੂੰ ਤੇ ਬੁਲਾ ਲਿਆ, ਤੈਨੂੰ 20 ਵਾਰੀ ਕਹਿ ਦਿੱਤਾ ਮੈਂ ਉਸਤਾਦ ਜੀ ਵੈਸੇ ਡਾਈਟ ਰਾਤੀ ਆਪਣੀ ਭੁੱਲ ਗਿਆ ਸੀ ਉਹ, लेकिन डाइट पे दोबारा फोकस करना, मैं बिल्कुल लाइट खाना खाना वा। लाइट नहीं, तुमने टाइट खाया है और छुपाया भी है भाई, इसके शॉपर नहीं पकड़े गए, तुम्हें नहीं पता। ਸ਼ਾਪਰ ਨਹੀਂ ਤੂੰ ਦੇਖਦਾ ਇਹਨੂੰ ਖਾਂਦਾ ਲੱਗਦਾ ਸੀ ਮੇਦੇ ਦੀ ਜਗ੍ਹਾ ਟੁਕੜੇ ਵਾਲਾ ਬੋਰਾ ਟੰਗਿਆ। ਉਹ ਯਾਰ ਓਏ ਅਸੀਂ ਉਹ ਵੀ ਵਿਆਹ ਵੇਖਿਆ ਉਸਤਾਦ ਜੀ, ਜਿਹੜਾ ਥੱਲੇ ਬਹਿ ਕੇ ਨਾ ਸਾਰੀ ਬਰਾਤ ਨੂੰ ਸਾਦਕਾਬਾਦ ਅਸੀਂ ਵਿਆਹ ਦੇ ਗਏ, ਥੱਲੇ ਜ਼ਮੀਨ ਤੇ ਬਹਿ ਕੇ ਸਾਰਾ ਰੋਟੀ ਖਾਂਦੇ। ਆ ਤੇ ਕੋਈ ਰੌਲਾ ਨਹੀਂ, ਲੇਕਿਨ ਜਿਹੜੀ ਤੂੰ ਸਲਾਮੀ ਵਾਲਾ ਉਹਨੂੰ ਫੜਾਇਆ ਵਾ ਇਨਵੈਲਪ, ਉਹ ਸਾਜੀ ਵੇਖੋ ਉਹ ਵੀ ਮੈਂ ਦੇਖਿਆ ਭਾਈ ਆਪ ਸਾਈਡ ਤੇ ਹੋ ਕੇ ਨਾ ਇੰਜ ਕਰਕੇ ਇਨਵੈਲਪ ਪੁੱਟਾ ਪੜ ਕੇ ਇੰਜ ਕਰਨ ਲਿਆ। ਮਿਕ ਕੀ ਹੁੰਦੀ ਆ ਮਿਕ? ਉਹਦੇ ਚ ਮੋਬਾਈਲ ਚ 100 ਵਾਲਾ ਨੋਟ ਤੇ ਉਹਦੇ ਤੇ ਰਬੜ ਚੜਾਈ ਦੱਥੀ ਇੱਕੋ ਸੋਲਰ ਨੰਬਰ ਤੇ ਰਬੜ ਚੜਾ ਕੇ ਤੇ ਅੰਦਰਲੀ ਸਾਈਡ ਤੇ ਨੂੰ ਟੇਪ ਨਾਲ ਇਨਵੈਲਪ ਦੇ ਨਾਲ ਵੀ ਲਾਇਆ। ਨਹੀਂ ਇੰਜ ਕਰਕੇ ਇਹਨੇ ਨਿਵਾਲ ਫੜਾਇਆ ਭਾਈ ਆਬਰ ਨੂੰ, ਤੂੰ ਖੋਲ ਕੇ ਦੇਖਿਆ ਤਾਂ ਬਿਜਲੀ ਦਾ ਬਿੱਲ ਵਿਚਾਰਾ ਲਾਉਂਦਾ ਫਿਰ ਇੰਜ ਕਰ, ਜੇ ਡੇਟ ਨਾ ਗਈ ਨਹੀਂ ਮੈਂ ਬਿੱਲ ਲਾ ਦਵਾਂ।
ਯਾਰ ਇਹ ਦੱਸੇ ਤੁਸੀਂ 1000 ਵਾਲੇ ਨੋਟਾਂ ਦੀ ਕਾਪੀ ਲੈਣੀ ਸਿੱਟਣ ਵਾਲੀ, ਤੇ ਇੱਕ ਨੋਟ ਦੇ ਨਾਲ ਨਾ ਇੱਕ ਯਾਦ ਆ ਤੈਨੂੰ ਇੱਕ ਰਬੜ ਹੁੰਦੀ ਸੀ ਛੋਟੇ ਹੁੰਦੇ ਜਿਹਦੇ ਅੱਗੇ ਆਂਡਾ ਲੱਗਾ ਹੁੰਦਾ ਸੀ, ਇੱਥੇ ਬੰਨ ਕੇ ਉਹਨੂੰ ਐਂ ਉਹ ਬਰੀਕ ਜਿਹੀ ਰਬੜ ਸੀ, ਅੱਜ ਵੀ ਆਉਂਦੀ ਆ ਬਰੀਕ ਜਿਹੀ ਰਬੜ ਹੁੰਦੀ ਹਾਂਜੀ। ਉਹ ਇੱਕ ਨੋਟ ਦੇ ਨਾਲ ਲਾ ਕੇ ਨਾ ਇਦਾਂ ਥੋੜੀ ਖੁੱਲੀ ਛੱਡ ਕੇ ਤੇ ਇੰਜ ਕਰੀ ਉਹਨੇ ਫਿਰ ਟੌਂ ਹਨਾ। ਯਾਰ ਅੱਛਾ ਉਸਤਾਦ ਜੀ, ਹੁਣ ਤੇ ਜਾਇਜ਼ ਕੈਸ਼ ਲਾ ਦਿੱਤਾ ਵਾ ਲੋਕਾਂ ਨੇ, ਅਕਾਊਂਟ ਨੰਬਰ ਆਪਣੇ ਮੋਲ ਦੇ ਉੱਤੇ ਜਿਹਨੇ ਸਲਾਮੀ ਪਾਉਣੀ ਉਹ ਚੱਲ ਹਾਂਜੀ ਜੀਐਚ ਕਿਆ ਔਰ ਕਿਉਂ ਲੱਗਾ ਹੁੰਦਾ ਵਾ ਉਹ ਕਹਿੰਦੇ ਸਕੈਨ ਕਰ ਲਓ, ਸਲਾਮੀ ਸਕੈਨ ਕਰਕੇ ਤੁਸੀਂ ਸਕੈਨ ਕਰਕੇ। ਉਹ ਨਹੀਂ ਹੈ ਯਾਰ, ਮਾਰਕੀ ਦੇ ਅੰਦਰ ਤੁਸੀਂ ਉਹ ਅਗਲੇ ਨੂੰ ਕਿੱਦਾਂ ਪਤਾ ਲੱਗੂ ਵੀ ਇਹ ਕਿੰਨੇ ਪਾਈ ਹੈ ਕਿੰਨੇ ਪਾਈ ਹੈ ਕਿੰਨੇ ਕਿਉਂਕਿ ਟ੍ਰਾਂਜੈਕਸ਼ਨ ਆਉਂਦੀ ਉਹਦਾ ਨਾਮ ਲਿਖਿਆ ਹੁੰਦਾ, ਫਲਾਣੇ ਨੂੰ ਜਿਹਨੂੰ ਕਾਰਡ ਪਾਇਆ ਸੀ ਉਹਦੀ ਸਲਾਮੀ ਆ ਗਈ। ਇਹਨੂੰ ਕੀ ਪਤਾ ਤਾਂ ਨਿਆਣਾ ਮਾ ਜਦੋਂ ਰਿਸੈਪਸ਼ਨ ਬੜੀ ਤੇ ਨਾ ਮਾਰਕੀ ਉੱਥੇ ਜੀਐਚ ਕਿਆ ਕੋਡ ਲੱਗਾ ਹੁੰਦਾ ਤੇ ਲਿਖਿਆ ਹੁੰਦਾ ਜੇ ਇਹ ਆਬਦ ਸਾਹਿਬ ਕੀ ਸ਼ਾਦੀ ਹੈ ਜਾਂ ਫਲਾਂ ਦੀ ਸ਼ਾਦੀ ਹੈ। ਭਾਈ ਸਾਹਿਬ ਸਿਰਫ ਇਹ ਦੱਸਿਆ ਹੁੰਦਾ ਵੀ 3 ਮਾਰਕੀਆਂ ਨੇ ਅੰਦਰ, ਇੱਧਰ ਆਬਦ ਸਾਹਿਬ ਦੀ ਆ, ਇੱਧਰ ਫਲਾਣੇ ਦੀ, ਇੱਧਰ ਫਲਾਣੇ ਦੀ, GHU ਆ ਕੋਡ ਨਹੀਂ ਲੱਗਾ ਹੁੰਦਾ। ਹਾਂਜੀ ਸਾਜੀ ਇਹਦੇ ਵਿਆਹ ਤੇ ਜਦੋਂ ਸੀ ਗਏ ਸੀ ਬਿੱਟੇ ਦੇ, ਤੇ ਇਹਦਾ ਬੁੜਾ ਸੀ ਇਹਦੀ ਸਲਾਮੀ ਉਹ ਰਸਮ ਬੜੀ ਅੱਛੀ ਆ ਵੀ ਇੰਜ ਕਰਕੇ ਚੌਲਾਂ ਦੀ ਪਰਾਤ ਲੈ ਕੇ ਬੜੇ ਕੱਚੇ ਚੌਲ ਨਾਲ ਚੀਨੀ ਇੰਜ ਕਰਕੇ 1000 ਰੁਪਏ ਨਾਲ ਸਲਾਮੀ ਲਿਖਣੀ, ਅਗਲੀ ਯਾਦ ਨਹੀਂ ਭਾਜਨ ਇਹਦੇ ਤੇ ਚੋਰੀ ਫੇਰੀ ਉਹਨਾਂ ਨੇ, ਅੱਗੇ ਗੱਲਾਂ ਸੀ ਪਿੱਛੇ ਚੋਰੀ ਵਾਲਾ ਸੀ। ਅੱਲਾਹ ਕਾ ਬਿਸਮਿਲ੍ਲਾ ਭਾਈ। ਇਹਦਾ ਭਰਾ ਉਸਤਾਦ ਜੀ ਗਾਰਡ ਟੈਪ ਬੂਹੇ ਦੇ ਵਿੱਚ ਖੜਾ ਤੇ ਬੁੜਾ ਉੱਤੇ ਬੈਠਾ ਸੀ ਤੇ ਉਹਨੂੰ ਕਹਿ ਰਿਹਾ ਲਿਖੇ ਦੀ ਵੀ, ਸਾਰੇ ਲੁਕਦੇ ਫਿਰਦੇ ਵੀ ਇਧਰ ਮੇਰੀ ਕਿਧਰ। ਸ਼ਾਦੀ ਤੇ ਮੇਰੇ ਬਾਲ ਸਾਹਿਬ ਤਾਂ ਹੈ ਨਹੀਂ ਸੀ, ਮੇਰੇ ਭਾਈ ਸੀ ਉਹ, ਭਾਈ ਕਿਹੜਾ ਵੱਡਾ ਭਾਈ। ਤੇਰੇ ਵੱਡੇ ਭਾਈ ਦੀ ਸ਼ਾਦੀ ਤੇ ਨਹੀਂ ਸੀ ਅਸੀਂ ਗਏ। ਹਾਂਜੀ ਹਾਂਜੀ ਆਹੋ ਇਹਦੇ ਵਿਆਹ ਤੇ 3 ਦਿਨ ਇੱਕ ਪਾਟਾ ਨੋਟ ਲੈ ਕੇ ਰਿਸ਼ਤੇਦਾਰਾਂ ਦੇ ਘਰ ਪੁੱਛਦਾ ਫਿਰਦਾ ਸੀ ਇਹ ਕੌਣ ਦੇ ਕੇ ਗਿਆ। ਉਹਦੀਆਂ ਦੋਵਾਂ ਸਾਈਡਾਂ ਤੇ ਕਾਇਦੇ ਸਾਹਿਬ ਸੀ, ਉਹ ਦੋਵੇਂ ਸੱਜੇ ਪੀਸ ਕਿਸੇ ਨੇ ਜੋੜਤੇ। ਇੱਕ ਪਾਸੋਂ 100 ਦਾ ਇੱਕ ਪਾਸੋਂ 1000 ਦਾ। ਬਸ ਜਿਹੜੇ ਬੰਦੇ ਰੋਟੀ ਖਾ ਕੇ ਨਿਕਲਦੇ ਸੀ ਉਹਨਾਂ ਦਾ ਵਜ਼ਨ ਤੋਲ ਕੇ ਸਲਾਮੀ ਲੈਂਦੇ ਸੀ। ਨਹੀਂ ਮਿੱਠੇ ਦੀ ਸਲਾਮੀ ਤੇ ਹਾਲੇ ਵੀ ਇਦਾਂ ਹੁੰਦਾ ਹਿਸਾਬ ਕਿਤਾਬ ਕਈ। ਨਹੀਂ ਮੈਨੂੰ ਹੁਣ ਉਦੋਂ ਰਾਸ਼ਨ ਸੀ ਨਾ ਪਾਇਆ, ਫੈਮਿਲੀ ਮੈਂਬਰ ਸੀਗੇ ਤੇ ਜਾਂ ਟੀਮ ਦੇ ਮੈਨੂੰ 2.5 ਲੱਖ ਰੁਪਏ ਸਲਾਮੀ ਇਕੱਠੀ ਹੋਈ ਸੀ। ਆਹ ਲੈ ਇੰਨੀ ਕੁ ਹਿਸਾਬ ਨਾਲ ਲਾਓ 950 ਬੰਦਾ ਸੀ। ਇਹਨਾਂ ਦੇ ਰਿਸ਼ਤੇਦਾਰਾਂ ਚੋਂ ਇਹ ਹੀ ਸਭ ਤੋਂ ਉੱਤੇ ਆ। ਆਹੋ ਨਹੀਂ ਉੱਤੇ ਤੇ ਫਿਰ ਛੱਡਦੇ ਉੱਤੇ ਤੇ ਹੋਰ ਚੱਲਣ ਗੱਲਾਂ ਚੱਲ ਜਿਹੜੀਆਂ ਮਾਂ ਬਿਜ਼ਨਸਮੈਨ ਹੀ ਸਾਰੇ। ਪਹਿਲੀ ਸਲਾਮੀ ਫਰੀਦ ਆਈ ਹੈ, ਇੱਕ ਬੰਦੇ ਨੇ 200 ਪਾਇਆ ਤੇ ਉੱਥੇ ਹੀ ਪਰਾਤ ਛੱਡ ਕੇ ਬੋਤਲ ਲੈਣ ਚਲ ਗਏ ਦੂਜੀ ਚੀਜ਼ ਲੈ ਕੇ। ਇੱਕ ਬੰਦੇ ਨੂੰ ਸਲਾਮੀ ਪਾਉਣ ਕੇ ਤਾਂ ਸਲਾਮੀ ਰਹਿਣ ਦੇ ਕਰਿਆਨੇ ਵਾਲੇ ਦੇ ਪੈਸੇ ਲਾਦੇ ਬਸ ਮੇਰੇ ਸਲਾਮੀ ਆ ਗਈ ਤੇਰੇ। ਯਾਰ ਫਰੀਦ ਨਹੀਂ ਇਹ ਜਿਹੜਾ ਹੁੰਦਾ ਲਿਫਾਫੇ 'ਚ ਇਹ ਠੀਕ ਆ, ਉੱਤੇ ਨਾਂ ਲਿਖਿਆ ਹੁੰਦਾ, ਟੇਪ ਲੱਗੀ ਹੁੰਦੀ, ਕਿਉਂਕਿ ਜਦੋਂ ਅਗਲੇ ਨੇ ਖੋਲਣਾ ਪਾੜਨਾ ਉਹਨੂੰ ਜ਼ਰਾ ਉਹਨੂੰ ਸਖਤੀ ਨਾਲ ਪਤਾ ਲੱਗੇ ਵੀ ਕਿਹਦੀ ਹੈ। ਜਾਇਜ਼ ਕੈਸ਼ ਵਾਲਾ ਕੰਮ ਕਿੰਨੇ ਬਾਅਦ 'ਚ ਬਹਿ ਕੇ ਚੈੱਕ ਕਰਨਾ। ਨਾਲੇ ਉੱਪਰ ਨਾਮ ਲਿਖਿਆ ਹੁੰਦਾ ਬਕਾਇਦਾ। ਹਾਂ ਨਾਮ ਪੂਰਾ ਲਿਖਿਆ ਹੁੰਦਾ ਔਰ ਉਹਨੂੰ ਤੁਸੀਂ ਟੇਪ ਲੱਗੀ ਹੁੰਦੀ ਹੈ, ਉਹਨੂੰ ਪਾੜਨਾ ਖੋਲਣਾ, ਉਹ ਇੱਕ ਭਰਪੂਰ ਉਹਨੂੰ ਫੀਲ ਹੁੰਦੀ ਕਿ ਯਾਰ ਇਸ ਬੰਦੇ ਨੇ ਆਇਆ। ਹੁਣ ਡਿਜੀਟਲ ਕਰੰਸੀ ਆ ਰਹੀ ਨਾ ਹਰ ਪਾਸੇ, ਹਰ ਬੰਦਾ ਜਿਹੜਾ ਡਿਜੀਟਲ ਯੂਜ਼ ਕਰਦਾ ਵਾ ਉਹ ਕਹਿੰਦਾ ਭਾਈ ਨਾ ਦਰੋ। ਨਹੀਂ ਸਲਾਮੀ ਭਾਈ ਉਹੀ ਠੀਕ। ਜਿਹੜੇ ਬੰਦੇ ਨੇ ਥੋੜੀ ਪਾਉਣੀ ਸੀ ਨਾ 500 1000 ਉਹ ਕਦੀ ਨਾਂ ਨਹੀਂ ਲਿਖੂਗਾ, ਕੋਈ ਨਾ ਕਦਾ ਲਿਖਣਾ ਇੱਦਾਂ ਦੇ ਦਿਓ, ਮੈਂ ਕਿ ਦਿਖਾਵਾ ਨਹੀਂ ਕੀਤਾ। ਮੈਂ ਤੁਹਾਨੂੰ ਦੱਸਦਾ ਨਾ ਇਹ ਚਲਾਕੀ ਹੁੰਦੀ ਹੈ, ਜਿਹਨੇ 500,000 ਪਾਉਣਾ ਨਾ ਉਹਨੇ ਸਿਰਫ ਇੰਜ ਜੱਫੀ ਪਾ ਕੇ ਨਾ ਉਹਦੀ ਜੇਬ 'ਚ ਐ ਪਾ ਦੇਣਾ ਤੇ ਉਹਨੂੰ ਪਤਾ ਲੱਗਣਾ, ਜਰਾ ਥੋੜਾ ਜਿਹਾ ਹੱਥ ਵੀ ਬੱਕੀ 'ਚ ਮਾਰ ਕੇ ਉਹਨੂੰ ਪਤਾ ਲੱਗਣਾ ਉਹਦੀ ਜੇਬ 'ਚ ਅੱਗੇ ਹੀ ਕਿੰਨੇ ਪੈਸੇ ਹੈ। ਹਾਂ ਉਹ ਵਿੱਚ ਲਾਰ ਰੂਖ ਹੱਥ ਵੀ ਮਾਰ ਦੇਣਾ ਕਰਕੇ ਜੇਬ ਤੇ ਮੁੜ ਕੇ ਕਹਿਣਾ ਲਓ ਜੀ ਹੁਣ ਉਹਨੂੰ ਪਤਾ ਹੀ ਨਹੀਂ ਵੀ ਇਹ ਕਿੰਨੇ ਪਾ ਗਏ ਆ। ਆਪਣੇ 10,000 ਹੀ ਪਾ ਗਏ। ਉਹਦੀ ਜੇਬ 'ਚ 5,000 ਵਾਲੇ ਵੀ 1000 ਵਾਲੇ ਵੀ ਆ ਕਿ ਨਹੀਂ, ਉਹਦੇ 'ਚ ਪਾ ਕੇ ਥੋੜਾ ਮਿਕਸ ਵੀ ਕਰ ਦੇਣਾ ਉਹਨੂੰ। ਵਾਜਨ ਗਿਆ ਸਵੇਰ ਦੋ ਆਹੋ। ਸਵੇਰ। ਮਿੱਠਾ ਭਾਈ ਸਲਾਮੀ ਵਾਲੇ ਨੂੰ ਕਹਿੰਦੇ ਯਾਰ ਵੇਖ ਲਓ ਬੋਂਡ ਆ ਮੇਰੇ ਕੋਲ। ਅੱਛਾ ਮਾੜਾ ਬੰਦਾ ਹਮੇਸ਼ਾ ਵਲੀਮਾ ਖਾ ਕੇ ਨਾ ਲੜਦੇ ਪਿਓ ਕੋ ਜਾ ਕੇ ਸਿਰਫ ਤਿਲੀ ਮਾਰ ਕੇ ਕੋਈ ਸੋਹਣਾ ਹੋ ਗਿਆ ਮਾਸ਼ਾਅੱਲਾ, ਸੋਹਣਾ ਹੋ ਗਿਆ। ਲੋਕ ਅਕਸਰ ਕਹਿੰਦੇ ਆਹੋ ਇਹੀ ਕਹਿੰਦਾ ਆਹੋ। ਕੱਟਾ ਬਹੁਤ ਸੋਹਣਾ ਬਣਿਆ ਮਾਸ਼ਾਅੱਲਾ। ਫਰੀ ਨੇ ਵੀ ਤਾਜੀ ਨੰਬਰ ਲਿਖਿਆ ਆਨਲਾਈਨ, ਉਹ ਗਲਤ ਲਿਖਤਾ, ਉਹ ਸਾਰੀਆਂ ਸਲਾਮੀਆਂ ਹੋਰ ਕਿਸੇ ਨੂੰ ਚਲੇ ਉਹ ਵੀਰ ਫਿਰ ਨਾ ਬੋਲਿਆ ਹੁਣ ਉਹਦੇ ਘਰ ਦੇ ਬਾਹਰ ਬੈਠਾ ਰੋਂਦੇ। ਨਹੀਂ ਫਰੀ ਨੇ ਤੇ ਕਰਕੇ ਸਲਾਮੀ ਪਈ ਤੇ ਆਪ ਸਾਰੇ ਫੜ ਲਿਆ, ਕਹਿੰਦੇ ਇਹ ਤੇ ਹੋ ਗਏ ਕਸਟਰਡ ਦੇ, ਬਾਕੀ ਰੋਟੀ ਦੇ ਕਿੱਥੋਂ ਹੋ ਗਏ। ਨਹੀਂ ਯਾਰ ਕਸਮ ਯਾਰ ਮਿੰਟੇ ਨਹੀਂ ਫਰੀਦ ਨੇ ਭਾਜੀ ਕੋਈ ਸਲਾਮੀ ਨਹੀਂ ਪਾਈ। ਮੈਂ ਯਾਰ ਉਸਤਾਦ ਨਹੀਂ ਕੋਈ ਨਹੀਂ ਸਲਾਮੀ ਪਾਈ, ਜਿੰਨੀ ਕੁ ਤੂੰ ਸਲਾਮੀ ਪਾਈ ਨਾ ਉਹ ਅਸੀਂ ਨਮੋਸ਼ੀ ਹੋ ਰਹੀ ਮੈਨੂੰ ਦੱਸਣ ਉਹ ਲੱਗੇ। ਚਲੋ ਉਸਤਾਦ ਜੀ ਇੰਨੀ ਕੀ ਹੁੰਦੀ ਹੈ, ਇੱਕ ਤਗੜਾ ਬੰਦਾ ਮਾੜਾ ਬੰਦਾ ਇਦਾਂ ਹੀ ਹੁੰਦਾ। ਉਹਨੇ ਸਲਾਮੀ ਪਾਈ ਲੇਕਿਨ ਉਹਨਾਂ ਨੇ ਨਾਮ ਨਹੀਂ ਦਿੱਤਾ। ਹਾਂ ਫਰੀਦ ਨੇ ਆਪਣਾ ਭਰਾ ਨੂਨੀ ਦਾਲ ਲੈ ਕੇ ਬਾਹਰ ਖੜਾ ਕੀਤਾ ਸੀ ਮਾਜ। 6 ਬੰਦੇ ਅਸੀਂ 5-6 ਜਣੇ ਗਏ ਸਾਂ, ਮੈਂ ਹੀ ਸਾਰਿਆਂ ਦਾ ਮਿਕਸ ਕਰਕੇ ਮੈਂ ਫਿਰ 2000 ਰੁਪਏ ਪੜਾਤਾ ਪਈ ਆਵਾ। ਚਲੋ ਸ਼ੁਕਰ ਹੈ। ਹਾਂ ਸਿਰਫ 2000 ਸਿਰਫ ਹੁੰਦਾ 2000 ਇੱਕ ਬੰਦੇ ਦਾ। ਸਿਰਫ ਤਾਂ 2000 ਯਾਰ ਉਹ ਵੀ ਸ਼ੇਖ ਨੇ, ਤੁਸੀਂ ਵੀ ਸ਼ੇਖ ਹੋ ਨਾ, ਉਹਨੇ ਕਬੂਲ ਕਰ ਲਿਆ। 2000 ਰੁਪਏ ਤੇ ਸਲਾਮੀ ਪਾਈ ਦਾ ਥਾਈਲੈਂਡ ਦਾ ਹਨੀਮੂਨ ਦਾ ਇਹਨਾਂ ਨੇ ਚੈੱਕ ਦਿੱਤਾ ਵਾ। ਉਹ ਕੋਈ ਚੈੱਕ ਨਹੀਂ ਦਿੱਤਾ, ਮੈਂ ਚੈੱਕ ਕਰ ਲਈ ਤੂੰ ਜਾ ਕੇ ਭਾਵੇਂ
ਕੋਈ ਨਹੀਂ, ਮੈਂ ਚੈੱਕ ਦਿੱਤਾ। ਜੇ ਉੱਥੇ ਮੈਂ ਫਵਾਦ 2000 ਰੁਪਇਆ ਸਲਾਮੀ ਬਹੁਤ ਹੁੰਦੀ ਹੈ ਭਾਜੀ। ਹਾਂਜੀ ਸਰ ਜੀ, ਹਾਂ ਤੇ ਹਾਂ, ਇੱਕ ਬੰਦੇ ਦਾ ਸਾਜੀ 2000। ਦੌਰ ਵੱਧ ਗਿਆ, ਟਾਈਮ ਅਸੀਂ ਤੇ ਉਹੀ ਆ ਨਾ। ਦੂਜੀ ਗੱਲ ਸਾਜੀ, ਮੈਂ ਤੁਹਾਨੂੰ ਇੱਕ ਗੁਰ ਦੀ ਗੱਲ ਦੱਸਾਂ, ਜੁਗਨੂ ਬਾਦਸ਼ਾਹ, ਮੇਰੀ ਗੱਲ ਯਾਦ ਰੱਖਣਾ। ਬੜੇ ਬੰਦੇ ਐਸੇ ਨੇ ਜਿਹੜੇ ਜਾ ਕੇ ਨਾ ਮਤਲਬ ਰਾਤੀ ਵੀ ਮੈਂ ਦੇਖਿਆ ਨਿਜ਼ਾਮ ਕਿ ਸਲਾਮੀ ਜਿਹੜੀ ਨਾ, ਅਗਰ ਤੇ ਤੁਸੀਂ ਲਾੜੇ ਦੇ ਯਾਰ ਹੋ ਤੇ ਲਾੜੇ ਨੂੰ ਫੜਾਉਣੀ ਆ ਹਾਂ ਸਲਾਮੀ, ਉਹਦੇ ਪਿਓ ਨੂੰ ਨਹੀਂ ਫੜਾਉਣੀ ਕਦੀ ਵੀ ਨਹੀਂ। ਕਦੀ ਨਹੀਂ। ਤੇ ਜਿੱਦਾਂ ਅਸੀਂ ਰਾਤੀ ਗਏ ਆ ਕਿ ਸਾਡਾ ਦੋਸਤ ਜਿਹੜੇ ਨੇ ਉਹਨਾਂ ਦੇ ਬੇਟੇ ਦੀ ਸ਼ਾਦੀ ਸੀ, ਤੇ ਸਲਾਮੀ ਦੋਸਤ ਨੂੰ ਫੜਾਉਣੀ ਆ, ਹਾਂਜੀ ਉਹਦੇ ਬੇਟੇ ਨੂੰ ਨਹੀਂ ਫੜਾਉਣੀ। ਬਿਲਕੁਲ ਸਹੀ ਗੱਲ ਕੀ। ਹਾਂਜੀ, ਮੈਂ ਇੱਕ ਇਹੋ ਜੀ ਹਰਕਤ ਅੱਜ ਤੋਂ ਕੋਈ 20-22 ਸਾਲ ਪਹਿਲੇ ਕੀਤੀ ਸੀ, ਨਿੱਕਾ ਜਿਹਾ ਸੀ ਜਦੋਂ ਮੈਂ, ਮਤਲਬ ਜਦੋਂ ਕੋਈ 16-17 ਸਾਲ ਉਮਰ ਸੀ। ਮੇਰੇ ਇੱਕ ਦੋਸਤ ਦੀ ਸ਼ਾਦੀ ਸੀ ਤੇ ਮੈਂ ਉਹਦੇ ਘਰ ਵਿਆਹ ਤੇ ਚਲਾ ਗਿਆ। ਉਦੋਂ 500 ਰੁਪਏ ਸਲਾਮੀ ਬਹੁਤ ਹੁੰਦੀ ਸੀ, ਹੈ ਵੀ ਹੁੰਦਾ 500 ਰੁਪਏ। ਤੇ ਮੈਂ 500 ਰੁਪਇਆ ਆਉਣ ਲੱਗਿਆ ਉਹਦੇ ਵਾਲਦ ਸਾਹਿਬ ਨੂੰ ਫੜਾਤੇ। ਹਾਂ ਮੁੰਡੇ ਦੇ ਵਿਆਹ ਦੋਸਤ ਦਾ ਸੀ, ਉਹਦੇ ਵਾਲਦ ਵਿਆਹ ਦੋਸਤ ਦਾ ਸੀ ਅੱਛਾ ਤੇ ਵਾਲਦ ਸਾਹਿਬ ਨੂੰ ਵੀ ਪਤਾ ਸੀ ਨਾ ਕਿ ਵੀ ਇਹ ਉਹਦਾ ਦੋਸਤ ਆ। ਓਕੇ। ਤੇ ਮੈਂ ਵਾਲਦ ਸਾਹਿਬ ਨੂੰ ਫੜਾਤੇ ਪੈਸੇ ਮੈਨੂੰ, ਕਿਉਂਕਿ ਸਾਰੇ ਉਹਨਾਂ ਨੂੰ ਫੜਾ ਰਹੇ ਸੀ। ਮੈਂ ਦੇਖ ਰਿਹਾ ਸੀ, ਮੈਂ ਕਿਹਾ ਪਤਾ ਨਹੀਂ ਇਸੇ ਭਾਈ ਨੂੰ ਫੜਾਉਣੇ ਆ। ਹਾਂ ਇਹਦਾ ਹੀ ਖਰਚਾ ਹੋਇਆ। ਇਹਦੇ ਉਹ ਉਹਦੇ ਯਾਰ ਨੂੰ ਫੜਾ ਰਹੇ ਸੀ, ਮੈਂ ਉਹਦੇ ਅੱਬੂ ਨੂੰ ਫੜਾਤੇ। ਉਹ ਹੁਣ ਜਿਹੜਾ ਮੇਰਾ ਯਾਰ ਆ ਉਹ ਵੀ ਮਤਲਬ ਫ੍ਰੀ ਸੀ ਮਾਹੌਲ, ਗਾਲ ਗੁਲ ਵੀ ਇਹ ਉਹ ਸਾਰਾ ਨਿਜ਼ਾਮ। ਉਹਨੇ ਦੇਖ ਲਿਆ ਕਿ ਇਹ ਅੱਬੇ ਮੇਰੇ ਨੂੰ ਸਲਾਮੀ ਫੜਾ ਰਿਹਾ ਤੇ ਮੈਨੂੰ ਕਹਿੰਦਾ, ਮੈਂ ਕਿਹਾ ਲੈ ਵੀ ਮੈਂ ਚੱਲਦਾ। ਕਹਿੰਦਾ ਉਰੇ ਆਵੇ, ਤੇਰੇ ਵਿਆਹ ਤੇ ਕਿੰਨੇ ਆਉਣਾ? ਮੈਂ ਕਿ ਮੇਰੇ ਅੱਬੇ ਨੇ, ਹਲੇ ਮੇਰਾ ਨਹੀਂ ਸੀ ਹੋਇਆ। ਮੈਂ ਕਿਹਾ ਤੂੰ, ਤੇ ਕਹਿੰਦਾ ਤੂੰ ਸਲਾਮੀ ਉੱਧਰ ਫੜਾਈ। ਯਾਰ ਇਹ ਸਹੀ ਗੱਲ ਆ। ਹਾਂ ਕਹਿੰਦਾ ਤੇਰੇ ਵਿਆਹ, ਜਦੋਂ ਤੇਰਾ ਵਿਆਹ ਹੋਣਾ ਮੈਂ ਆਉਣਾ ਕਿ ਮੇਰੇ ਅੱਬੇ ਨੇ ਆਉਣਾ? ਮੈਂ ਕਿਹਾ ਤੂੰ ਹੋਣਾ। ਤੇ ਕਹਿੰਦਾ ਸਲਾਮੀ ਉੱਤੇ ਕਿੰਨੇ ਪਾਉਣੀ? ਮੈਂ ਕਿਹਾ ਤੂੰ। ਤੇ ਕਹਿੰਦਾ ਤੂੰ ਕਿਹਨੂੰ ਫੜਾਈ? ਇਹ ਗੱਲ ਮੈਂ ਕਿਹਾ ਯਾਰ ਗੱਲ ਸਹੀ। ਲੌਜੀਕਲੀ ਗੱਲ ਹੈਗੀ ਆ। ਹਾਂ ਅੱਛਾ ਉਹ ਭਾਈ ਫਿਰ ਮੈਂ ਦਿਮਾਗ 'ਚ ਪਾ ਲੇਗਾ। ਰਾਤੀ ਵੀ ਇਦਾਂ ਹੋਇਆ। ਰਾਤੀ ਵੀ ਉਹ ਲੈ ਕੇ ਗਏ ਸਾਨੂੰ, ਆਓ ਜੀ ਦੁਲਹਾ ਤੇ ਦੁਲਹੋ ਸਾਡਾ ਬੱਚਿਆਂ ਨਾਲ ਮਲਾਈਏ ਜਿਨ੍ਹਾਂ ਦੀ ਸ਼ਾਦੀ ਹੋਈ। ਤੇ ਮੈਂ ਗਿਆ ਵਾਂ ਤੇ 3 ਕੁ ਜਾਣੇ ਮੇਰੇ ਨਾਲ ਜਿਹੜੇ ਆਰਟਿਸਟ ਸੀ ਨਾ, ਹੁਣ ਜ਼ਾਹਰੀ ਬਾਤ ਉਹਨਾਂ ਨੇ ਜਦੋਂ ਸਿਰਾਂ ਤੇ ਪਿਆਰ ਦਿੱਤਾ ਬੱਚੀ ਦੇ ਨਾਲ ਲਾਣਾ, ਤੇ ਉਹਨਾਂ ਨੂੰ ਹੀ ਫੜਾ ਦਿੱਤਾ। ਮੈਂ ਮੀਸਣਾ, ਮੈਂ ਚੁੱਪ। ਹਾਏ ਮੈਂ ਲਾੜੇ ਤੁਹਾਨੂੰ 22 ਸਾਲ ਪਹਿਲਾਂ ਵੀ ਇਸ ਤਰ੍ਹਾਂ ਤੁਹਾਨੂੰ ਦੱਸਤਾ ਗਿਆ। ਮੈਂ ਆ ਕੇ ਮੈਂ ਪਿਓਰ ਫਰਾਈ, ਮੈਂ ਕਿਹਾ ਨਹੀਂ। ਹਾਂ ਸਹੀ ਗੱਲ ਆ। ਬੱਚਾ ਨਾਲ ਹੁਣ ਦੇਖਣਾ ਜਿਨ੍ਹਾਂ ਨੇ ਬੱਚੇ ਨੂੰ ਫੜਾਈ ਹੈ, ਤੇ ਜਦੋਂ ਉਹਨਾਂ ਦੇ ਘਰ ਬੱਚਿਆਂ ਦਾ ਵਿਆਹ ਹੋਇਆ ਜਾਂ ਕਿਸੇ ਦਾ ਹੋਇਆ ਤੇ ਉਹਦੇ ਪਿਓ ਨੇ ਜਾਣਾ। ਹਾਂ ਸਲਾਮੀ ਹਮੇਸ਼ਾ ਜਿਹੜਾ ਜਿਹਦੀ ਵਜ੍ਹਾ ਤੋਂ ਤੁਸੀਂ ਗਏ ਹੋ, ਜੇ ਤੁਹਾਡਾ ਦੁਲਹੇ ਦਾ ਬਾਪ ਯਾਰ ਆ ਤੁਹਾਡਾ ਮੇਨ, ਤੇ ਉਹਨੂੰ ਫੜਾਓ। ਜੇ ਦੁਲਹਾ ਯਾਰ ਆ ਤਾਂ ਉਹਨੂੰ ਫੜਾ। ਕਿਉਂਕਿ ਇਹ ਬਿਜ਼ਨਸ ਆ। ਹਾਂ ਇਹ ਕੋਈ ਪਿਆਰ ਮੁਹੱਬਤ ਨਹੀਂ ਹੁੰਦਾ, ਬਹੁਤ ਘੱਟ ਹੁੰਦਾ ਵਾ। ਮਤਲਬ ਯਾਰੀ ਦੋਸਤੀ 'ਚ ਹੁੰਦਾ। ਜਿਹੜਾ ਔਰਤਾਂ ਲਈ ਗੇਮ ਹੈ ਨਾ, ਜਿਹੜੀ ਔਰਤਾਂ ਜਾਂਦੀਆਂ ਨੇ ਫੈਮਲੀਆਂ, ਉਹ ਪੂਰਾ ਬਿਜ਼ਨਸ ਆ। ਹਾਂ ਲੈਣ ਦੇਣ ਦਾ ਯਾਦ ਰੱਖਣਾ ਕਿ ਯਾਦ ਰੱਖਣਾ ਇਹਨੇ ਕੀ ਦਿੱਤਾ ਸੀ। ਇਹ ਕੋਈ ਉਹ ਪਿਆਰ ਮੁਹੱਬਤ ਨਹੀਂ ਕਿ ਤੁਸੀਂ 5000 ਸਲਾਮੀ ਪਾਤੀ ਉਸ ਤੋਂ ਬਾਅਦ ਭੁੱਲ ਜਾਓ, ਭਾਵੇਂ ਤੁਹਾਡੇ ਵਿਆਹ ਦੇ ਆ ਕੇ 2 ਦੇ ਦੇਵੇ। ਨਾ ਨਾ ਨਾ, ਉਹਨੇ 5 ਦਿੱਤਾ, ਤੁਸੀਂ 10 ਦੇਣਾ ਜਾਣਾ ਵਾ। ਇਹ ਸਹੀ ਕਹਿਣ। ਇਹ ਬਿਜ਼ਨਸ ਹੈ, ਕੋਈ ਪਿਆਰ ਮੁਹੱਬਤ ਨਹੀਂ ਹੈਗਾ। ਸਹੀ ਗੱਲ ਸਹੀ ਗੱਲ। ਵਰੀ ਦੇ ਉੱਪਰ ਵਪਾਰ ਹੁੰਦਾ, ਵਰੀ ਦੇ ਉੱਪਰ ਸ਼ਗਨਾਂ ਦੇ ਉੱਤੇ ਪੂਰੀ ਬਿਜ਼ਨਸ ਹੁੰਦਾ, ਫਲਾਣੇ ਦੇ ਉੱਤੇ ਮਿੱਠਾ ਲੈਣ 'ਚ ਪੂਰੇ ਬਿਜ਼ਨਸ ਹੁੰਦਾ। ਮਿੱਠਾ ਲੈਣ ਕੀ ਦਿੱਤਾ, ਮੂੰਹ ਮਿੱਠੇ ਲੈ ਕੀ ਪਾਇਆ ਅੱਛਾ ਕੁੜੀ ਨੂੰ, ਹਾਂ ਕਰਨੀ, ਹਾਂ ਹੋਈ ਹੈ ਤੇ ਕੀ ਦਿੱਤਾ, ਨਾ ਹੋਈ ਹੈ ਤੇ ਕੀ ਲਿਆ, ਵਰੀ ਦੇ ਵਿੱਚ ਕੀ ਸੀ, ਕਿੰਨੇ ਵਾਲੇ ਸੂਟ ਲਾਏ। ਭਾਜਨ ਐਸੀਆਂ ਔਰਤਾਂ ਨੇ ਵਰੀ ਦੇ ਸੂਟ ਵੇਖ ਕੇ ਮੂੰਹ ਕਰਨ ਹਾਂ ਨਖਾਉਣੇ ਸੂਟ ਆ ਵਰੀ ਵਾਲੇ, ਮੈਂ ਪਾਉਣੀ ਬਣਾਏ। ਇਦਾਂ ਹੀ ਹੁੰਦਾ। ਤੁਸੀਂ ਕਿੱਥੇ ਤੁਰੇ ਫਿਰਦੇ ਜੋ? ਕਦਮ ਕੋਈ ਨਹੀਂ ਅਪਣਾਈਏ। ਕੋਈ ਇਹ ਸੋਚੇ ਕਿ ਯਾਰ ਉਹ ਮੁਹੱਬਤ ਨਾਲ ਵਿਚਾਰਾ ਵਰੀ ਲੈ ਕੇ ਭਾਵੇਂ 500 ਰੁਪਏ ਵਾਲਾ ਸੂਟ ਲੈ ਗਿਆ, ਮੈਂ ਨਹੀਂ ਪਾਉਣਾ ਲੈਦਾ ਗੱਲ ਆ, ਮੈਂ ਉਹਨੂੰ ਪੂਰੀ ਮੁਹੱਬਤ ਨਾਲ ਰਿਸੀਵ ਤੇ ਕਰਾਂ। ਸਹੀ ਉਹ ਜਾਂਦੇ ਨੇ ਇੱਕ ਬੁੱਢੀਆਂ ਕੱਪੜੇ ਦਾ ਸਟੱਫ ਦੇਖ ਕੇ ਕੀੜੇ ਕੱਢਦੀਆਂ ਨੇ। ਹਾਂਜੀ ਆਹ ਰੰਗ ਭਲਾ ਮੈਨੂੰ ਜਚੂਗਾ? ਸਿਆਣੀ ਬੈਣੀ ਮੈਂ ਤਾਂ ਕੁੜੀਆਂ ਹੁਣੀਆਂ ਦਾ ਰੰਗ ਮੈਨੂੰ ਦੇ ਕੇ ਨੀਲੇ ਪੀਲੇ। ਇਹ ਹਰ ਵਿਆਹ 'ਚ ਹੁੰਦਾ। ਔਰ ਕਲਚਰ ਦਾ ਖੂਬਸੂਰਤੀ ਆ। ਹਾਂਜੀ ਉਹ ਖੂਬਸੂਰਤੀ ਨਹੀਂ ਹੈ। ਮਿੱਠੇ ਨੂੰ ਉਹਨਾਂ ਨੇ ਸਲਾਮੀ ਜਿਹੜੀ ਹੈ 2 ਮਹੀਨੇ ਪਹਿਲਾਂ ਪਾ ਦਿੱਤੀ, ਕਹਿੰਦਾ ਸਾਡੇ ਵੱਲ ਰੋਟੀ 'ਚ ਪਾ ਲਈ। ਆਹੋ ਬੜਾ ਫਰੀਦ ਨੂੰ ਵਿਆਹ ਤੋਂ ਮਹੀਨਾ ਬਾਅਦ ਲੱਭਦੇ ਰਹੇ। ਮੈਂ ਕਿਹਾ ਕੀ ਹੋਇਆ? ਕਹਿੰਦੇ ਦੁਲਹਨ ਨੂੰ ਪਿਆਰ ਦੇਣਾ, ਕਾਂਟਾ ਲਾ ਕੇ ਲੈ ਗਏ। ਇਹੀ ਕਿ ਬਾਕੀ ਖਬਰ ਕਰੀ ਓਕੇ ਇਹ ਕਰ ਗਿਆ ਮਿੱਠਿਆ। ਇੰਨੀ ਘੱਟ ਸਲਾਮੀ ਹੋਈ ਮਿੱਠੇ ਦੇ ਵਿਆਹ ਤੇ ਸਰਬਾਲੇ ਵਾਲੀ ਸਲਾਮੀ 'ਚ ਸੌਦੇ ਮੰਗਾਉਂਦੇ।
ਨਾ ਯਾਰ ਇੱਥੋਂ ਬੋਤਲ ਲਿਆ ਸ਼ਰਾਬ ਪਾ ਲਿਆ ਕਿ ਤੂੰ ਯਾਰ ਨਹੀਂ ਉਸਤਾਦ ਜੀ ਮੈਂ ਸ਼ੁਕਰ ਅਲਹਮਦੁਲਿਲਾ ਮੈਂ ਬਿਲੋ ਸਲਾਮੀ ਜਿੱਥੇ ਵੀ ਦਿੱਤੀ ਹੈ ਨਾ ਅੱਜ ਤੱਕ ਵਾਹ ਦੇ ਦਾ ਵਲੀਮਾ ਸੀ ਜਿੱਥੇ ਲਾੜਾ ਆਪ ਜਾ ਕੇ ਦੋ ਮਿੰਟ ਇੱਕ ਪਲੇਟ 'ਚ ਕਰ ਲਓ, ਦੋ ਜਣੇ ਪਾ ਲਓ। ਉੱਥੇ ਕਹਿ ਰਿਹਾ ਦੂਜਾ ਮਟਨ ਚਲਿਆ, ਮਾਰਖੋਰ ਚਲਿਆ, ਹਾਂ ਕੁੰਬਾ ਕੜਾਈ ਚੱਲੀ ਹੈ। ਹਾਂਜੀ ਇਹਦਾ ਹਾਂਜੀ ਵੱਡਾ ਭਰਾ ਪਿੱਛੋਂ ਆਵਾਜ਼ ਲਾ ਰਿਹਾ ਉਹ ਲਾ ਕੇ ਖਾਇਓ ਲਾ ਮਟਨ ਚੱਲਿਆ ਕਿੱਦਾਂ ਭਲਾ ਮਟਨ ਚੱਲਿਆ ਵੀ ਥੋੜਾ ਜਿਹਾ ਮਟਨ ਸੀ ਇੱਕ ਬੰਦੇ ਨੇ ਛਾਪਰ 'ਚ ਪਾਇਆ ਤੋਂ ਲੈ ਕੇ ਨਿਕਲਣ ਲੱਗਾ ਕਹਿੰਦਾ ਉਹ ਮਟਨ ਚੱਲਿਆ ਇੰਜ ਮਟਨ ਚੱਲਿਆ। ਇੱਕ ਹੋਰ ਤਰ੍ਹਾਂ ਵੀ ਚੱਲਿਆ ਉੱਤੇ ਹੋ ਗਈ ਲੜਾਈ ਉਹਨੇ ਚੁੱਕ ਬੋਟੀਆਂ ਆ ਮਾਰੀਆਂ ਕਹਿੰਦਾ ਉੱਤੇ ਬੜਾ ਮਟਨ ਚੱਲਿਆ ਇਹਨੂੰ ਸੀਰੀਅਸ ਮਿੱਠੇ ਦੇ ਵਿੱਚ ਸ਼ੀਰ ਖੁਰਮਾ ਸੀਗਾ। ਹੈ ਸ਼ੀਰ ਖੁਰਮਾ, ਯਾਰ ਸ਼ੀਰ ਕੂੜਮਾ। ਉਹ ਸ਼ੀਰ ਕੂੜਮਾ ਨਾ ਏਦਾਂ ਦੀ ਗੱਲ ਕਰ ਰਸ ਮਲਾਈ। ਅਸੀਂ ਉੱਤੇ ਸੀ ਸਾਨੂੰ 10 ਮਲਾਈ ਪਹਿਲਾਂ ਤੁਸੀਂ ਕਿਤੇ ਸਾਹਮਣੇ ਹਾਲ 'ਚ ਵੜ ਗਏ ਆ, ਤੁਸੀਂ ਹੈਂ? ਪਹਿਲੇ ਹਾਲ 'ਚ ਅਸੀਂ ਉਸ ਹਾਲ 'ਚ ਸੀ ਜਿਸ ਹਾਲ 'ਚ ਤੂੰ ਬਿਲਕੁਲ ਫਿਲ ਹਾਲ 'ਚ ਸੀ ਲੈ ਕਹਿੰਦਾ ਤੁਸੀਂ ਸਾਹਮਣੇ ਹਾਲ 'ਚ ਵੜ ਗਏ। ਇਹ ਵੀ ਜਾਵੇ ਨਾ ਕਿਸੇ ਹਾਲ 'ਚ ਤੋਂ ਤੇ ਬੋਰਡ ਲੱਗੇ ਹੁੰਦੇ ਆ ਇੱਧਰ ਇਹਦੀ ਸ਼ਾਦੀ ਇੱਧਰ ਤੇ ਉਹ ਇਹਨੂੰ ਗੁਫਨਾਨ ਜੀ ਸਰ ਆਪਨੇ ਕਿੱਧਰ ਜਾਣਾ ਕਹਿੰਦਾ ਮੈਂ तीनों में ਹਾਂ ਇਹਦਾ ਬੇਸਮੈਂਟ 'ਚ ਸਾਜੀ ਵਿਆਹ ਸੀ ਯਕੀਨ ਕਰੋ ਬਾਹਰੋਂ ਤਾਲਾ ਲਾਤਾ ਸੀ ਉਹਨਾਂ ਕਿੰਨੀ ਦੇਰ ਔਰ ਕੀ ਹੈ ਕਰ ਤਾਲਾ ਭਲਾ ਕਿਉਂ ਲਿਆ ਸੀ? ਉਹ ਲਾਕਡਾਊਨ ਦੇ ਦਿਨ ਸੀਗੇ। ਬੇਸਮੈਂਟ ਦਾ ਕੀ ਤੁਕਵਾ ਬੇਸਮੈਂਟ ਨਹੀਂ ਸੀ, ਬੇਸਿਕਲੀ ਫਰਸਟ ਫਲੋਰ ਸੀ। ਨਹੀਂ ਉਹਨੇ ਥੋੜਾ ਨੀਵਾ ਕਰ ਲਿਆ ਸੀ, ਸੜਕ ਬਣ ਕੇ ਉੱਚੀ ਹੋ ਗਈ। ਉਹ ਫਸਟ ਫਲੋਰ ਸੀ ਲੇਕਿਨ ਥੋੜਾ ਨੀਵਾ ਸੀ ਸੜਕ ਬਣ ਕੇ ਨਾ ਉਹ ਸੜਕ ਉੱਚੀ ਹੋ ਗਈ, ਫਲੋਰ ਨੀਵਾ ਹੋ ਗਿਆ। ਉਹਨੇ ਕਿਹਾ ਇਹਨੂੰ ਗਰਾਊਂਡ ਫਲੋਰ ਹੀ ਕਹਿ ਦੋ। ਯਾਰ ਤੇ ਫਿਰ ਉਹਨੂੰ ਚੜ ਕੇ ਜਾਈਦਾ ਸੀ ਲਿਫਟ ਕੇ ਆ ਲਿਫਟ ਕੇ ਤੇ ਉਹ ਫਿਰ ਬੇਸਮੈਂਟ ਹੀ ਹੋ ਗਈ। 40 ਪੌੜੀਆਂ। ਓਏ ਆਹੋ ਮੈਂ ਸਮਝ ਗਿਆ ਨਹੀਂ 30-40 ਪੌੜੀਆਂ ਬੇਸਮੈਂਟ ਨਹੀਂ ਹੁੰਦੀ। ਉਹ ਤੇ ਖੂਹ ਹੁੰਦਾ ਖੂਹ। ਇਹਦਾ ਵਿਆਹ ਇਹਦੀ ਮਹਿੰਦੀ ਨਹੀਂ ਸੀ ਉਸਤਾਦ ਜੀ ਰੈਲੀ ਸੀ ਰੈਲੀ ਉੱਥੇ ਟਾਇਰ ਸਾੜੇ ਲੋਕਾਂ ਨੇ ਉਹ हाँ। ਕੱਸੇ ਟਾਇਰ ਵਾਲੀ ਆਈਟਮ ਤੁਸੀਂ ਅੱਗ ਤੋਂ ਟੱਪਦੇ ਆ ਯਾਰ, ਤੁਸੀਂ ਕਿੱਥੇ ਆ ਯਾਰ? ਓ ਯਾਰ ਐਵੇਂ ਤੂੰ ਖਪਦਾ ਰਹਿਣਾ ਮੈਂ ਤੈਨੂੰ ਜਾਣ ਉਸਤਾਦ ਜੀ ਉਦਾਂ ਦਾ ਵਿਆਹ ਤੁਸੀਂ ਦਿੱਤੀ ਯਾਰ ਬੇਸਮੈਂਟ 'ਚ ਬਾਹਰੋਂ ਜੋ ਤਾਲਾ ਲਾ ਦੇਣ ਅਸੀਂ ਕਿਹਾ ਇਹ ਕੀ ਕਹਿੰਦੇ ਯਾਰ ਕੋਈ ਪ੍ਰਾਹੁਣਾ ਤੋਂ ਇਲਾਵਾ ਬੰਦਾ ਯਾਰ ਕਿਸੇ ਮਸਕੀਨ ਦਾ ਗਰੀਬ ਦਾ ਦਿਲ ਕਰਦਾ ਉਹ ਰੋਟੀ ਪਾਣੀ ਖਾ ਲਵੇ ਉਹ ਉੱਥੇ ਸਾਰੇ ਮਸਕੀਨ ਸੀਗੇ ਚੱਲਦੇ। ਸਾਡੀ ਖੁਦਰਿਆਂ ਨੂੰ ਇੰਨੇ ਘੱਟ ਪੈਸੇ ਹੋਏ ਸੀ ਉਹ ਕੱਲਾ ਹੋ ਕੇ ਨਿਕਲ ਆਉਂਦੇ ਸੀ। ਇਹ ਭਾਜੀ ਇਹ ਤੁਹਾਡੇ ਨਾਲ ਆਇਆ? ਨਹੀਂ ਨਹੀਂ ਜੀ ਮੇਰੇ ਦੋਸਤ ਦਾ ਮੁੰਡਾ ਜ਼ਿੱਦ ਕਰਨ ਡਿਆ ਕਹਿੰਦਾ ਨਾਲ ਅੱਛਾ ਚਲੋ ਠੀਕ ਯਾਰ ਵੈਸੇ ਬੜਾ ਫਰਕ ਦੇਖ ਆ। ਲਓ ਉਹਨੂੰ ਇੱਥੇ ਕੁਝ ਕਰ ਨਾ ਦੇਵੇ ਮੁੜ ਕੇ ਸਾਡਾ ਸੈੱਟ ਆ। ਕਰਕੇ ਆਇਆ ਜੀ ਅੱਛਾ ਭਾਜੀ ਨਹੀਂ ਤਾਜੀ ਸਲਾਮੀ ਪਾ ਕੇ ਤੇ ਘੇਟੇ ਕੇ ਬਾਅਦ ਉਹਨਾਂ ਨੂੰ ਕਹਿੰਦਾ ਭਾਜੀ ਉਹ 250 ਦੇ ਦਿਓ, ਉਹ ਗੱਡੀ ਦੀ ਟੂਬ ਪਾਟ ਗਈ ਬਾਅਦ ਵਿੱਚ। ਮੋਟਰਸਾਈਕਲ ਦੀ ਟੂਬ ਪਾੜ ਗਈ 250 ਯਾਰ ਬਾਹਰ ਹਾਲ ਜੀ ਉਹ ਸ਼ਾਦੀ ਯਾਦਗਿਰੀ ਸ਼ਾਦੀ ਹੋਈ ਸਾਡੇ ਇਲਾਕੇ ਦੇ ਵਿੱਚ। ਹਾਲੇ ਤੱਕ ਔਰਤਾਂ ਯਾਦ ਕਰਦੀਆਂ, ਛੱਤਾਂ ਤੇ ਖੜੋ ਕੇ ਔਰਤਾਂ ਨੇ ਦੇਖੀ ਸ਼ਾਦੀ। ਤਾਹਾਂ ਕਾਪੀਆਂ ਗਈਆਂ ਵਾ 100 ਤਾਂ ਹੀ ਗਿਆ। ਹਿਸਾਬ ਵਾਲ ਗਿਆ ਕਿਹੜੀਆਂ ਤਾਂ ਗਈਆਂ ਕਾਪੀਆਂ? ਕਾਪੀ ਨਵੇਂ ਬੱਚੇ ਉੱਤੇ ਪੜ੍ਹਦੇ ਸੀ ਉਸਤਾਦ ਜੀ ਉਹ ਥੱਲੇ ਬੰਨਦੇ ਸੀ ਉਹ ਉਰਦੂ ਵਿੱਚ ਪੰਜਾਬੀ ਵਾਲੀ ਕਾਪੀਆਂ ਹੋਏ ਔਰਤਾਂ ਦੱਸਦੀਆਂ ਵੀ ਅਸੀਂ ਮਿੱਠੇ ਦੀ ਜੰਜ ਲੁੱਟ ਕੇ ਗਹਿਣੇ ਇਕੱਠੇ ਬਣਵਾਏ। ਇਹ ਹੁਣ ਝੂਠ ਨਹੀਂ ਹੈਗਾ, ਪੁੱਛ ਲਈ ਭਾਵੇਂ ਕਿਸੇ ਨੂੰ। ਯਾਰ ਇਹਨੇ ਸਾਜੀ ਸ਼ੇਰਵਾਨੀ ਪਾ ਕੇ ਤੇ ਆਪ ਪਾਣੀ ਵਾਲੇ ਕੈਨਾਂ ਲਿਆਉਂਦਿਆ ਸੀ ਆਹੋ ਓਏ ਉਹ ਕੰਮ ਵਾਲੀ ਸ਼ੇਰਵਾਨੀ ਸੀ। ਆਹੋ ਇਹ ਮੈਂ ਵੀ ਗਵਾ ਵਾਂ। ਕਹਿੰਦਾ ਕੰਮ ਵਾਲੀ ਸ਼ੇਰਵਾਨੀ ਵਿਆਹ ਨਹੀਂ ਤੇ ਉਹ ਕੰਮ ਵਾਲਾ ਸੂਟ ਹੁੰਦਾ ਉਹ ਕੰਮ ਵਾਲੀ ਸ਼ੇਰਵਾਨੀ ਕਿਹੜੀ ਹੁੰਦੀ ਹੈ? ਲਾਖਤੀ ਉਹ ਕੰਮ ਵਾਲੀ ਸ਼ੇਰਵਾਨੀ ਨਹੀਂ ਸੀ ਅਸੀਂ ਆਪ ਉਹ ਕੰਮ ਵਾਲੀ ਉੱਤੇ ਤੇ ਕੰਮ ਹੋਇਆ ਹੁੰਦਾ ਵਾ ਜਿਵੇਂ ਕੰਮ ਵਾਲਾ ਸੂਟ ਹੁੰਦਾ। ਸਾਜੀ ਕੰਮ ਵਾਲੀ ਦੇ ਮੁੰਡੇ ਦੀ ਸੀ ਅੱਛਾ ਜਿਹਨੇ ਤੈਨੂੰ ਹਾਲ ਚ ਕਿਹਾ ਵੀ ਸਾਜੀ ਚਾਹੇ ਆਹੋ ਉਹ ਵਿਚਾਰਾ ਫਸ ਗਿਆ। ਉਹ ਅਸੀਂ ਅੰਦਰ ਗਏ ਸਾਜੀ ਨਾਦਰੀਨ ਬਾਦਸ਼ਾਹ ਤੇ ਹਾਲੇ 3 ਘੰਟੇ ਪਹਿਲੇ ਅਸੀਂ ਚਲੇ ਗਏ ਤੇ ਉਹ ਵਿਚਾਰਾ ਜਜ਼ਬਾਤੀ ਹੋ ਗਿਆ। ਇੱਕ ਮੁੰਡਾ ਕੈਮਰਾਮੈਨ ਸੀ ਤੇ ਅੰਦਰ ਜਾਂਦਾ ਕਹਿੰਦਾ ਉਸਤਾਦ ਜੀ ਉਹ ਸਾਜੀ ਚਾਹੇ। ਮੈਂ ਕਿਹਾ ਲਿਆ। ਮੈਨੂੰ ਪਤਾ ਸੀ ਵੀ ਇੱਥੋਂ ਕਿਤੋਂ ਨਹੀਂ ਲੱਭਣੀ, ਹਾਲੇ ਤੇ ਕਿਚਨ ਵੀ ਬੰਦ ਆ, ਆਇਆ ਵੀ ਕੋਈ ਨਹੀਂ। 3 ਘੰਟੇ ਪਏ ਨੇ ਤੇ ਮੈਂ ਕਿਹਾ ਫਸ ਗਿਆ, ਇਹ ਸੀਐਮ ਫਸ ਗਿਆ, ਇਹਨੇ ਕਿੱਥੋਂ ਲਿਆਉਣੀ। ਮੈਂ ਕਿਹਾ ਲੈ ਯਾਰ, ਕਹਿੰਦਾ ਓਕੇ। ਤੇ ਉਹਨੇ ਹੁਣ ਆਪ ਵੀ ਬਾਅਦ ਚ ਉਹਨੂੰ ਹੋਸ਼ ਆਈ ਵੀ ਮੈਂ ਤੇ ਬਹੁਤ ਮੈਂ ਕਿਹਾ ਬੱਚੇ ਕਿਹਾ ਲੈ ਹੁਣ ਲਓ ਜੀ 2.5 ਘੰਟੇ ਇਹਨਾਂ ਨੇ ਉਹਨੂੰ ਜ਼ਲੀਲ ਕੀਤਾ। ਅੱਛਾ ਮੇਰੇ ਨਾਲ ਕੋਈ ਸ਼ਰਾਰਤਾਂ ਕਰਨਾ। ਮੈਂ ਕਿਹਾ ਸਾਰਾ ਚੁੱਪ ਕਰ ਜਾ, ਦੁਬਈ ਤੇ ਰੋਣੋਂ ਸੀ ਹਟਦਾ, ਮੈਂ ਕੋਈ ਸ਼ਰਾਰਤਾਂ ਕਰਦਾ ਉੱਥੇ ਮੈਨੂੰ ਚੁੱਪ ਹੀ ਬੈਠਾ ਜਿਹੜਾ ਸਾਜੀ ਇਹਨੇ ਆਪਣੇ ਵਿਆਹ ਤੇ ਰਾਮ ਜਾਨੇ ਤਰ੍ਹਾਂ ਸ਼ੇਰਵਾਨੀ ਪਾਈ ਸੀ ਵਿੱਚੋਂ ਧੁੰਨੀ ਨਜ਼ਰ ਆਉਂਦੀ ਸੀ ਖੁੱਲੀ ਸ਼ੇਰਵਾਨੀ ਥੱਲੋਂ ਕੁਝ ਵੀ ਨਹੀਂ ਪਾਇਆ। ਕਿਤੇ ਬੋਰੀਆਂ ਚੱਕ ਕੇ ਪੱਠੇ ਰਹਿ ਗਏ ਤੇ ਲੋਕਾਂ ਨੂੰ ਕੋਈ ਸੰਜੇ ਦੱਤ ਬਣ ਸੰਜੇ ਦੱਤ ਉਹ ਕੋਟ ਚ ਤਾਜੀ ਤੇ ਕੱਪੜਾ ਨਹੀਂ ਫਸਾਇਆ ਹੁੰਦਾ, ਉਹ ਨਿਕਲ ਗਿਆ ਤੇ ਇੱਥੇ ਪਾਲਕ ਫਸਾਈ ਗਈ। ਨਹੀਂ ਸੀਰੀਅਸਲੀ ਯਾਰ, ਉਹ ਪੱਪੂ ਖਾਨ ਸਾਹਿਬ ਦਾ ਮੁੰਡਾ ਧਾਰੀ ਖਾਇਆ ਸੀਗਾ, ਉਹਨੇ ਕਿਹਾ ਸੀ ਮਿੱਠਾ ਜੀ ਇਦਾਂ ਦਾ ਸ਼ਹਾਨਾ ਸ਼ਾਨ ਵਿਆਹ ਨਹੀਂ ਵੇਖਿਆ ਵੀ। ਸੀਰੀਅਸਲੀ ਗੱਲ ਕਹਿੰਦਾ ਜਿੱਦਾਂ ਹੈ ਉਦਾਂ ਹੀ ਚੱਲ ਗਿਆ, ਕੱਪੜਿਆਂ ਨੂੰ ਪੂਰਾ ਵੱਟ ਨਹੀਂ ਪਿਆ। ਅੱਛਾ ਇੱਕ ਮਿੰਟ ਮੇਰੀ ਗੱਲ ਸੁਣੋ, ਇੱਕ ਮਿਸਾਲ ਆ ਕਿ ਤੁਸੀਂ ਸੋਚੋ ਯਾਰ ਮੈਨੂੰ 5000 ਰੁਪਏ ਸਲਾਮੀ ਪਾ ਦਿਆਂ। ਇੱਕ ਮਿਸਾਲ ਆ, ਤੁਸੀਂ 5000 ਸਲਾਮੀ ਫੜਾਤੀ ਆ
ਹੁਣ ਤੁਹਾਡੇ ਜੇਨ ਚ ਆਇਆ ਯਾਰ 3000 ਵੀ ਸਹੀ ਸੀ, ਹੁਣ ਤੁਸੀਂ 2 ਵਾਪਸ ਲੈਣਾ ਵਾ, ਕੀ ਤੁਸੀਂ ਕਰ ਸਕਦੇ ਲਾੜੇ ਦੇ ਪਿਓ ਨਾਲ? ਬਸ ਇਹ ਵੀ ਉਹਨੂੰ ਇਹ ਵੀ ਕਹਿ ਸਕਣੇ ਕਿ ਯਾਰ ਉਹ ਪਤਾ ਕੀ ਗੱਲ, ਉਹ ਬੰਦੇ ਨਹੀਂ ਸੀ ਆ ਮੇਰੇ ਕੋਲ, ਮੈਂ ਤੈਨੂੰ 5 ਫੜਾਤਾ ਤੇ ਉਹਦੇ ਚੋਂ 2 ਮੈਨੂੰ ਦੇ ਦੇ, ਕਿਉਂਕਿ ਮੇਰੇ ਕੋਲ ਕਿਰਾਇਆ ਵੀ ਰਿਹਾ ਇਹੀ। ਨਹੀਂ ਇਹ ਤਾਂ ਸਿੱਧਾ ਕਹਿਤਾ ਨਾ, ਗੇੜੇ ਨਾਲ ਲੈਣੇ ਆ ਕਿ ਉਹਨੂੰ ਮਹਿਸੂਸ ਵੀ ਨਾ ਹੋਵੇ ਕਿ ਉਹਦੇ ਚੋਂ ਇਹ 2 ਲੈ ਗਿਆ। ਗੱਲ ਐਸੀ ਸੁਣਾਉਣੀ ਆ, ਕੋਈ ਗੱਲਬਾਤ ਐਸੀ ਕਰਨੀ ਉੱਥੇ। ਉਹਨੂੰ ਐਵੇਂ ਕਹਿੰਦੇ ਵੀ ਉਹ ਜਨਰੇਟਰ ਦੇ ਪੈਟਰੋਲ ਮੁੱਕ ਗਿਆ ਵਾ, ਉਹ ਮੁੰਡੇ ਕਹਿੰਦੇ ਸੀ ਆ ਪੈਸੇ ਜੋ ਮੈਂ ਮੰਗਵਾ ਕੇ ਦਿੰਦਾ, ਤੇ ਉਹਦੇ ਕੋਲ 2000 ਫੜ ਤੇ ਨਿਕਲ ਜੀ। ਬੰਦਾ ਫੜ ਲਓ ਪਾ ਦੇ ਭਾਜੀ ਆਹ 2 ਫੜ, ਚਾਚੂ ਨੂੰ ਫੜ 2 ਤੋਂ ਇਹ 2 ਫੜ ਕੇ ਆਪਾਂ ਮੈਂ ਹੁਣ ਆਪ ਦਾ ਘਰ ਆ ਜੀ ਬੇਟਾ। ਜਾਂ ਉਹ ਕਹੂਗੇ ਉਸਤਾਦ ਜੀ ਉੱਤੇ 5 ਦੇ ਕੇ ਤਾਂ ਕਹੂਗੇ 2000 ਉਹਦਾ ਸੀਗਾ, ਉਹ ਕਹਿੰਦਾ ਮੈਂ ਆਪ ਹੀ ਦੇ ਦਾਂਗਾ 2 ਦੇ ਦੋ ਬਾਅਦ। ਅੱਜ 2000 ਫਲਾਣੇ ਨੇ ਕਿਹਾ ਸੀ ਮੈਨੂੰ ਪਤਾ, ਲੇਕਿਨ ਉਹਦਾ ਫੋਨ ਆ ਕੇ ਕਹਿੰਦਾ ਯਾਰ ਮੈਂ ਆਪ ਹੀ ਦੇ ਦਾਂਗਾ। ਜਾਂ ਕੋਈ ਸਲਾਮੀ ਹੋਰ ਬੰਦਾ ਦੇ ਰਿਹਾ ਨਾ ਤੇ ਉਹਦੇ ਕੋਲ ਫੜ ਕੇ ਨਾ ਕੋਈ ਨਹੀਂ ਭਾਜੀ, ਉਹ ਜਿਹੜਾ 5 ਦਿੱਤਾ ਨਾ ਉਹਦੇ ਵੱਲ 2 ਮੈਂ ਲੈਣਾ ਸੀ ਉਹ ਲੈ ਗਿਆ। ਯਾਰ ਦੁਲਹਾ ਬੈਠੇ ਆ ਪਾਣੀ ਕਾ ਰਾਜੇ ਵਾਲੇ ਬੰਦੇ ਲਾੜੇ 5 ਦਾ ਪਤਾ ਫੜਾ ਕੇ 2 ਬੇਟੀ ਦਾ 2 ਫੜ ਇਹ ਨਾਲ ਨਿਕਲ ਗਿਆ, ਬੇਟੀ ਬੈਠੀ ਰਵੇ ਨਾਲ। ਸਹੀ ਗੱਲ। ਅੱਛਾ ਇਹਦੇ ਸਾਂਢੂ ਨੇ ਸਾਜੀ 700 ਰੁਪਏ ਨੂੰ ਸਲਾਮੀ ਪਾਈ ਆ ਤੇ ਫੈਰੰਗ ਉਹਨੇ 26000 ਦੀ ਕਰ ਦਿੱਤੀ। ਨਹੀਂ ਬੜੇ ਬੰਦੇ ਹੁੰਦੇ ਨੇ ਕਿ ਮਹਿੰਦੀ ਦੇ ਉੱਪਰ ਹੀ ਦਿਲ ਕਰ ਉਹਨੇ ਮਤਲਬ ਆਪਣੇ ਦੋਸਤ ਦੀ ਮਹਿੰਗੀ ਤੇ ਲੱਖ ਰੁਪਏ ਸਿੱਟਤਾ ਉੱਤੇ ਤੇ ਸਲਾਮੀ ਉਹ 5000 ਪਾ ਰਹੇ ਨੇ। ਇੰਜ ਦੇ ਵੀ ਤੇ ਹੈਗੇ ਨੇ। ਨਹੀਂ ਮੈਂ ਸਾਜੀ 25000 ਰੁਪਏ ਸਿੱਟਿਆ। ਉਹ ਤੇ ਤੂੰ ਸ਼ਰਾਬ ਪੀ ਕੇ ਸੁੱਟ ਰਿਹਾ ਸੀ ਨਹੀਂ ਇਹਨੇ 50,000 ਸੁੱਟਿਆ, ਸਵੇਰੇ ਮਾਜੀ ਕਹਿੰਦੇ ਤੁਮ ਜਗ੍ਹਾ ਹੀ ਆਏ ਤੇ ਸੁੱਟਿਆ ਯਾਰ ਨਹੀਂ ਉਹ ਸਾਰੇ ਗਵਾਹ ਨੇ। ਸਵੇਰ ਨੂੰ 50,000 ਸੁੱਟ ਲਿਆ, ਸਵੇਰੇ ਅੱਖ ਵਾਲੇ ਬਾਬੇ ਕੋਲ ਗਿਆ ਹੋਵੇ ਦੇ ਅੱਗੇ ਨਹੀਂ 50,000 ਸੁੱਟਿਆ ਮਾਜੀ ਸਵੇਰੇ ਰਾਤ ਹਾਏ ਫਿਰ 50,000 ਸੁੱਟਾ ਨਹੀਂ 25000 ਚਿੱਟਿਆ ਤੇ ਜਿਸ ਬੰਦੇ ਦੇ ਗਾਣੇ ਦੇ ਉੱਤੇ ਚਿੱਟਿਆ ਉਹ ਅਮਨਾ ਮਾਨ ਉਹਨੇ ਵਾਪਸ ਕੀਤੇ ਨੇ। ਉਹਨੂੰ ਪਤਾ ਸੀ ਕਿ ਮੈਨੂੰ ਇਹ 1 ਰੁਪਈਆ ਵੀ ਹਾਜ਼ਮ ਨਹੀਂ ਹੋਣਾ ਇਹਦੇ ਵਿੱਚੋਂ। ਨਹੀਂ ਉੱਥੇ ਉਸਤਾਦ ਜੀ ਸਾਰੇ ਸੁੱਟੇ, ਜਦੋਂ ਲੱਗਦੇ ਨਾ ਪਤਾ ਨਹੀਂ ਲੱਗਦਾ ਜੋਸ਼ ਦੇ ਵਿੱਚ, ਫਿਰ ਉਹ ਐ ਕਾਪੀ ਤੇ ਜੋ ਇਹ ਇੰਜ ਕਰਕੇ ਖੁਸਰੋ ਦੇ ਰੁਪਈਏ ਸੁੱਟਣੇ ਲਾਗੇ ਬਾਬੇ ਗਾਲਾਂ ਕਰਨ ਰਹੇ ਘਰ ਹੀ ਚੱਲ ਜਾਣੇ ਆ ਭਰਾਈਏ ਛੋੜਨ ਕੁਦਰਾ ਜਿਹੜਾ ਨਹੀਂ। ਅੱਛਾ ਮੈਂ ਕਈ ਦੇਖਿਆ ਐਸ ਸ਼ੋਖੀ ਦੇ ਨਾਲ ਇੰਜ ਬਿਲਕੁਲ ਸਿੰਗਰ ਦੇ ਉੱਤੇ ਖਲੋਤੇ ਹੁੰਦੇ ਨੇ ਤੇ 10 ਵਾਲੀ ਕਾਪੀ ਫੜੀ ਹੁੰਦੀ। ਆਹੋ ਉਹਦਾ ਵਿਚਾਰੇ ਦਾ ਬਾਜਾ ਵੀ ਲੁਕੋਇਆ ਹੁੰਦਾ ਸਾਰਾ ਕੁਝ। ਉਹ ਵਿਚਾਰਾ ਪੌਣਾ ਘੰਟਾ ਲਾ ਕੇ ਇਕੱਠਾ ਕਰਦਾ, ਪਤਾ 2300 ਰੁਪਇਆ ਹੋਇਆ ਉਸਤਾਦ ਜੀ ਮੈਂ ਇੱਕ ਬੰਦਾ ਦੱਥੇ ਫੜੇ ਦੇ 10 ਵਾਲੇ ਤੇ ਸਿੱਟੀ ਜਾ ਰਹੇ ਨੇ। ਚੰਗੇ ਭਲੇ ਸਿਆਣੇ ਬੰਦੇ ਪੈਸਿਆਂ ਵਾਲੇ ਜੀ ਜਿਹੜੇ ਨੇ। ਸਾਡੇ ਪਿੰਡ ਤਾਇਆ ਲੰਬੜ ਸੀ, ਉਹਦਾ ਨਾ ਬੀੜ ਹੈ ਨਹੀਂ ਸੀਗਾ ਤੇ ਸਾਹ ਵੀ ਰੁਕਦਾ ਸੀ। ਉਹਦੇ ਮੁੰਡਿਆਂ ਨੇ ਕੋਈ ਸ਼ਰਾਰਤ ਕੀਤੀ, ਬਾਹਰੋਂ ਆਈ ਸੀ, ਇੱਥੇ ਨਾ 100 ਦਾ ਨੋਟ ਫਸਾਇਆ ਉਹਨੂੰ, ਐ ਹੁੰਦਾ ਸੀ ਉਹ ਨਗਾ ਗਿਆ 100 ਦਾ ਨੋਟ, ਖੁਸਰਾ ਨਹੀਂ ਫੜ ਲੱਗਾ ਇੰਜ ਕੀਤਾ ਉਹਦਾ ਨੋਟ ਨਾ ਗਿਆ, ਫਿਰ ਆਪਰੇਸ਼ਨ ਨਾਲ ਨਿਕਲਿਆ ਸੀ। ਕਿਹਦਾ ਨਾ ਆਪਰੇਸ਼ਨ ਨਾਲ ਇਹਨਾਂ ਦੇ ਇਲਾਕੇ 'ਚ ਇਦਾਂ ਦੀਆਂ ਹਰਕਤਾਂ ਹੁੰਦੀਆਂ ਰਹਿੰਦੀਆਂ। ਰਾਜੀ ਇੱਕ ਬੰਦਾ ਮੈਂ ਜਨਮ ਵੇਖਿਆ ਵੀ ਖੁਸਰਾ ਨੇ ਐ ਕਰਦੇ ਨੇ ਪਿੱਛੇ, ਐ ਕਰਦੇ ਪਿੱਛੇ ਚੜ ਜਾ। ਉਹ ਅਸੀਂ ਵੀ ਜ਼ਹਿਰੋਂ ਨਹੀਂ ਵੇਖ ਰਹੇ। ਅੱਛਾ ਉਹਨੇ ਐ ਕਰਦੇ ਨਾ ਸਟਾਰਟ ਪਿੱਛੇ ਚਲੇ ਜਾਣਾ ਤੇ ਉਹ ਅੱਗੇ ਜਾ ਕੇ ਪੈ ਸੁਣਦਾ। ਤਾਂ ਅੱਜ ਉਹਨੇ ਨਾ ਖੁਸਰੇ ਦੇ ਲੱਕ ਦੇ ਮਗਰੋਂ ਐ ਕੜੀਕੀ ਪਾ ਕੇ ਕਿ ਪਿੱਛੇ ਨਾ ਜਾਏ। ਅਤੇ ਖੁਸਰਾ ਹੁਣ ਉੱਥੇ ਆਇਆ। ਅੱਛਾ ਇੱਕ ਕੁਤਰੇ ਦਾ ਸਟੈਪ ਹੁੰਦਾ ਜਿਹੜਾ ਉਹਨਾਂ ਨੇ ਮਤਲਬ ਕਿ ਟਾਈਮ ਨਗਾਉਣਾ ਹੁੰਦਾ, ਇੱਕ ਜਗ੍ਹਾ ਖਲੋ ਕੇ ਨਾ ਹਲਕਾ ਜਿਹਾ ਪੈਰ ਥੱਲੇ ਮਾਰ ਕੇ ਉੱਥੇ ਇੰਜ ਕਰੀ ਜਾਣੀ। ਉਹ ਵੀ ਇੱਕ ਸਟੈਪ ਨਾਲ ਪੈਰ ਪੜੀ ਜਾਣਗੇ। ਕਿੱਦਾਂ ਕਰਦੇ ਸਾਜ ਜੀ? ਉਹ ਮੈਂ ਬੈਠਾ ਹੁਣ ਮੈਂ ਖਲੋਤਾ ਹੁੰਦਾ ਤੇ ਤੈਨੂੰ ਦੱਸਦਾ। ਪਰ ਉਹ ਨਾ ਸਾਡੀ ਇੱਕ ਯਾਰ ਮੈਂ ਤੇ ਖੁਸਰਿਆਂ ਨਾਲ ਰੰਗਬਾਜ਼ੀ ਕਰ ਰਹੇ, ਥੱਲੇ ਹਜ਼ਾਰ ਵਾਲੇ ਲਾਏ ਤੇ ਉੱਤੇ 10 ਲਾਏ ਤੇ ਉੱਤੇ ਚੜਿਆ ਜਿੱਦਾਂ ਤੁਸੀਂ ਕਿਹਾ ਕਿ ਇੰਜ ਇੱਕ ਥੋੜੀ ਦੇਰ ਬਾਅਦ ਸੁੱਟ ਦੇ ਇੱਕ ਥੋੜੀ। ਆਹੋ ਖੁਸਰੇ ਨੇ ਸਟੈਪ ਮਾਰਦੇ ਨੇ ਉਹਦੇ ਹੱਥ 'ਚ ਮੁੱਠ ਫੜ ਕੇ ਉਹਨੇ ਕਿਹਾ ਤੇ ਮੈਂ ਮੁਕਾਵਾ ਲਾਉਣ। ਅੱਛਾ ਹਮੇਸ਼ਾ ਜਿਹੜੇ ਆ ਵਿਚਾਰੇ ਖਵਾਜਾ ਸਰਾ ਨਾ ਜਿਹੜੇ ਜਾਂਦੇ ਖੁਸ਼ੀਆਂ ਦੇ ਤੁਹਾਡੇ, ਸਭ ਤੋਂ ਬਹੁਤਾ ਇਹ ਜਿਹੜਾ ਵਿਚਾਰੇ ਜ਼ਲੀਲ ਹੁੰਦੇ ਨੇ ਇਹ ਉਹਨਾਂ ਦੇ ਹੱਥੇ ਹੁੰਦੇ ਜਿਹਦੇ ਕੋਲ ਸਭ ਤੋਂ ਥੋੜੇ ਪੈਸੇ ਹੁੰਦੇ ਤੇ 10 ਵਾਲੇ ਹੁੰਦੇ। ਜਿਹਨੇ ਬਹੁਤੇ ਸਿੱਟਣੇ ਹੁੰਦੇ ਨਾ ਉਹ ਐ ਕਰਕੇ ਜਾ ਕੇ ਬਹਿ ਜਾਂਦਾ। ਹਾਂ ਦੂਜੇ ਨਿੱਕੇ ਮੋਟੇ 5-10 ਵਾਲੇ ਇਹ ਬਹੁਤ ਹੁੰਦੇ ਉਹਨਾਂ ਨੂੰ। ਹਾਂ ਜੀ ਪਿੰਡ ਦੇ ਵਿੱਚ ਇੱਕ ਬੰਦੇ ਨੇ ਖੁਸਰਾ ਘੁਮਾ ਕੇ ਤੰਬੂ ਦੇ ਦਰਮਿਆਨ ਚ ਬਾਂਸ ਲੱਗਾ ਉਹ ਚ ਮਾਰਿਆ ਸੀ, ਐ ਘੁਮਾਇਆ ਨੂੰ ਠਾਹ ਵੱਜਾ, ਖੁਸਰਾ ਉਹ ਪਿਆ ਬਹੁਤ ਪਿਆ ਸੀਰੀਅਸਲੀ ਉਹਦਾ ਨੀਰ ਪੈ ਗਿਆ ਉੱਤੇ। ਤੁਹਾਡੇ ਇਲਾਕੇ 'ਚ ਕਈ ਕਰਦੇ ਆ ਕਿਉਂ ਇੰਨਾ ਜ਼ੁਲਮੋ ਸਿਤਮਾ? ਤੇਰਾ ਇਲਾਕਾ ਕੀ ਆ, ਲਿਆਰੀ ਆ? ਯਾਰ ਫੈਰਿੰਗ ਦਾ ਮੁਕਾਬਲਾ ਹੋਇਆ, ਬਦਮਾਸ਼ਾਂ ਦਾ ਮੁੰਡਾ ਸੀ, ਉਹਨੇ ਪੰਪ ਹੈ ਕਿ ਨਾ ਤੜ ਟੱਚ ਨਾਲ ਚਾਚਾ ਸਟਾਰ ਸੀ, ਉਹਦੇ ਕੋਲ ਕਿਤੇ ਭਾਲੇ ਵਕਤ ਇਹ ਦਰਾਲੀ ਪਈ ਸੀ, ਉਹਨੇ ਨੂੰ ਚੜਿਆ ਗੁੱਸਾ ਕਹਿੰਦਾ ਲਿਆ ਆਏ ਬਈ ਦਰਾਲੀ ਲਿਆ, ਬੋਲਿਆ ਕਿਚੀ ਲੈ ਕੀ ਸਟਾਰ ਜੀ ਪੁਰਾਣੀ ਸੀ ਉਹਦੀ ਆਵਾਜ਼ ਨਹੀਂ ਲੱਗੀ, ਹੁਣ ਪੰਪ ਦੀ ਆਵਾਜ਼ ਤੇ ਉਹ ਕਹਿੰਦਾ ਕਿਸ਼ੀ ਯਾਰ ਉਹਦੇ ਬੰਦੇ ਨੇ ਪੁਰਾਣੀ ਵੀ ਔਰ ਖਰਾਬ ਵੀ ਸੀ। ਮਾਰਦਾ ਇੱਕ ਵਾਰੀ ਗਲੀ ਚੋਂ ਵਾਟੂਗਾ ਖੋਕ ਲੈ ਕੇ ਉਹਨੂੰ ਦਰਾਲੀ ਪਕਾ ਲਈ,
ਉਹ ਡਾਕੂ ਦੇ ਫੈਰ ਬਾਈ ਡਾਕੂ ਆ ਗਏ ਉਹਦਾ ਫੈਰ ਮਾਰ ਪਿੱਛੇ ਅੱਛਾ ਉਹਦੇ ਕੋਲ ਦਲਾਲੀ ਪਈ ਆ। ਤੇ ਉਹ ਦਰਜੀ ਦੀ ਦੁਕਾਨ ਸਾਹਮਣੇ ਬਿਲਕੁਲ ਐ ਮਸ਼ੀਨ ਪਈ ਹੈ, ਸਿਲਾਈ ਮਸ਼ੀਨ ਸਾਹਮਣੇ ਟੰਗੀ ਹੋਈ ਆ। ਤੇ ਵੇਖ ਬਸ ਆ ਜੀ ਆ ਸ਼ੇਰ ਦੀ ਬੱਚੀ ਆ ਫੇਰ ਸਿਲਾਈ। ਉੱਥੇ ਚੋਰ ਆ ਕੇ ਨਾ ਜਦੋਂ ਫੜਿਆ ਜਾਵੇ ਤੇ ਬਾਹਰ ਆ ਕੇ ਚੋਰ ਇੱਕ ਦੱਸ ਰਿਹਾ ਕਹਿੰਦਾ ਯਾਰ ਉੱਥੇ ਇੱਕ ਬੰਦਾ ਭਾਈ ਆਇਆ ਫੜਿਆ ਗਿਆ, ਮੈਨੂੰ ਦਨਾਲੀ ਲਿਆਂਦੀ, ਉਹਨੇ ਦਨਾਲੀ ਦੇ 20 ਫੈਰ ਮੈਨੂੰ ਕੀਤੇ, ਲੇਕਿਨ ਜਿਹੜੀ ਉਹ ਕਾਲਜ ਨੇ ਚਪੇੜ ਮਾਰੀ ਨਾ ਉਹ ਬਹੁਤ ਭੈੜੀ ਨੇ ਮਾਰੀ। ਉਹਦੇ 20 ਫੈਰਾਂ ਦਾ ਮੈਨੂੰ ਕਹਿੰਦਾ ਉਹਨੇ 20 ਫੈਰ ਮਾਰੇ, ਕੋਈ ਏਡਾ ਰੌਲਾ ਨਹੀਂ ਪਿਆ, ਲੇਕਿਨ ਉਹ ਬੰਦੇ ਨੇ ਜਿਹੜੀ ਚਪੇੜ ਮਾਰੀ ਨਾ ਸਾਜੂ ਨੇ ਮੇਰੇ ਤੌਰ ਕਮਾ। ਆਹੋ ਸਾਜੀ ਉੱਥੇ ਨਾ 31 ਦੇ ਹੁਣਿਆ ਤੇ ਨਾ ਢਾੜੀ ਸਾਜੀ ਕਿਤੇ ਗਏ ਨਾ ਸਾਰੇ, ਉੱਥੇ ਤੇ ਖੁਸਰਾ ਕਿਤੇ ਪਸੰਦ ਆ ਗਿਆ ਤੇ ਹੁਣ ਉਹ ਲੱਗਾ ਹੁੰਦਾ ਬਾੜ, ਸਾਈਕਲ ਨਹੀਂ ਘੁੰਮਦਾ ਹੁੰਦਾ ਤੇ ਹੁਣ ਖੁਸਰਾ ਉੱਥੇ ਹੀ ਸਾਜੀ ਹੋ ਬਲਾਇਆ ਅੱਗੇ ਨਾ ਹੋਵੇ। ਹੁਣ ਢਾੜੀ ਉੱਥੋਂ ਕਿੰਨੀ ਕੁ ਦੂਰ ਹੈ ਕਿ ਕਾਫੀ ਟੁੱਟ ਰਿਹਾ ਐ ਕਰਕੇ ਫੋਨ ਲੱਗੀ ਤੇ ਉਹਦੀ ਬਾਹਰ ਆ ਕੇ ਕਹਿੰਦਾ ਫਿੱਟੇ ਮੂਰਾ ਆਇਆ ਕੀ ਲਿਆ ਕਿਤੇ। ਆ ਵਿਆਹਾਂ ਦੀ ਗੱਲ ਹੋ ਰਹੀ ਆ ਤੇ ਇਹਦਾ ਤੁਹਾਡਾ ਲਾਇਆ ਭਾਜੀ? ਹਾਂਜੀ ਨਹੀਂ ਹਾਂਜੀ, ਕਈ ਬੰਦੇ ਨਾ ਮੇਰੀ ਤੇ ਏਦਾਂ ਪਿੱਛੋਂ 1000 ਰੁਪਇਆ ਵਿਖਾਊ। ਇੱਕ ਬੰਦੇ ਨੇ ਖੁਸਰੇ ਨੂੰ ਦੱਸਦਾ ਜੀ 1000 ਰੁਪਇਆ ਵਿਖਾਇਆ, ਉਹ ਏਦਾਂ ਵਿਖਾ ਕੇ ਉਹਨੂੰ ਬਾਹਰ ਲੈ ਗਏ, ਕਮਰੇ ਤੋਂ ਬਾਹਰ ਪਰਾਂ ਲੈ ਗਏ। ਤੁਰਿਆ ਜਾਂਦਾ ਭਾਈ ਮੈਂ ਤਾਂ ਘਰ ਚੱਲਾਂ। ਆਹੋ ਇਹ ਬੜੇ ਬੜੇ ਕਰੈਕਟਰ ਹੁੰਦੇ ਨੇ ਜਿਹੜੇ ਹਿਸਾਬ ਲਾ ਰਹੇ ਹੁੰਦੇ ਨੇ ਆਪਣਾ। ਹਾਂ ਮਿੱਠੇ ਦਾ ਵੀ ਸਾਜੀ ਇੱਕ ਭਰਾ ਖੰਡਾ ਸੀਗਾ, ਉਹ ਜਦੋਂ ਪਾਣੀ ਪੀ ਲੈਂਦਾ ਸੀ ਇੱਥੇ ਫਿਰ ਉਹ ਡੱਕਣ ਫਸਾ ਲੈਂਦਾ। ਨਹੀਂ ਉਹਨੂੰ ਚਿਪ ਉਹਦੀ ਜੇਬ 'ਚ ਚੀਕਮਾਂ ਹਰ ਵੇਲੇ ਹੁੰਦੀਆਂ ਉਹ ਗੱਲਬਾਤ ਕਰਦੇ। ਉਹ ਨਹਾਉਣ ਨਹੀਂ ਜਾਂਦੇ, ਖੰਡੇ ਤੇ ਨਹੀਂ ਨਹਾ ਸਕਦਾ, ਨਹਿਰ 'ਚ ਛਾਲ ਮਾਰੇਗਾ, ਮੂੰਹ ਬੰਦ ਕਰਨਾ, ਪਾਣੀ ਅੰਦਰ ਜਾਈ ਹੈਨਾ। ਨਹੀਂ ਉਹਨੂੰ ਚਿਪ ਜੀ ਲਵਾਈ ਲਿਆ ਤਾਂ ਕਰ ਲੈਂਦਾ। ਉਹ ਜ਼ਿਆਦਾ ਤੇਜ਼ ਮੋਟਰਸਾਈਕਲ ਤੇ ਜਾਂਦਾ ਹੋਵੇ ਉਹਦੀ ਸੀਟੀ ਵੱਜਦੀ ਰਹਿੰਦੀ। ਮੇਰੇ ਭਰਾ ਦਾ ਵਿਆਹ ਸੀ ਉਸਤਾਦ ਜੀ, ਮੇਰੇ ਯਾਰ ਦੋਸਤ ਬਾਟੋ ਕਹਿੰਦੇ ਉਹਨੂੰ ਟੌਟ ਹੈ ਵਾ ਆਹੇ ਕੁੜੀਆਂ ਲੈ ਕੇ ਆਉਣੀਆਂ ਬੇਟਾ ਜੀ, ਕਿਸੇ ਰੋਕਣਾ ਨਾ ਸਾਨੂੰ। ਮੈਂ ਕਿਹਾ ਨਹੀਂ ਯਾਰ ਮੇਰੇ ਅੱਬੂ ਬਹੁਤ ਸਖਤ ਵਾ, ਅਸੀਂ ਇਦਾਂ ਦਾ ਕੰਮ ਨਹੀਂ ਕਰਦੇ। ਮੈਂ ਕਿਹਾ ਮੇਰੇ ਕਦਰ ਵਾ, ਨਮਾਜ਼ੀ ਪਰਹੇਜ਼ੀ ਆ। ਮੈਂ ਕਿਹਾ ਨਹੀਂ ਭਾਈ ਮਾਈਂਡ ਕਰਦੇ। ਉਹ ਮੈਨੂੰ ਹਫਤਾ ਕਹਿੰਦੇ ਰਹੇ ਅਸੀਂ ਕੁੜੀਆਂ ਨਹੀਂ ਆਉਣੀਆਂ, ਅਸੀਂ ਕੁਛ ਨਹੀਂ ਹੋਣੇ ਆ ਕਹੀ ਕੇ। ਮੈਂ ਨਹੀਂ ਸਮਝਿਆ ਉਸ ਨਹੀਂ ਹੁੰਦੀ। ਤੇ ਜਿੱਦਣ ਉਹ ਆਏ ਨਾ ਤੇ ਮੇਰੇ ਅੱਬੂ ਚਾਚਾ ਮਾਮੇ ਸਾਰੇ ਲਾਈਨ 'ਚ ਬੈਠੇ ਤੇ ਉਹ ਖੁਸਰਾ ਨਾ ਸ਼ਹਿਰੀ ਸੀਗਾ, ਉਹ ਮੇਰੇ ਅੱਬੂ ਦਾ ਪੁੱਤ ਬਣਿਆ ਸੀ। ਉਹ ਜੋ ਹੈ ਨਾਚਦਾ ਰਹਿੰਦਾ ਮੇਰੇ ਅੱਬੂ ਕੋਲ ਆਇਆ ਨਾ, ਮੇਰੇ ਅੱਬੂ ਨੇ ਨਿਕਲ ਕੇ ਘੁੱਟ ਕੇ ਜੱਫੀ ਪਾਈ ਤੇ ਮੇਰਾ ਯਾਰ ਬਦਮਾਸ਼ ਕਹਿੰਦਾ ਬੇਟੇ ਵਾਕਈ ਤੇਰੇ ਅੱਬੂ ਬਹੁਤ ਸਖਤ ਆ। ਕਹਿੰਦਾ ਵੇਖ ਤੇ ਸਹੀ ਕਿੰਨੀ ਸਖਤ ਜੱਫੀ ਪਾਈ। ਤੂੰ ਤੇ ਨਹੀਂ ਕਿੱਦਾਂ ਨੱਚਦਾ ਕਿੱਦਾਂ? ਸਾਜੀ ਕਸਮ ਸੱਚ ਗੱਲ ਹੈ ਕਿ ਪਹਿਲੇ ਇਹਨੇ ਉਹਨਾਂ ਨੂੰ ਕਿਹਾ ਕਿ ਨਾ ਆਇਓ, ਮੇਰੇ ਅੱਬੂ ਬਹੁਤ ਸਖਤ ਆ, ਤੇ ਅੱਬੂ ਨੇ ਬਾਅਦ 'ਚ ਇਸ ਕਿਸਮ ਦੀ ਜੱਫੀ ਪਾਈ, ਕਹਿੰਦਾ ਬੇਟਾ ਤੇਰੇ ਅੱਬੂ ਵਾਕਈ ਬਹੁਤ ਸਖਤ ਸਾਜੀ ਵੀ ਛੱਡਣ ਹੀ ਨਹੀਂ ਦੇ। ਮੇਰਾ ਕਸਰ ਵਾ ਮਾਸ਼ਾਅੱਲਾ ਨਾ, ਮੈਂ ਉਹ ਨਮਾਜ਼ੀ ਪਰਹੇਜ਼ੀ ਹੈ, ਜਿਹੜੀ ਦਾੜੀ ਆ ਤੇ ਹਲਕਾ ਜਿਹਾ ਝੋਲ ਵੀ ਪੈਂਦੀ ਹੈ। ਸੀਰੀਅਸਲੀ ਮੇਰੇ ਫੂਫੋ ਦਾ ਬੇਟਾ ਵਾ ਤੇ ਮੈਂ ਨਾ ਹੁਣ ਅਸੀਂ ਆਰਾਮ ਨਾਲ ਖਲੋਤੇ ਸਾਰੇ ਢੋਲਾਂ ਤੇ ਨਾ ਮਹਿੰਦੀ ਤੇ ਦਮ ਸਾਰੇ ਨੱਚਣ ਦੇ ਤੇ ਉਹਨੂੰ ਹੁਣ ਖਲੋਤਾ ਹੀ ਇਕੱਲਾ ਹੀ ਐ ਤੜਫੀ ਜਾਵੇ। ਉਹਨੂੰ ਬਸ ਕਿਸੇ ਨੇ ਨਾ ਆਸਰਾ ਕਰਾਉਣਾ ਵੀ ਚੱਲ ਤੂੰ ਵੀ ਨੱਚ। ਮੈਂ ਮੇਰੇ ਕੋਲ ਕਿਹਾ ਓਏ ਓਏ ਆ ਤੇਰਾ ਭਰਾ ਦਾ ਵਿਆਹ ਵਾ ਤੂੰ। ਯਾਰ ਸੌਰੀ ਲੋ ਜੀ ਮੈਂ ਕੀ ਕਿਹਾ ਸੀ ਉਹਨੇ, ਲੋ ਜੀ ਮੈਂ ਕੀ ਕਿਹਾ ਸੀ ਉਹਨੇ, ਮੈਂ ਤੁਹਾਨੂੰ ਕਹਿੰਦੀ ਇਹ ਭਾਵੇਂ 2 ਮਿੰਟ ਆਏ ਹੋਣੇ ਤੇਰੀ ਅੱਗੇ ਤਾਂ ਚਲੋ ਨੇ ਕਹਿਤਾ ਸਕਾਈ ਟ੍ਰੇਨ ਮੇਰੇ ਜਾ ਤੇ ਹੁਣ ਮੇਰੇ ਅੱਬੂ ਨੇ ਇਹਨਾਂ ਨੂੰ ਸਿਰਫ ਨਾ ਉਹ ਜਿਹੜਾ ਆਸਰੇ ਤੇ ਆਇਆ ਨਾ ਹਲਕਾ ਹਲਕਾ ਢੋਲ ਤੇ ਕਰੀਏ। ਮੇਰੇ ਅੱਬੂ ਜੀ ਨੇ ਕਿਹਾ ਚਲੋ ਭੱਜ ਚੱਲ ਅੰਦਰ ਵੜ ਤੇ ਉਸਤਾਦ ਜੀ ਤੁਸੀਂ ਯਕੀਨ ਬਣਾਉਣ ਜਿਹੜਾ ਕਰਦਾ ਉਹ ਆ ਉਹਨੇ ਉਹ ਮੈਂ ਇਹਨੂੰ ਫੜੋ ਇਹਨੂੰ ਕੀ ਹੋਇਆ ਵਾ ਤੇ ਸਿਰ ਤੇ ਟੋਪੇ ਵੀ ਨਹੀਂ ਹੁੰਦੇ ਐ ਕਰੀ ਮੈਨੂੰ ਬੜਾ ਔਖਾ ਰੋਕਿਆ ਸੀਗਾ। ਯਾਰ ਇਹਨਾਂ ਦੀ ਬੈਠਕ 'ਚ ਨਹੀਂ ਅਸੀਂ ਵੜਨ ਦੇਣੇ ਉਸਤਾਦ ਜੀ, ਕਾਫੀ ਦੇਰ ਅਸੀਂ ਬਾਹਰ ਖੜੇ ਕਹਿੰਦੇ ਕੁਦਰੇ ਸ਼ੇਵ ਕਰਨ ਇਹ ਜ਼ਰੂਰੀ ਹੁੰਦੀ ਹੈ ਫਿਰ ਯਾਰ ਅਸੀਂ ਉਹਦੇ ਘੰਟਾ ਬਾਹਰ ਖਲੋਤੇ ਰਹੇ ਅਸੀਂ ਕਹਿੰਦੇ ਜੀ ਰੇੜੀਆਂ ਤਿਆਰ ਹੋ ਰਹੀਆਂ। ਵਿਆਹ ਦੇ ਪਰੌਣੇ ਇੰਨੇ ਕਿ ਉਹ ਬਾਹਰ ਸਾਜੀ ਹਾਲ ਤੋਂ ਬਾਹਰ ਫਾਲ ਲੈ ਲਿਆ ਰੇੜੀਆਂ ਤੇ ਬੈਠ ਉਹ ਛੱਡ ਇਹਨਾਂ ਨੂੰ ਯਾਰ। ਮੇਰੇ ਭਰਾ ਦਾ ਇੱਕ ਦੋਸਤ ਖਵਾਜਾ ਸਰਾ ਬਣ ਕੇ ਨੱਚਿਆ ਤੇ ਐਂਡ ਤੇ ਪ੍ਰੋਗਰਾਮ ਮੁੱਕ ਗਿਆ ਤੇ ਮੈਨੂੰ ਕਹਿੰਦਾ ਸੀ ਜਾ ਕੇ ਨਾ ਆਪਣੇ ਭਰਾ ਨੂੰ ਕਹ ਮੇਰੀ ਖੇੜੀ ਕੱਢ ਕੇ ਦੇਵੇ ਅੰਦਰੋਂ। ਤੇ ਅੰਦਰੋਂ ਖੇੜੀ ਕਿੰਨਾ ਕੱਢ ਕੇ ਲਿਆ। ਤੇ ਮੈਂ ਕਿਹਾ ਆ ਕੇ ਜੀ ਭਾਈ ਕਹਿੰਦਾ ਪਤਾ ਨਹੀਂ ਉਹਨੇ ਅੰਦਰੋਂ ਕਿਸੇ ਲੱਗਤੀ ਮੈਨੂੰ। ਸਾਡੀ ਜਿਹੜੇ ਕੁਤਰੇ ਆਏ ਸੀ ਨਾ ਉਹਨਾਂ ਦੀ ਬਾਂਹ ਤੇ ਨਾਮ ਲਿਖਿਆ ਸੀ ਸ਼ਾਹ। ਆਹੋ ਹੁਣ ਤਾਂ ਬੜਾ ਬੜਾ ਲਿਖਿਆ ਹੁੰਦਾ ਭਾਈ ਵਿਆਹ ਖਵਾਜਾ ਸਰਾ ਇਨਸਾਨ ਯਾਰ, ਉਹਨੂੰ ਮੁਹੱਬਤ ਹੋ ਸਕਦੀ, ਉਹਨਾਂ ਨੂੰ ਬੜੀ ਬੜੀ ਜ਼ਾਲਮ ਮੁਹੱਬਤ ਹੋ ਜਾਂਦੀ। ਪੂਰੀ ਪੂਰੀ ਜ਼ਿੰਦਗੀ ਅਗਲੇ ਨਾਂ ਲਾ ਦਿੰਦੇ ਇੱਕੋ ਕਰੈਕਟਰ ਦੇ। ਹਾਂਜੀ ਸਾਜੀ ਨੂੰ ਬੜੀ ਨਿਭਾਉਂਦੇ। ਹਾਂਜੀ
ਆਪਣੇ ਭਰਾ ਦੇ ਵਿਆਹ 'ਚ ਨਾ ਰਾਤ ਨੂੰ ਰੌਲਾ ਪਾਇਆ, ਹੋਰ ਮੰਜੀਆਂ ਇਕੱਠੀਆਂ ਕਰੋ, ਖੁਸਰਿਆਂ ਨੇ ਇੱਥੇ ਹੀ ਪੈਣਾ ਵਾ। ਉਹ ਯਾਰ ਖੁਸਰੇ ਨਹੀਂ, ਸਾਡਾ ਫੈਮਿਲੀ ਪ੍ਰੋਗਰਾਮ ਹੁੰਦਾ ਵਾ, ਅਸੀਂ ਖੁਸਰੇ ਗਲੀ ਦੇ ਨਾ ਦੋਵਾਂ ਸਾਈਡਾਂ ਤੇ ਖਾਲੀਆਂ ਸੀਗੀਆਂ, ਉਹ ਜਿਹੜੇ ਸ਼ਬਰਦਮ ਨਹੀਂ ਟੁੱਟ ਕੇ ਜਾ ਰਿਹਾ ਹੁੰਦਾ ਸਾਰਾ ਸਿਸਟਮ, ਨਾਲੀਆਂ ਸੀਗੀਆਂ, ਤੇ ਖੁਸਰੇ ਹੋਣਾ ਨੇ ਕਿਤੇ ਲੱਤ ਚੁੱਕ ਕੇ ਆਇਆ ਕਰਕੇ ਲੱਤ ਘਮਾਉਣਾ ਸਟੈਪ ਕੀਤਾ ਤੇ ਚਾਹ ਜੁੱਤੀ ਜੀ ਖਾਲੀ ਤੇ ਉੱਥੇ ਜੁੱਤੀ? ਹਾਂ ਐ ਬੈਠਾ ਇੱਧਰ ਨੂੰ ਕੋਈ ਕਹਿੰਦਾ ਭਾਜੀ ਤੇ ਉੱਥੇ ਜੁੱਤੀ ਲੱਪੜਿਆ। ਉਸਤਾਦ ਜੀ ਬਰਾਤ ਨਾ 3-4 ਮੁੰਡੇ ਕਾਟਨਾ ਪਾਈਆਂ ਫਿਰਨ ਡੇ ਤੇ ਮੈਨੂੰ ਦੱਸਣ ਡਿਆ, ਕਹਿੰਦਾ ਆਹ ਭਾਜੀ ਨੇ ਜਿਹੜੀਆਂ ਰਾਤ ਨੱਚਣ ਡੀਆਂ ਸੀ। ਉਹ ਗਾਣਾ ਨਹੀਂ ਕੀਤਾ। ਅੱਛਾ ਆ ਭਾਜੀ ਦੇ ਜਿਹੜੇ ਰਾਤ ਨੱਚਣ ਦਈਆਂ ਸੀ। ਓਏ ਉਹ ਬੜਾ ਕੰਮ ਕਰਦੇ ਆ ਦਿਨੇ ਨਹੀਂ, ਨਹੀਂ ਤਾਂ ਸਹੀ ਗੱਲ। ਵਾਢੀ ਬੂਢੀ ਇਸ ਵੇਲੇ ਉਹਨਾਂ ਨੇ 20 ਮਣ ਕਣਕ ਕੀਤੀ ਆ, ਹਾਂਜੀ ਹਾਂਜੀ। ਜਿਹਨਾਂ ਤੋਂ ਖੁਸਰੇ ਕਹਿਣ ਡਿਆ ਵਾ। ਨਹੀਂ ਯਾਰ, 2 ਕਸੋਨੇ ਜੋੜ ਲੈਣ ਦਾ ਇੱਕ ਬਣਦਾ ਹੀ, ਹਾਂ ਕਿਲੋ ਗੁੜ ਖਾਈ ਹਲੋ, ਚਾਹ ਦਾ। ਮੇਰੇ ਵੱਲ ਧਿਆਨ ਨਾ ਪਾਓ। ਕਿਲੋ ਗੁੜ ਖਾਏ ਤੇ ਚਾਹ ਨਾ, ਸਹੀ ਕਹਿ ਰਹੇ ਆ। ਆਹੋ ਯਕੀਨ ਮੰਨੋ। ਉਸਤਾਦ ਜੀ ਖੰਡੇ ਭਰਾ ਦੇ ਲਾਗੇ ਨਾ ਬੁੜਾ ਬੈਠ ਕੇ ਕੁਛ ਲਿਖਣ ਦੇ ਨਾਲ ਸਿਗਰਟ ਦਾ ਕਸ਼ ਲਾ ਕੇ ਉਹਦੇ ਮੂੰਹ 'ਚ ਰੱਖ। ਉਹ ਜਿਹੜਾ ਖੁਸਰਾ ਬਣਿਆ ਸੀ ਨਾ ਜਨਮ, ਕਹਿੰਦਾ ਮੈਨੂੰ ਮੇਰੇ ਬੇਨੇ ਕਾ ਖੋਤਾ ਨੂੰ ਆ ਕੇ ਲਿਆ, ਪਿੰਡ ਰਹਿੰਦੇ, ਕਹਿੰਦਾ ਮੈਂ ਨਹਿਰ ਤੇ ਲੈ ਕੇ ਨਾ ਖੋਤਾ ਤੁਰੇ ਹੀ ਨਾ, ਖੋਤਾ ਤੁਰੇ ਨਾ। ਮੈਂ ਕਿਹਾ ਫੇਰ ਕੀਤਾ ਮਿੱਠੇ ਭਾਈ, ਕਹਿੰਦਾ ਲੈ ਮਾਰਾ ਜੱਫਾ ਰੱਖ ਲਿਆ ਮੋਢੇ ਤੇ, ਮੈਂ ਲੈ ਗਿਆ ਖੋਤਾ ਨਹਿਰ ਤੇ ਖਤਮ। ਯਾਰ ਇਹਦਾ ਭਰਾ ਖੰਡਾ ਸੀ ਤੇ ਸਾਜੀ ਫਰਨੀਚਰ ਦਾ ਕੰਮ ਕਰਦੇ, ਪੈਨਸਲ ਇੱਥੇ ਲਾਈ ਹੁੰਦੀ ਇਹਦਾ ਭਰਾ ਵੀ ਖੰਡਾ ਸੀ, ਮੂੰਹ ਬੰਦ ਕਰਕੇ ਦਾਣੇ ਖਾਈ ਜਾਂਦੇ ਅੱਜ ਕਰਕੇ। ਇੱਥੇ ਦਾਣੇ ਟੁੱਟੀ ਇਧਰ ਰੋਟੀ ਖਾ ਕੇ ਨਾ ਇਹਦੇ ਮੂੰਹ ਦੇ ਇੱਥੇ ਗਿੱਲਾ ਆਟਾ ਲਾ ਕੇ ਮੁੜ ਕੇ ਐ ਕਰਕੇ ਚੈੱਕ ਕਰਦੇ ਇਹਦਾ ਭਰਾ ਖੰਡਾ ਸੀ, ਸਾਰੀ ਜ਼ਿੰਦਗੀ ਤਰਸ ਗਿਆ ਚੀਗਮ ਦਾ ਪਟਾਕਾ ਮਾਰਨ। ਨਹੀਂ ਇਹਦੇ ਭਰਾ ਨੇ ਚੀਕਨ ਦਾ ਪਟਾਕਾ ਮਾਰੇ, ਇੱਥੋਂ ਦੀ ਆਇਆ ਨਿਕਲਣਾ। ਇਹ ਰੋਟੀ ਖਾ ਕੇ ਤਾਂ ਭਰਾ ਖੰਡਾ ਸੀ, ਰੋਟੀ ਖਾ ਕੇ ਤਾਂ ਭਰਾ ਅੱਬੂ ਕਹਿੰਦਾ ਬੁੱਲ ਬੰਦ ਕਰ ਲਾ, ਰੋਟੀ ਖਾ ਲਈ। ਇਹਦਾ ਇੱਕ ਭਰਾ ਖੰਡਾ ਸੀ, ਤੇ ਪੈਦਾ ਹੋਇਆ ਤੇ ਅੱਬਾ ਕਹਿੰਦਾ ਓਏ ਬੁੱਲ ਕਿਤੇ ਲਾ ਚੌਂਕੜੀ ਮਾਰੀ। ਅੱਛਾ ਮੈਂ ਸਾਜੀ 25000 ਰੁਪਇਆ ਸਲਾਮੀ ਪਾਈ, ਔਰ ਮੈਨੂੰ ਯਾਰ ਇਹਦੇ ਨਾਲ ਤੁਸੀਂ ਪੁੱਛ ਸਕਦੇ ਹੋ। ਲਓ ਜੀ ਹੁਣ ਪ੍ਰੋਗਰਾਮ ਕਾਮੇਡੀ ਸ਼ੁਰੂ ਹੁੰਦਾ। 25000 ਉਸਤਾਦ ਜੀ ਨੇ ਸਲਾਮੀ ਪਾਈ, ਖੰਡੇ ਦੇ ਆਣਾ ਕਰਕੇ ਪੈ ਗਏ। 25000 ਕਿੱਥੇ ਨੇ ਸਲਾਮੀ? ਉਹ ਯਾਰ ਉੱਤੇ 15000 ਤੇ ਅਸੀਂ ਵੈਸੇ ਸੁੱਟ ਦਿੱਤਾ। 3 ਦਿਨ ਇਹ ਉਹਨਾਂ ਦੇ ਘਰੋਂ ਖਾਂਦਾ ਰਿਹਾ। ਹਾਂਜੀ ਹਾਲਾਂਕਿ ਮਤਲਬ ਰਾਤ ਨੂੰ ਵਲੀਮਾ ਨਾ, ਤੇ ਸਾਰਿਆਂ ਨੇ ਵਲੀਮਾ ਖਾਣਾ, ਸਵੇਰ ਉੱਠ ਕੇ ਨਾਸ਼ਤਾ ਤੇ ਘਰਦਿਆਂ ਨੇ ਕਰਨਾ ਨਾ, ਹਾਂਜੀ ਉਹ ਵੀ ਉੱਥੇ ਵੀ ਪਹੁੰਚਦਾ ਸੀ। ਇਹਨੂੰ ਸਲਾਮੀਆਂ ਪੈਣ ਦੀਆਂ ਤਾਂ ਹਲਕਿਆ ਮਾਮਾ ਜਿਹੜਾ ਪਿੱਛੇ ਖਲੋਤਾ ਜੋ ਕਿ 60 ਹੋ ਗਿਆ, 60 ਹੋ ਗਏ ਆਪ ਦੇ ਕੋਲ 60 ਹੋ ਗਏ। ਅੱਛਾ ਹਿਸਾਬ ਲਾ ਰਹੇ ਹੋ, ਪਿੱਛੇ ਖਲੋਤਾ ਉਹ ਗਿਣ ਰਹੇ ਨੇ। ਅੱਛਾ ਕਈ ਖਲੋਤੇ ਹੁੰਦੇ, ਉਹ ਅੰਮੀ ਨੇ ਕਰੈਕਟਰ ਖਿਲਾ ਰਹੇ ਹੁੰਦੇ ਆ ਕਿ ਭਾ ਪਿੱਛੇ ਨੇ ਮੈਂ ਦੇਖਣਾ ਕਰਦਾ ਕੀ, ਉਹ ਆਪ ਨੇ ਨਾਲੇ ਕਾਪੀ ਤੇ ਵੀ ਲਿਖੀ ਜਾਣ ਦੱਸੀ ਜਾਊਗਾ 69 ਤੇ ਨਹੀਂ 69 ਤੋਂ ਆ ਰਹੀ ਹੋਏ ਵਿੱਚ ਰਿਆ ਵਿੱਚ। ਅੱਛਾ ਇਹਦੀ ਬੇਤਬਾਰੀ ਦੀ ਇੰਤਹਾ ਚੈੱਕ ਕਰ, ਸਹੀ ਭਰਾਵਾਂ ਨੂੰ ਵੀ ਸਾਰੇ 4.5 ਲੱਖ ਰੁਪਏ ਮੈਨੂੰ ਮਹਿੰਦੀ ਤੇ ਹੋਇਆ ਸੀ। ਹੋਣਾ ਹੀ ਸੀਗਾ। ਗਾਣਾ ਕਿਹੜਾ ਕੀਤਾ ਸੀ? ਜਿਹੜਾ ਵੀ ਕੀਤਾ ਹੋਵੇ 4.5 ਨਹੀਂ ਹੋ ਸਕਦਾ। ਨਹੀਂ ਇੱਥੇ ਨਹੀਂ ਪੁੱਛਣਾ ਉਹ ਹੋਇਆ ਨਾ ਯਾਰਾਂ ਦੋਸਤਾਂ ਨੇ ਉਸਤਾਦ ਜੀ, ਮੈਨੂੰ ਸੌਦੀਆ ਤੋਂ ਮੇਰੇ ਦੋਸਤ ਆਏ ਸੀ, 30-40 ਹਜ਼ਾਰ ਰੁਪਏ ਉਹਨਾਂ ਨੇ ਸਲਾਮੀ ਪਾਈ। ਨਹੀਂ ਫਰੀਦ ਇੱਕ ਝੂਠ ਲਈ ਤੂੰ ਆਪਣੀ ਕਬਰ ਭਾਰੀ ਕਰਨ ਦੇ ਹੁਣ ਉਸਤਾਦ ਜੀ। ਓਵਰਸੀਜ਼ਾਂ ਨੂੰ ਵੀ ਵਿਚਾਰਿਆਂ ਨੂੰ ਵਿਜ਼ਿਟ ਕਰਾ ਰਹੇ। ਨਹੀਂ ਸੌਦੀਆ ਤੋਂ ਇਹ 50-50 30-40 ਹਜ਼ਾਰ ਰੁਪਏ ਵਰਤ ਕੇ ਗਏ ਯਾਰ। ਹਾਂ ਅੱਛਾ, ਉੱਥੇ ਤੇਰੀ ਯਾਰੀ ਦੋਸਤੀ ਕੀ, ਉੱਥੇ ਤੂੰ ਜਿਨ੍ਹਾਂ ਦੇ ਨਾਲ ਕੰਮ ਕਰਦਾ ਸੀ ਤੂੰ ਦੱਸਿਆ ਹੀ ਉਹ ਕਿੱਦਾਂ ਆ ਕੇ ਚੌਂਦੀ ਚ। ਪਹਿਲੀ ਤੇ ਗੱਲ ਆ 50 ਤੈਨੂੰ ਦਿੱਤਾ ਵਾ ਤੇ ਲੱਖ ਦੀ ਟਿਕਟ ਵੀ ਲਈ ਹੋਊ ਉਹਨਾਂ ਨੇ। ਜਾਣਦੇ ਯਾਰ ਫਰੀਦ ਖਾਨ ਉਹ ਯਾਰ ਇੱਥੇ ਹੀ ਆਏ 6-6 ਮਹੀਨੇ ਦੀਆਂ ਛੁੱਟੀਆਂ ਤੇ ਦੋਸਤ ਆਏ ਸੀ। ਸੌਦੀਆਂ ਦੇ ਦੋਸਤ ਆਏ ਆ, ਐ ਸੋੜੇ ਉਹਨਾਂ ਅਰਬੀ ਲਿਬਾਸ ਪਾਇਆ ਤੇ ਸਵੇਰੇ ਐ ਲੱਤਾਂ ਤਾਂ ਕਰਕੇ ਚਾਹ ਰਸ ਖਾਣ ਦੇ। ਉਹ ਕਹਾ ਚਲੋ ਲੈ ਚੱਲ ਕੋਈ ਚਾਹ ਠੰਡੀ ਹੈ ਇਹ ਤਾਂ ਨਹੀਂ ਉਦੋਂ ਭਾਈ ਦੌਰ ਵੀ ਹੋਰ ਸੀ, ਜਦੋਂ ਬੜਾ ਤਲਕ ਵਾਸਤਾ ਪਿਆ ਉਦੋਂ ਮੈਂ ਆਇਆ ਨਵਾਂ ਤੇ ਲੋਕਾਂ ਨੇ ਭਾਈ ਉਦੋਂ ਹਲਾ ਲਾਲਾ ਪਈ ਸੀ, ਮੇਰੇ ਕੋਲ ਵੀ ਅੱਛਾ ਪੈਸਾ। ਹਲਾ ਲਾਲਾ ਪੈ ਗਈ ਸੀ। ਫਰੀਦ ਇੱਕ ਫੁੱਫੜ ਨੂੰ ਘੱਟ ਨਜ਼ਰ ਆਉਂਦਾ ਸੀ, ਜਰਕਾਨ ਵਾਲਾ ਹਾਰੀ ਪਾਈ ਲਾ ਪੁੱਤ ਖਾ ਇਹ ਰਕਾਨ ਵਾਲਾ ਕਿਹੜਾ ਹਾਰ ਹੁੰਦਾ? ਜਿਹੜੇ ਉਹ ਲੱਕੜੀਆਂ ਨਹੀਂ ਹੁੰਦੀਆਂ ਵਿੱਚ ਉਹਦੇ, ਅੱਛਾ, ਉਹ ਜਿਹੜਾ ਫੂਸ ਦਰਖਤ ਦੀਆਂ। ਬਿਮਾਰੀ ਵਾਸਤੇ ਜਿਹੜਾ। ਆਹੋ ਇਹ ਵੀ ਬਿਮਾਰੀ ਸੀ ਉਦੋਂ। ਅੱਛਾ ਯਾਦ ਸਹੀ ਗੱਲ। ਬੜਾ ਯਾਰ ਰਾਤੀ ਬਹੁਤ ਮਜ਼ਾ ਆਇਆ ਹੈ ਨਾ, ਉਹ ਜਿੰਨਾ ਕੁ ਟਾਈਮ ਸੀ ਨਾ ਘੰਟਾ 2 ਘੰਟੇ ਉਹ ਬਹੁਤ ਅੱਛਾ ਗੁਜ਼ਰਿਆ। ਉਸਤਾਦ ਜੀ ਬਹਰਹਾਲ ਆਬਦ ਸਾਹਿਬ ਹਰ ਬੰਦੇ ਨੂੰ ਕਹਿ ਰਹੇ ਸੀਗੇ ਯਾਰ ਜਾਨੀ ਸਾਹਿਬ ਨੇ ਲੇਟ ਹੋਣਾ, ਜਾਨੀ ਸਾਹਿਬ ਨੇ ਲੇਟ ਹੋਣਾ। ਜਦੋਂ ਆਪਾਂ 4 ਘੰਟੇ ਪਹਿਲੇ ਚਲੇ ਗਏ ਨਾ, ਉਹ ਮੈਨੂੰ ਵੇਖ ਕੇ ਕਹਿੰਦੇ ਲੋਕਾਂ ਨੇ ਝੂਠਾ ਪਵਾਤਾ ਮੈਨੂੰ। 4 ਘੰਟੇ ਪਹਿਲੇ ਆਪਾਂ ਚਲੇ ਗਏ, ਉਹਨੂੰ ਪਤਾ ਲੱਗ ਗਿਆ ਯਾਰ ਇਹ ਉਦਾਂ ਲੋਕਾਂ ਨੂੰ ਮਿਲਦਾ ਨਹੀਂ, ਕਿੰਨੇ ਵੇਲੇ ਆ ਇਹ 4 ਘੰਟੇ ਪਹਿਲੇ ਆ ਗਏ। ਨਹੀਂ ਯਾਰ ਅਸਲ ਦੇ ਵਿੱਚ ਨਾ ਅਸੀਂ ਉਹ ਉਧਰ ਨਹੀਂ ਸੀ, ਮਹਿੰਦੀ ਤੇ ਵੀ ਨਹੀਂ ਸੀ ਗਏ। ਫਿਰ ਅਗਲੇ ਦਿਨ ਅਸੀਂ ਲਾਹੌਰ ਸ਼ੋਅ ਤੇ ਗਏ ਸੀ। ਫਿਰ ਅਗਲੇ ਦਿਨ ਅਸੀਂ ਜਾਣਾ ਜਿਹੜਾ ਉਹ ਪਹਿਲੇ ਹੀ ਬਣਦਾ ਸੀ। ਔਰ ਉਹਨਾਂ ਦੀ ਤਬੀਅਤ ਵਿਚਾਰਿਆਂ ਦੀ, ਆਬਦ ਭਾਈ ਦੀ ਨਾ ਤਬੀਅਤ ਵੀ ਖਰਾਬ ਹੋਈ ਇੱਕ ਦੋ ਵਾਰੀ। ਨਹੀਂ ਉਹ ਦੇਖਿਆ ਹਾਰਟ ਦੇ ਪੇਸ਼ੈਂਟ। ਆਖਰ ਕੇ ਗੱਲ ਕਰ ਰਹੇ ਸੀ ਹਰ ਬੰਦੇ ਨੂੰ ਤਬੀਅਤ ਬਹੁਤ ਉਹਦਾ ਖਰਾਬ। ਬੀਪੀ ਉੱਤੇ ਥੱਲੇ ਬਹੁਤ ਹੁੰਦਾ ਵਾ। ਮੁਦੀਸਰ ਤੇ ਭਾਜ ਦੀ ਸ਼ਾਦੀ ਸੀ, ਮੈਨੂੰ ਨਾ ਫੋਨ ਕਰਕੇ ਕਹਿੰਦਾ ਤੂੰ ਵਲੀਮੇ ਤੇ ਨਹੀਂ ਆਉਣਾ। ਮੈਂ ਕਿਹਾ ਨਹੀਂ ਯਾਰ ਮੈਂ ਉਸਤਾਦ ਜੀ ਆ ਗਏ ਜਦੋਂ ਤੁਸੀਂ ਆਏ।
ਮੈਂ ਸ਼ੋਅ ਕਰਨ ਜਾਣਾ। ਕਹਿੰਦਾ ਯਾਰ ਤੂੰ ਆਇਆ ਵਲੀਮੇ ਤੇ। ਮੈਂ ਕਿਹਾ ਤੂੰ ਪੂਰੇ ਵਿਆਹ ਤੇ ਸਾਦਾ ਤੂੰ ਨਹੀਂ ਵਿਆਹ ਤੇ ਸੱਦਿਆ, ਚਲੋ ਸ਼ੁਕਰ ਆ ਮੇਰੀ 20-25 ਹਜ਼ਾਰ ਸਲਾਮੀ ਬਚ ਗਈ। ਸੋਚ ਕੇ ਕਹਿੰਦਾ ਉਹ ਵਾਕਈ 20-25 ਹਜ਼ਾਰ ਪਾਉਣਾ ਸੀ। ਮੈਂ ਕਿਹਾ ਕਹਿੰਦਾ ਹੁਣ ਮੈਨੂੰ ਪਛਤਾਵਾ ਹੋਣ ਡਿਆ। ਆਹੋ ਨਹੀਂ ਸਾਜੀ ਇਹ ਵੀ ਵੈਸੇ ਟ੍ਰੈਂਡ ਜਿਹੜੇ ਹੈ ਨਾ, ਫਿਰ ਉਸ ਤੋਂ ਬਾਅਦ ਲਾਗ ਵਿਹਾਰ ਇਹ ਬੜੀਆਂ ਚੀਜ਼ਾਂ ਹੁੰਦੀਆਂ ਨੇ। ਮੈਂ ਲੱਖਾਂ ਦੀਆਂ ਤਾਂ ਦੱਸਿਆ ਨਾ, ਇਹ ਬੜਾ ਜਿਹੜਾ ਪੰਜਾਬ ਦੀਆਂ ਸ਼ਾਦੀ ਹਾਲਾਂ ਨੇ ਨਾ, ਤੇ 70% ਖੂਬਸੂਰਤੀ ਖਤਮ ਕਰਦੀ ਪਿਆ। ਖੋਲੀ ਸ਼ਾਦੀ ਹਾਲਾਂ ਨੇ ਮਾਰਕੀਆਂ ਨੇ ਹਾਂ, ਸਹੀ 70% ਖੂਬਸੂਰਤੀ ਖਤਮ ਕਰਤੀ, ਜਿਹੜੀ ਅਸਲ ਪੰਜਾਬ ਦੇ ਵਿਆਹ ਦੀ ਖੂਬਸੂਰਤੀ ਹੁੰਦੀ ਸੀ। ਉਸਤਾਦ ਜੀ ਉਧਰਲੇ ਪੰਜਾਬ ਚ ਕਲਚਰ ਆਪਣੇ ਨਾਲੋਂ ਜ਼ਿਆਦਾ ਵਾ। ਅਸੀਂ ਮਾਡਰਨ ਟਾਈਪ ਦੇ ਬਣ ਗਏ ਆਪਣੇ ਲੋਕ। ਵਿਆਹ ਦੇ ਉੱਤੇ ਬੱਚੇ ਸਾਰੇ ਦੇ ਇਕੱਠੇ ਹੋਏ ਆ। ਹਰ ਵਿਆਹ ਦੇ ਉੱਤੇ 2-3 ਬੱਚਿਆਂ ਦੇ ਰਿਸ਼ਤੇ ਵਿਆਹ ਦੇ ਉੱਪਰ ਹੋ ਜਾਂਦੇ ਸੀ ਵੇਖ ਕੇ। ਨਹੀਂ ਆ ਮਾਸ਼ਾਅੱਲਾ ਕਿੱਡੀ ਸੋਹਣੀ ਹੋ ਗਈ, ਨਹੀਂ ਆ ਤੇ ਕੁੜੀ ਉਹਦੀ ਫਲਾਣੀ ਹੈ ਕੁੜੀ ਹੁਣ ਚੇਂਜ ਬੈ ਗਈ, ਤਾਂ ਉਧਰ ਚਲੋ ਜੀ ਉਧਰ ਆ ਗਈ। ਨਹੀਂ ਆ ਮੁੰਡਾ ਮਾਸ਼ਾਅੱਲਾ ਜਵਾਨ ਹੋ ਗਿਆ ਉਹਦਾ, ਤੇ ਉਹਦੇ ਵਿੱਚ ਜਿਹੜੀਆਂ ਫੁੱਪੀਆਂ ਚਾਚੀਆਂ ਵੱਡੀਆਂ, ਉਹ ਵਿਆਹ ਦੇ ਇੱਕ ਟੈਪ ਨਿਜ਼ਾਮ ਹੁੰਦਾ ਸੀ, ਸੱਜੇ ਹੁੰਦੇ ਹਰ ਕੋਈ। ਉੱਥੇ ਬੜੇ ਰਿਸ਼ਤੇ ਹੋਏ ਨੇ ਵਿਆਹਾਂ ਤੇ, ਸਮਝ ਆ ਰਹੀ ਨਾ। ਉਹ ਤੇ ਹੁਣ ਮਾਰਕੀਆਂ ਦੇ ਵਿੱਚ ਉਹ ਲੱਗਾ ਵਾ ਨਿਜ਼ਾਮ, ਇਧਰ ਲੇਡੀਜ਼ ਆ ਇਧਰ ਜੈਂਟਸ ਆ। ਨਾਲੇ ਇਹਦਾ ਵੀ ਇਦਾਂ ਹੋਇਆ ਵਿਆਹ ਤੇ। ਉਸਤਾਦ ਜੀ ਇਹਦੇ ਵਾਰੀ ਤੇ ਉਹਨੇ ਬੱਗੀ ਮੰਗਾਈ, ਘੋੜੇ ਦੌੜ ਕੇ ਲਾ ਪੈ ਗਈ। ਇਹਦੇ ਵਾਰੀ ਪੁੱਠਾ ਕੰਮ ਹੋਇਆ। ਇਹਦੇ ਵਾਰੀ ਇਹਦੀ ਮੰਗਣੀ ਪਹਿਲੇ ਹੋ ਚੁੱਕੀ ਸੀ। ਅੱਛਾ ਉਹ ਕਿਸੇ ਦੇ ਵਿਆਹ ਤੇ ਇਕੱਠੇ ਉਹਨਾਂ ਨੇ ਕਰਨੀ, ਹਾਂ ਇੰਨਾ ਰਹਿਣ ਦੇ। ਇਹ ਫਸ ਕੇ ਵਿਆਹ ਤੇ ਜਾਣ ਦੇ ਤਾਂ ਨੁਕਸਾਨ ਹੋਇਆ। ਇਹਦੇ ਸਹੁਰਿਆਂ ਨੂੰ ਇਹਨੂੰ ਵੇਖ ਕੇ ਸਾਰੇ ਕਹਿੰਦੇ ਸੀ ਫਸ ਗਏ ਹੋ ਤੁਸੀਂ। ਨਹੀਂ ਉਸਤਾਦ ਜੀ, ਉਹ ਜਿਹੜਾ ਬੱਗੀ ਤੇ ਲੈ ਕੇ ਜਾਣਾ ਘੋੜਿਆਂ ਤੇ, ਨਹੀਂ ਜਿਹੜਾ ਘਰਾਂ ਦੇ ਵਿੱਚ ਸੈਟਅਪ ਹੁੰਦੇ ਸੀ 2-2 3-3 ਦਿਨ ਪਹਿਲੇ, ਹਾਂ ਦੂਜੇ ਸ਼ਹਿਰਾਂ ਚੋਂ ਆਏ ਨਾ, ਉਹਨਾਂ ਨੇ ਸਾਹਮਣੇ ਦੀਆਂ ਬੈਠਕਾਂ ਲਈਆਂ ਨੇ, ਬਿਸਤਰੇ ਵਿਛੇ ਨੇ। ਇਹ ਭਰਾ ਆਪਣੇ ਨਾਲ ਲੜ ਪਿਆ ਸੀ ਉਸਤਾਦ ਜੀ, ਉਹਨੇ ਇਹਦੀ ਮਹਿੰਦੀ ਦੀ ਰਾਤ ਦੀ ਸ਼ੇਰਵਾਨੀ ਕੱਟ ਤੀ ਪਿੱਛੋਂ। ਇਹ ਅੰਜਨ ਦੀ ਫਿਰਨ ਦੇ ਸ਼ੇਰਵਾਨੀ। ਐਕਚੁਅਲੀ ਛੋਟੀ ਸੀ ਕਿ ਉਹ ਫੋਲਡ ਕਰਕੇ ਸਲਾਈ ਲਾਈ ਆ ਉਹਨੂੰ। ਸਹੀ ਗੱਲ। ਤੂੰ ਨਹੀਂ ਪੂਰੀ ਗੱਲ ਸੁਣੀ। ਅੱਛਾ ਯਾਰ ਪਤਾ ਨਹੀਂ ਕਿਹੜੀ ਫ੍ਰੀ ਹੈਂਡ ਦੀ ਲੜਕੀ ਨਾਲ ਵਿਆਹ ਕਰ ਲਿਆ। ਉਹ ਵਲੀਮੇ ਵਾਲੇ ਦਿਨ ਰੋਟੀ ਖਾ ਕੇ ਨਾ ਸਹੇਲੀਆਂ ਨਾਲ ਸਿਗਰਟ ਪੀਟ ਗਈ। ਫ੍ਰੀ ਹੈਂਡ ਜੀ? ਯਾਨੀ ਕਿ ਫ੍ਰੀ ਹੈਂਡ ਕਿਹੜੀ ਲੜਕੀ ਹੁੰਦੀ ਵੀ? ਓਪਨ ਮਾਈਂਡ। ਅੱਛਾ ਗੈਸ ਲੇਡੀਜ਼ ਜੈਂਟ ਸਭ ਨੂੰ ਹੁੰਦੀ ਆ। ਸਿਗਰਟ ਜਿਹੜਾ ਗੈਸ ਕਲੀਅਰ ਕਰਦਾ ਵਾ। ਚਲੋ ਕੋਈ ਗੱਲ ਕਲੀਅਰ ਹੋ ਜਾਂਦੀ ਹੈ। ਤੁਸੀਂ ਪਿੰਡਾਂ ਜਾਓ ਮਾਈਆਂ ਵੀ ਪੀਂਦੀਆਂ ਸਿਗਰਟ। ਹਾਂ ਮੈਂ ਸ਼ਹਿਰ ਚ ਵਿਖਾ ਦਿੰਦਾ ਵਾ ਕਿ ਕੀ ਪੀਣਾ ਤੂੰ। ਸਿਗਰਟ ਦੀ ਆਜ਼ਾਦ ਹੀ ਇਹਦੇ ਵਾਸਤੇ ਹੋਈ ਸੀ, ਹਾਜ਼ਮੇ ਵਾਸਤੇ। ਹਾਂਜੀ ਕਹਿੰਦੇ ਉਹ ਵੀ ਉਹਨਾਂ ਨੇ ਕਹਿਣਾ ਚੱਲ ਵੀ ਥੂਕਾ ਟੈਪ ਕੱਛ ਕੇ ਚਲਾ, ਨਹੀਂ ਸੱਚ ਹੁੱਕੇ ਦੀ। ਫਿਰ ਬਾਅਦ ਚ ਉਹਨੂੰ ਸਿਗਰਟ ਕਰਕੇ ਤੇ ਨਿਜ਼ਾਮ ਉਹਦਾ ਹੋਰ ਹੋ ਗਿਆ। ਮੈਂ ਇਹਦੇ ਵਿਆਹ ਤੇ ਉਸਤਾਦ ਜੀ ਪੱਪੂ ਬੈਂਡ ਵਾਲੇ ਆਏ ਸੀ। ਦਾਰੀ ਹੈ ਮੇਰੇ ਮਾਸਟਰ ਸਾਦਕ ਸਾਹਿਬ। ਅੱਛਾ ਇਹਦਾ ਅੱਲਾ ਭਲਾ ਕਰੇ ਨਾ। ਮਾਸਟਰ ਸਾਹਿਬ ਦਾ ਕਹਿੰਦਾ ਨੇ ਮਾਸਟਰ ਸਲੀਮ ਕਹਿਣਾ ਸੀ। ਨਹੀਂ ਮਾਸਟਰ ਸਾਦਕ ਸਾਹਿਬ ਸੀ, ਆਪ ਆਏ ਸਨ। ਉਹ ਆਪ ਆਏ ਸੀ ਵਿਆਹ ਰਖਾਉਣ। ਤਾਰਿਆਂ ਦੇ ਦੇਸ਼ ਵਿੱਚੋਂ ਉਹਨਾਂ ਨੇ ਫਿਰ ਅੱਗ ਵਜਾਇਆ ਸੀ। ਹਾਂ ਤਾਰਿਆਂ ਦੇ ਦੇਸ਼। ਮਾਸਟਰ ਸਾਦਕ ਸਾਹਿਬ ਆਪ ਆਏ ਕਿ ਯਾਰ ਤੂੰ ਤਾਰਿਆਂ ਦੇਸ਼ ਤੇ ਕੁਝ ਨਹੀਂ ਹੋ ਰਿਹਾ, ਬੰਦ ਕਰੋ ਵਿਆਹ। ਬੰਦ ਕਰ ਦਿਓ ਬੇਟੇ। ਸੂਟ ਦਿੱਤਾ ਸੀ ਉਹ, ਤੇ ਨਾਲ ਮਠਿਆਈ ਦਾ ਡੱਬਾ ਦਿੱਤਾ 5000 ਰੁਪਇਆ ਉਹਨਾਂ ਨੂੰ। ਵੈਸੇ ਸੂਟ ਕਿਉਂ ਦਿੱਤਾ? ਉਹਨਾਂ ਆਉਂਦਾ ਹੀ ਆ ਗਿਆ ਸੀ। ਉਹ ਸੂਟ ਕਿਉਂ ਦੇਤਾ? ਉੱਤੇ ਆ ਕੇ ਪਾਇਆ ਤੁਸੀਂ ਉੱਤੇ ਪਹਿਲੇ ਸੂਟ ਪਾਓ ਭਾਜੀ। ਸੂਟ ਜਿਹੜਾ ਗਿਫਟ ਹੁੰਦਾ ਉਹ, ਅੱਛਾ ਗਿਫਟ ਮੇਰੇ ਕੋਲ ਉੱਤੇ ਹੀ ਆ ਗਏ। ਤੇ ਕਹਿ ਸੂਟ ਦਿੱਤਾ ਪਾਇਆ ਜੀ। ਸੂਟ ਯਾਰ ਉਹ ਹੁੰਦਾ ਨਾ, ਜਿਵੇਂ ਕਹਿੰਦੇ ਸੂਟ ਦੇਣਾ, ਸਾਡੇ ਪਾਕਿਸਤਾਨ ਦੀ ਰਵਾਇਤ ਹੈ ਨਾ। ਸੂਟ ਦਿੱਤਾ 5000 ਰੁਪਇਆ, ਮਠਿਆਈ ਦਾ ਡੱਬਾ। ਪਲੀਜ਼ ਮੈਨੂੰ ਨਹੀਂ ਪਤਾ ਸੀਰੀਅਸਲੀ ਉਸਤਾਦ ਜੀ, ਸਾਡੇ ਹਲੇ ਵੀ ਪਿੰਡਾਂ 'ਚ ਏਦਾਂ ਹੁੰਦਾ। ਜਦੋਂ 5-7 ਸਾਰੀਆਂ ਨਾਨੀਆਂ ਹੁੰਦੀਆਂ ਨਾ, 5-7 ਮਾਈਆਂ ਅੰਦਰ ਵੜਦੇ ਸਾਡੇ ਨੀ ਮੇਰੇ ਨੀ ਤੇਰੇ ਮੈਂ ਤੇ ਜਾਣਾ ਵੇ, ਉਹ ਗਾਣਾ ਹਲੇ ਵੀ ਗਾਉਂਦੀਆਂ ਵਾ। ਸਾਰਾ ਨਾਨਕੀ ਸ਼ੱਕ ਆਈ ਹੈ, ਮਾਮਕੀ ਸ਼ੱਕ ਆਈ ਹੈ, ਸਾਰਾ ਏਦਾਂ ਹੁੰਦਾ ਵਾ। ਕਿਹੜਾ ਗਾਣਾ ਹੀ ਆ ਆਦੇ ਮੇਰੇ ਪਰਸੇ ਖੱਟਣ ਗਿਆ ਤੇ ਖੱਟ ਕੇ ਲਿਆ ਦੀ ਦੂਈ ਨੀ ਭੂਆ। ਜਦੋਂ ਬਰਾਤ ਗਈ ਆ ਨਾ, ਉਦੋਂ ਮੇਰੀ ਅੰਮੀ ਵੀ ਤੇ ਨਾਨੀਆਂ ਮਾਮੀਆਂ ਉਹ ਗਾਉਂਦੇ ਵੇ ਤੇਰੀ ਵੀਰਾ ਵੇ ਤੇਰਾ, ਏਦਾਂ ਵੀ ਕਰਨ ਲੱਗੇ ਸੀ। ਉਹ ਬੜਾ ਸੋਹਣਾ ਲੱਗਦਾ। ਮੈਂ ਕਿਹਾ ਲਓ ਜੀ ਇਹਨੇ ਆਪਣੇ ਕੰਮ ਸ਼ੁਰੂ ਕਰਤਾ। ਮੈਂ ਕੋਰਸਾਂ ਲੱਗੀਆਂ ਵਾ ਮਿਊਜ਼ਿਕਲ ਫੈਮਿਲੀ। ਉਹ ਮਿਊਜ਼ਿਕਲੀ ਮਾਈਆਂ ਪਹਿਲੇ ਗਾਉਂਦੀਆਂ ਹੁੰਦੀਆਂ ਸੀਗੀਆਂ। ਇਹਦੇ ਉਸਤਾਦ ਜੀ ਵਿਆਹ ਤੇ ਮੇਨ ਗਾਣਾ ਜਿਹੜਾ ਬਰਾਤ ਦੇ ਮਗਰ ਵਜਾਉਂਦੇ ਸੀ, ਕਈ ਕਤਲ ਹੋ ਚੁੱਕੇ ਹੈ ਇੱਕ ਨਜ਼ਰ ਕੇ ਪਿੱਛੇ। ਹਾਂ ਮੇਰੀ ਨਾ ਫੁੱਫੂ ਆ। ਕੌਣ? ਮੇਰੇ ਅੱਬੂ ਦੀ ਦੂਰ ਦੀ ਭੈਣ ਆ, ਉਹ ਹਲਕੀ ਜਿਹੀ ਡਿੰਗੀ ਆ। ਉਹਨੇ ਕਿਤੇ ਮਾਰਾ ਰੇ ਮਾਰਾ ਦੁਬਾਰਾ ਕਰ। ਉਹ ਕੋਬਰੀ ਪੈ ਜਾਂਦਾ ਬੁਢਾਪੇ ਦੇ ਵਿੱਚ ਨਾ। ਉਹ ਕਹਿੰਦਾ ਮਾਰਾ ਰੇ। ਯਾਰ ਦੂਰ ਦੀ ਹਲਕੀ ਜੀ ਉਹ ਹੋ ਜਾਂਦਾ ਸਾਡੀ ਬੁਢਾਪੇ ਦੇ ਵਿੱਚ ਬੰਦਾ ਨਾ ਹਲਕਾ ਜਿਹਾ ਫੋਲ ਹੋ ਜਾਂਦਾ। ਕੋਬਟੇ ਆ ਫਲਿੱਪ ਜੀ ਬਣ ਜਾਂਦੀ ਆ। ਆ ਤੇ ਉਹਦੇ ਚ ਕਹਿ ਰਹੀ ਮਾਰਾ ਰੇ। ਉਹ ਥੱਲੇ ਨੂੰ ਮਾਰਾ ਰੇ। ਤੇ ਥੱਲੇ ਨੂੰ ਕੋਈ ਜਾਏ ਤੋ
ਯਾਰ ਨਹੀਂ ਸੀਰੀਅਸ ਬੜੇ ਬੜੇ ਸ਼ੁਗਰ ਲੱਗਦੇ ਨੇ ਵਿਆਹਾਂ ਦੇ ਯਾਰ। ਯਾਰ ਅਸੀਂ ਵੀ ਸ਼ੁਗਰ ਲਾਣੇ, ਲੇਕਿਨ ਤੁਹਾਡੇ ਵਿਆਹ ਦਾ ਯਾਰ ਮੇਰਾ ਤਾਇਆ ਸੀਗਾ ਲੈ ਜਨਤਾ ਜੀ ਕਰਦੇ ਉਹਨਾਂ 4 ਜਗ੍ਹਾ ਬਿਸਤਰਾ ਕਰਾ ਛਾਤੇ ਕਰਤੇ, ਮੇਰਾ ਬਿਸਤਰਾ ਛਾਤੇ ਕਰਾ ਉੱਤੇ ਕਰਾਤਾ, ਉਹ ਬੈਠਕ ਚ ਕਰਦੇ 4 ਜਗ੍ਹਾ ਬਿਸਤਰਾ ਕਰਾ ਕੇ 4 ਜਗ੍ਹਾ ਬਿਸਤਰਾ ਕਰਾ ਕੇ ਜਾ ਕੇ ਫਿਰ ਪਰੇ 5-7 ਘਰ ਚਾਚਲ ਸੌ ਗਿਆ। ਮੇਰਾ ਪਕੜਾ ਫੜ ਕੇ ਲਿਆ ਫੜ ਕਰਾ ਪਰ ਆਪਾਂ ਚਲਾ ਗਿਆ ਭਾ ਤੂੰ ਪਤਾ ਹਾਂ ਕਿ ਨਹੀਂ 5 ਜਗ੍ਹਾ ਬਿਸਤਰਾ ਕਰਾਤਾ ਸੁੱਤਾ ਤੇ ਇੱਧਰ ਪਿਆ। ਮੇਰਾ ਯਾਰ ਸਾਰੀ ਸੀਰੀਅਸਲੀ ਮੇਰਾ ਉਹੀ ਤਾਇਆ ਬਾਸ਼ਰੂਮ 'ਚ ਬੈਠੇ ਕਿ ਜਿਵੇਂ ਅਸੀਂ ਖੜਕਾਇਆ, ਹੁਣ ਵਿਆਹ ਦਾ ਰਸ਼ ਪਿਆ ਹੁੰਦਾ, ਮੇਰੇ ਭਰਾ ਦਾ ਵਿਆਹ ਸਾਰੇ ਅੰਦਰ ਕੱਲ ਤੇ ਅੰਦਰ ਉਹ ਟਾਈਮ ਲੱਗ ਜਾਣਾ ਕਿਤੇ ਹੋਰ ਚਲ ਜਾਓ ਤੇ ਬੈਠਾ ਰਹਾ ਫਿਰ 5 ਮਿੰਟ ਬਾਅਦ ਉਹ ਟਾਈਮ ਲੱਗ ਜਾਣਾ ਕਿਤੇ ਹੋਰ ਚਲ ਜਾਓ, ਬਾਹਰ ਆ ਕੇ ਤੁਹਾਨੂੰ ਮੈਂ ਜੋ ਕਹਿੰਦਾ ਟਾਈਮ ਲੱਗ ਜਾਣਾ ਫਿਰ ਬੋਲਾ ਲਿਆ। ਫਿਰ ਕਹਿੰਦੇ ਪਏ ਬੜੇ ਬੜੇ ਮਜ਼ੇਦਾਰ ਕਰੈਕਟਰ ਹੁੰਦੇ ਵਿਆਹਾਂ ਦੇ ਇਕੱਠੇ। ਯਾਰ ਸੀਰੀਅਸਲੀ ਉਸਤਾਦ ਜੀ ਮੈਂ ਖੁਦ ਜਿਹੜਾ ਕਹਿੰਦੇ ਨੇ ਜੰਗਲ ਪਾਣੀ ਮੈਂ ਜਾਂਦਾ ਰਿਹਾ ਪਿੰਡ ਦੇ ਵਿੱਚ ਇਹਨਾਂ ਨੂੰ ਜਾਂਦੇ ਫਿਰ ਮਾਮੇ ਨੇ ਕਹਿਣਾ ਉਹ ਸੌਣ ਲੱਗਾ, ਮੈਂ ਕਹਿਣਾ ਨਹੀਂ ਮਾਮੂ ਜੀ ਛੋਟੇ ਜਿਹੇ ਚਲ ਆ ਫਿਰ ਤੁਰ ਕੇ ਆ ਤੈਨੂੰ ਬਾਹਰ ਫਰਾ ਲਈ। ਮੈਂ ਕਿਹਾ ਪਰ ਕਿਤੇ ਲੈ ਕੇ ਜਾਣਗੇ ਕਿਤੇ ਕਸ਼ਮੀਰ ਪਾ ਲੈ ਕਿਤੇ ਹੈ ਨੱਥੀ ਅਗਲੀ ਕਿਤੇ ਫਰਾ ਲਿਆਉਣਗੇ ਤੇ ਕੋਈ ਉੱਥੇ ਬਹਿ ਗਿਆ ਕੋਈ ਉੱਥੇ ਬਹਿ ਗਿਆ ਤੇ ਜੋਰਜ ਮੇਰਾ ਗੁਫ਼ਤਗੂ ਵੀ ਕਸਮ ਮੈਂ ਗੁਫ਼ਤਗੂ ਵੀ ਸੁਣੀ ਆ ਕੀ ਬਣਿਆ ਸਾਂ ਯੂਸਫ ਮਿਲ ਦਾ ਗੁਫ਼ਤਗੂ ਮੈਂ ਕਿਹਾ ਯਾਰ ਮੈਂ ਤਾਂ ਕਹੀ ਆਵਾਜ਼ ਯਾਰ ਸਾਹਮਣਾ ਯਾਰ ਮੈਂ ਲੇਕਿਨ ਸਾਜੀ ਇੱਕ ਦੱਸਾਂ ਇਹ ਅੱਜ ਵੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੇ ਆ। ਇਹ ਉਹਨਾਂ ਦੇ ਵਿੱਚੋਂ ਹੀ ਆ। ਹਾਂਜੀ। ਇਹ ਤਾਂ ਤੁਹਾਨੂੰ ਮੈਂ ਕਹਿੰਦਾ ਨਹੀਂ ਹੁੰਦਾ ਲੋਰ ਇਹਨੂੰ ਤੂੰ ਸਿਰਫ 60 ਸਾਲ ਦਾ ਹੁੰਦੇ ਇਹ ਏਡਾ ਮਜ਼ੇਦਾਰ ਬਾਬਾ ਹੋਣਾ, ਤੇਰੀ ਸੋਚ ਹੋਣੀ ਉਸਤਾਦ ਜੀ ਮੈਂ ਉਦੋਂ ਇਹਦੇ ਨਾਲ ਸ਼ੋਅ ਕਰਨ ਦਾ ਮਜ਼ਾ ਆਉਣਾ। ਮੈਂ 9-10 ਸਾਲ ਬਾਅਦ ਈਦ ਤੇ ਗਿਆ ਪਿੰਡ, ਮੈਨੂੰ ਭਰਾ ਧੱਕੇ ਤੇ ਲੈ ਕੇ ਇੰਨਾ ਮੈਨੂੰ ਅੱਛਾ ਲੱਗਾ ਔਰ ਇੰਨੀ ਮੁਹੱਬਤ ਬਣੇਗਾ। ਤੂੰ ਤਾਂ ਭਾਈ ਆਉਂਦਾ ਹੀ ਨਹੀਂ, ਤੂੰ ਤਾਂ ਚਟਾਰ ਬਦਾਮਾ, ਤੂੰ ਕਿੱਥੇ ਆਉਣਾ ਤੁਹਾਡੇ ਕੋਲੇ ਆ ਬੇਰ ਖਾ ਚੱਲ ਫੜ ਬੇਰ ਆ ਉਹਦੇ ਵੀ ਬੇਰ ਨਹੀਂ ਬੇਰ ਮਾਮ ਤੁਹਾਡੇ ਉਸਤਾਦ ਜੀ ਮੈਂ ਵੀਡੀਓ ਪਾਈ ਸੀ ਬੜਾ ਮਜ਼ਾ ਆਇਆ। ਆਹ ਅਸੀਂ ਤੇ ਉਸਤਾਦ ਜੀ ਕੰਮ ਵਾਲੀ ਨੂੰ ਕਾਂਟੇ ਪਾਏ ਮੇਰੇ ਵਾਲਾ ਨੇ ਨਾ। ਹਾਂਜੀ ਹਾਂਜੀ ਕਾਂਟੇ ਪਾਤੇ ਉੱਤੇ ਵਿਚਾਰੀ ਤੇ ਚੁੱਕੇ ਭਰਜਾਈ ਨੇ ਸੀ ਇਹਨਾਂ ਨੇ ਕੰਮ ਵਾਲੀ ਤੇ ਪਾ ਉੱਤੇ ਪਾਤੇ ਕੰਮ ਵਾਲੀ ਨੂੰ ਕਾਂਟੇ ਪਾਤੇ ਇਹਨਾਂ ਨੇ। ਪਰ ਇਹ ਉਹ ਹਾਲੇ ਤੱਕ ਵਿਚਾਰੀ ਲਾ ਰਹੀ ਹੈ ਕਿਸ ਉਹ ਹੱਥ ਕੜੀ ਲਾ ਕੇ ਭਾਂਡੇ ਧੋਣ ਦੀ ਕਿਤੇ ਤੇ ਕਾਦੇ ਪਾਤੇ ਸਭ ਦੀ ਛੁੱਟੀ ਨਿਕਲੀ ਨਾਲ ਚੜ ਵੀ ਹੋ ਰਹੀ ਹੱਥ ਕਿਹੜੇ ਆਹ ਕਿਤੇ ਕੋਈ ਬਹੁਤ ਉਹ ਰਗੜਨ ਵਾਲਾ ਤੇ ਹੱਥ ਕੜੀ ਨਾਲ ਹੀ ਆਏ। ਆਹ ਨਹੀਂ ਉਹ ਤੇ ਸ਼ੁਰੂ ਰਵਾਇਤਾਂ ਸੀ ਨਾ ਯਾਰ। ਦੁੱਧ ਦਾ 50,000 ਰੁਪਏ ਮੰਗਣ ਦੇ, ਕਹਿੰਦੇ ਦੁੱਧ ਪਿਲਾਈ ਜਿਹੜੀ 50,000 ਰੁਪਏ ਤੇ ਮੇਰਾ ਚਾਚਾ ਉਹ ਟਲੋ ਕਹਿੰਦਾ ਨਿਕਲੋ ਬਾਹਰ, ਅਸੀਂ ਨਹੀਂ ਦੇਣਾ। ਮੇਰੇ ਜਿਹੜੇ ਸਭ ਤੋਂ ਵੱਡੇ ਭਾਈ ਨੇ ਭਾਈ ਬਾਬਰ, ਉਹਨਾਂ ਦਾ ਵਲੀਮਾ ਥੱਲੇ ਬਿਠਾ ਕੇ ਕਰਾਇਆ ਸੀ ਸਾਰੇ। ਇਸ ਬਗੈਰ ਤਾਂ ਤੂੰ ਥੱਲੇ ਬਿਠਾਉਣ ਦਾ ਵੀ ਸਟਾਈਲ ਚੈੱਕ ਕਰ। ਅੰਦਰੋਂ ਹਲਕੀ ਰੂਟ ਹੈ ਆ ਗੌਰ ਕੀਤਾ ਤੁਸੀਂ ਉਹਨਾਂ ਦਾ ਵਲੀਮਾ ਬਦਕ ਉਹਨਾਂ ਦਾ ਵਲੀਮਾ ਥੱਲੇ ਬਿਠਾ ਕੇ ਐ ਹੁੰਦਾ ਕਹਿੰਦਾ ਉਹਨਾਂ ਦਾ ਵਲੀਮਾ ਨਾ ਥੱਲੇ ਬਿਠਾ ਕੇ ਕੀਤਾ ਸੀ। ਯਾਰ ਇਹਦਾ ਇਹ ਜਿਹੜਾ ਕਿਉਂ ਯਾਰ ਮਿੱਠੇ ਖੁਦਾ ਦਾ ਨਾ ਯਾਰ। ਨਹੀਂ ਸਾਡੇ ਜਿਹੜਾ ਜ਼ਿਆਦਾ ਰਿਸ਼ਤੇਦਾਰ ਸਾਡੇ ਪਿੰਡ ਹੀ ਆ, ਅੱਬੂ ਵੀ ਸਾਰੇ ਨਹੀਂ ਤੇਰੇ ਮੂੰਹ ਵੱਲੋਂ ਲੱਗਦਾ ਕਿਤੇ ਕੋਈ ਡਿਫੈਂਸ ਵਾਲੀ ਨਹੀਂ ਯਾਰ ਫਰੀ ਕਸਮ ਲੈ ਲੈ ਜਿੰਨਾ ਸਕੂਨ ਪਿੰਡਾਂ 'ਚ ਨਾ, ਸ਼ਹਿਰ 'ਚ ਇੱਕ ਹੋਰ ਜ਼ਿਆਦਾ ਸਕੂਨ ਆ, ਪਿੰਡਾਂ 'ਚ ਇੱਕ ਹੋਰ ਜ਼ਿਆਦਾ ਸਕੂਨ ਆ। ਸ਼ਾਮ ਨੂੰ ਆਵਾਜ਼ ਟੂ 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 ਹਾਂ ਕੋਇਲ ਬੋਲੀ ਕੂ ਉਹ ਮਜ਼ੇ ਵਾਲੀ ਗੱਲ ਆ। ਅੱਛਾ ਜਿਹੜਾ ਟੂ 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 ਇਹ ਚੱਕੀ ਚੱਲਦੀ ਹੁੰਦੀ ਹੈ ਚੱਕੀ, ਇਹ ਚੱਕੀ ਚੱਲਣ ਦੀ ਮਾਸ਼ਾਅੱਲਾ ਇਹਦੇ ਤੇ ਚੱਕੀ ਚੱਲਣ ਦੀ ਆਹੋ ਘਰ ਦੀ ਵੀ। ਅੱਛਾ ਜਿਹੜਾ ਤੂੰ ਕਰ ਰਿਹਾ ਟੂ ਟੂ ਹੁਣ ਅੱਗੋਂ ਇਹਦੇ ਕਰ ਟੂ 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 ਜੋਲੀ ਕੇ ਪਿੱਛੇ ਇਹ ਵੀ ਕਰਨਾ। ਪਿੰਡਾਂ ਦੇ ਵਿੱਚ ਜਿਹੜੇ ਮੇਲੇ ਲੱਗਦੇ ਨੇ ਉਸਤਾਦ, ਮੈਂ ਤੁਹਾਨੂੰ ਕਿਸੇ ਮੇਲੇ ਤੇ ਲੈ ਕੇ ਜਾਣਾ, ਪਿੰਡ ਲੱਗਣਾ ਕਿ ਬਾਬੇ ਬੂੜੀ ਸ਼ਾਹ ਦਾ, ਤੁਹਾਨੂੰ ਲੈ ਕੇ ਜਾਊਂਗਾ, ਤੁਹਾਨੂੰ ਚੱਸ ਆ ਜਾਏਗੀ। ਸਾਜੀ ਕਿਤੇ ਮੇਲੇ ਤੇ ਚੱਲੀਏ, ਕਸਮ ਬਹੁਤ ਮਜ਼ੇਦਾਰ ਮਾਹੌਲ ਓਏ ਯਾਰ। 31 ਮਸਤਾਂ ਦਾ ਮੇਲਾ ਸਾਡੇ ਫੈਸਲਾਬਾਦ ਚ ਬਹੁਤ ਫੇਮਸ। ਉਸ ਤੋਂ ਬਾਅਦ ਮਾਮੂ ਕਾਂਜਣ ਦਾ ਮੇਲਾ, ਫਿਰ ਇਹ ਮੇਲੇ ਵੀ ਬਹੁਤ ਮਜ਼ੇਦਾਰ ਚੀਜ਼ਾਂ ਹੁੰਦੀਆਂ। ਉਸਤਾਦ ਜੀ ਬਾਜ਼ੀਗਰ ਦੇਖੇ, ਬਾਜ਼ੀਗਰ ਸ਼ੋਰ ਸ਼ਦਰ ਮੁੰਡਾ ਆਬਾਸ ਰਗਾ ਬਾਜ਼ੀ ਪਾਉਣ ਆਇਆ, ਉਹਨੂੰ ਬਾਜ਼ੀ ਮਾਰਦੇ ਮਿੱਟੀ ਦਾ ਟੋਇਆ ਬਣਾ ਕੇ ਨਾ, ਮਿੱਟੀ ਦੀ ਉਹ ਤੋਂ ਛਾਪ ਮਾਰ ਕੇ ਨਾ ਉਹਨੇ ਆਪਣੇ ਹਿਸਾਬ ਨਾਲ ਕਿ ਮੰਜਾ ਰੱਖਿਆ ਹੁੰਦਾ, ਉਹ ਹਾਨੋ ਰੈਟ ਮੰਜਾ ਕਿਤੇ ਪਿੱਛੇ ਰੱਖ ਬੈਠਾ ਤੇ ਪਹਿਲੇ ਤੋਂ ਲੰਬੇ ਬਾਲ ਸੀ, ਪਹਿਲਾਂ ਨਾ ਐ ਲੁੱਡੀ ਪਾ ਕੇ ਨਾ ਗਾਣਾ ਸਲਾ ਕਰਕੇ ਆ ਸਾਜ ਮਾਨੀਓ ਟੈਂਚ ਕਰਕੇ ਭੱਜ ਕੇ ਗਿਆ ਮੰਜੀ ਪਿੱਛੇ ਤੇ ਅੱਗੇ ਜਾ ਕੇ ਡਿੱਗਿਆ ਤੇ ਉਹਨੂੰ ਬਾਅਦ ਚ ਲੈ ਕੇ ਉੱਥੇ ਨਾਲ ਜੰਡ ਵਾਲੀ ਹਸਪਤਾਲ ਉੱਥੇ ਲੈ ਕੇ ਕਹਿੰਦੇ ਬਾਜ਼ੀਗਰ ਮਰ ਗਿਆ। ਕੌਣ ਬਾਜ਼ੀਗਰ ਮਰ ਗਿਆ ਕਹਿੰਦੇ। ਉਹ ਜਿਹੜਾ ਹਾਂ ਬਿਲਕੁਲ ਮੈਚ ਕਰਨਾ ਉਹਦਾ ਕੋਈ ਮਨਕਾ ਮੁਨਕਾ ਹਾਂ ਮੁਨਕਾ ਟੁੱਟ ਗਿਆ। ਉਹ ਮਰਨਾ ਹੀ ਸੀ ਜਿਹੜਾ ਸ਼ਾਇਦ ਨਹੀਂ ਇਹ ਕਿਹੜਾ ਬਾਜ਼ੀਗਰ ਆ। ਉਹ ਬਾਜ਼ੀਗਰ ਹੁੰਦਾ ਸੀ, ਮੈਂ ਤੁਹਾਨੂੰ ਦੱਸਿਆ ਟਿੱਬੇ ਦੇ ਨਾ ਟੋਇਆ ਉਹਨਾਂ ਨੇ ਮਤਲਬ ਏਦਾਂ ਆ ਨਾ ਇੱਕ ਟਿੱਬਾ ਜਿਹਾ ਬਣਾ ਦੇ, ਟਿੱਬੇ ਤੇ ਫਿਰ ਇੱਕ ਬੰਦਾ ਖਿਲਾ ਰਿਹਾ, ਉਹਨੇ ਵੀ ਛਾਬਾ ਫੜਿਆ ਹੋਣਾ, ਉਹ ਚੱਜ ਨਹੀਂ ਦਾਣਿਆਂ ਵਾਲਾ, ਉਹਨੇ ਫੜ ਕੇ ਖਲੋਤਾ ਹੋਣਾ, ਯਾਨੀ ਉਹਦੀ ਹਾਈਟ ਮੈਕਸਿਮਮ ਹਾਈਟ ਹੋਣੀ, ਉਹਦੇ ਤੋਂ ਫਿਰ ਬਾਜ਼ੀਗਰ ਨੇ ਆਣਾ, ਉਹ ਜੰਪ ਲਾਉਂਦੇ ਫਿਰ ਉਹਦੇ ਤੋਂ ਟੱਪਣਾ
ਇਹ ਉਹ ਫਿਰ ਜਦੋਂ ਟੱਪਦਾ ਸੀ ਲੋਕ ਫਿਰ ਕਲੈਪ ਕਰਦੇ ਸੀ ਕਿ ਯਾਰ ਉਸਤਾਦ ਜੀ ਪਾਕਿਸਤਾਨ ਦੇ ਸ਼ਹਿਰਾਂ ਦੇ ਵਿੱਚ ਹੁੰਦਾ ਨਾ ਕਿ ਯਾਰ ਵੀ ਪਹਿਲੇ ਮਹਿਮਾਨ ਰੋਟੀ ਖਾਣ ਕੇ ਆ ਨਹੀਂ, ਮੇਰਾ ਦੋਸਤ ਆ ਗੁੱਜਰ, ਸੀ ਗੁੱਜਰ ਪਿੰਡ ਗਏ ਆ, ਇੰਜ ਕਰਕੇ ਰੋਟੀ ਖੁੱਲੀ ਆ, ਮੈਂ ਰੋਟੀ ਖਾਣਾ ਸੋਹਣਾ ਤੇ ਪੀਲਾ ਸੂਟ ਪਾਇਆ, ਚਮਕੀਲੀ ਸਲਵਾਰ ਪਾਈ ਗੁਲਾਬੀ ਦੀ, ਮੇਰੇ ਨਾਲ ਖੁਸਰਾ ਕਹਿੰਦਾ ਭਾਈ ਕਸਟਰਡ ਤਾਂ ਪਾਇਓ। ਮੈਂ ਕਿਹਾ ਤੂੰ ਤਾਂ ਹੁਣ ਨੱਚਣ ਡਿਆ ਸੀ, ਕਹਿੰਦਾ ਰੋਟੀ ਨਹੀਂ ਖਾਣੇ ਭਾਜੀ। ਤੇ ਉਹਦੇ ਨਾਲ ਹੀ ਪਰਿਵਾਜੀ ਵਾਲੇ ਖਲੋਤੇ, ਪਰ ਇਹ ਉਹਦਾ ਚਮੋਟੇ ਵਾਲੇ ਨੇ ਸਾਰੇ ਵੀ ਮਿਕਸ ਹੀ ਖਾਣਾ ਸਾਰੇ। ਉਦੋਂ ਏਦਾਂ ਹੀ ਹੁੰਦਾ ਪਿੰਡ ਦਾ ਦਸਤੂਰ ਆ ਯਾਰ, ਸਾਰੇ ਇੱਥੇ ਹੀ ਹੁੰਦਾ ਵੀ ਪਹਿਲਾਂ ਮੁੰਡੇ ਖਾਣਗੇ, ਮੁੰਡੇ ਖਾਣਗੇ ਔਰਤਾਂ ਉੱਥੇ ਸਾਰਾ ਰਲ ਕੇ। ਆਹੋ ਇਹਨੂੰ ਕਿਸੇ ਡਾਕਟਰ ਕੋਲ ਲੈ ਕੇ ਜਾਇਆ। ਸਾਡੀਆਂ ਜਨਰਲ ਗੱਲਾਂ ਹੁੰਦੀਆਂ ਯਾਰ। ਸਾਡੀ ਸਾਡੇ ਮਹੱਲੇ ਦਾ ਮੁੰਡਾ ਸੀ, ਮੈਂ ਤੁਹਾਨੂੰ ਦੱਸਦਾ, ਭੱਟੋ ਨਾਂ ਦਾ ਮੁੰਡਾ ਸੀ, ਤੇ ਰਾਤ ਕਿਤੇ ਸਾਈਕਲ ਚੈਂਪੀਅਨ ਨਹੀਂ ਲੱਗਦਾ ਹੁੰਦਾ, ਉਹ ਕਿਤੇ ਉੱਥੇ ਉਹਨੂੰ ਖੁਸਰਾ ਪਸੰਦ ਆ ਗਿਆ ਤੇ ਉਸਤਾਦ ਜੀ ਉਹਦੇ ਲਈ ਉਹਨੇ ਸ਼ਰਾਬ ਮੰਗਾ ਲਈ। ਖੁਸਰੇ ਲਈ ਤੇ ਸ਼ਰਾਬ ਪੀਂਦਾ ਰਿਹਾ ਵਾ ਤੇ ਉਹਦਾ ਡਾਂਸ ਵੇਖਦਾ ਰਿਹਾ, ਤੇ ਉਹ ਦਾਇਰੇ ਦੇ ਵਿੱਚ ਨਹੀਂ ਨਾ ਵੜਨ ਦੇ, ਉੱਥੋਂ ਪੈਸੇ ਵੀ ਸੁੱਟਦਾ ਰਿਹਾ। ਉਸਤਾਦ ਜੀ 2-3 ਦਿਨ ਬਾਅਦ ਕਿਤੇ ਉਹ ਗਿਆ ਸਮੁੰਦਰੀ ਰੋਡ ਤੇ ਕੋਈ ਕੰਮ ਸੀ, ਕੋਈ ਸ਼ਾਫਟ ਸ਼ੂਫਟ ਸਹੀ ਕਰਾਣੇ, ਤੇ ਉਹ ਖੁਸਰਾ ਉਸਤਾਦ ਜੀ ਪੱਟੀ ਬੰਨ ਕੇ ਉਹਦੀ ਦਾੜੀ ਚਿੱਟੀ ਨਿਕਲੀ ਵੈਲ ਲੱਗ ਕਰਨ, ਜਿਹਦੇ ਚੱਕਰ ਚ ਸ਼ਰਾਬ ਪੀਤੀ। ਉਹ ਕਿਹਾ ਉਹਨੂੰ ਦੱਸਣਾ ਲੇਰ ਬਹੁਤ ਪਿਆਰੀ ਲੱਗਦੀ ਹੈ, ਇਹਦੇ ਚੱਕਰ। ਚਲੋ ਜੀ ਭਾਜੀ, ਲੋ ਜੀ, ਖਿਆਲ ਰੱਖੋ ਆਪਣਾ, ਲਵ ਯੂ।